ਮਹਾਰਾਜ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਅਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਕਿਹੜੀਆਂ ਹੋਮ ਰੈਮਡੀਜ਼ ਆ ਉਸ ਦੀ ਗੱਲ ਕਰਾਂਗੇ। ਕਈ ਚੀਜ਼ਾਂ ਜਿਹੜੀਆਂ ਤੁਸੀਂ ਛੋਟੀਆਂ ਛੋਟੀਆਂ ਬਿਮਾਰੀਆਂ ਆ, ਕਈ ਵਾਰੀ ਕਈ ਤਗੜੀਆਂ ਬਿਮਾਰੀਆਂ ਵੀ ਹੁੰਦੀਆਂ ਉਹਨਾਂ ਦੇ ਨਾਲ ਵੀ ਬਹੁਤ ਫਰਕ ਪੈਂਦਾ। ਤੁਹਾਨੂੰ ਵੀ ਅਸੀਂ ਰਿਕੁਐਸਟ ਕਰਦੇ ਹਾਂ ਕਿ ਇਸ ਦੇ ਲਈ ਜਿਹੜੀ ਬੈਕ ਫੀਡ ਦੇਣੀ ਆ, ਫੀਡਬੈਕ ਆ, ਉਹ ਜ਼ਰੂਰ ਦਿਓ ਕਿਉਂਕਿ ਜਦੋਂ ਤੁਸੀਂ ਦੱਸੋਗੇ ਤਾਂ ਫਿਰ ਬਾਕੀਆਂ ਨੂੰ ਵੀ ਇਸ ਤਰ੍ਹਾਂ ਹੁੰਦਾ ਕਿ ਹਾਂ, ਬਾਕੀਆਂ ਨੂੰ ਵੀ ਇਸ ਤਰ੍ਹਾਂ ਹੁੰਦਾ ਆ ਵੀ ਆਪਾਂ ਸਾਰੀਆਂ ਚੀਜ਼ਾਂ ਇਹ ਲੈ ਲਈਏ। ਅਤੇ ਤੁਸੀਂ ਵੀ ਆਪਣੀ ਫੀਡਬੈਕ ਦੇਣ ਦੇ ਲਈ ਕਾਲ ਕਰ ਸਕਦੇ ਹੋ 4082725200 408 272 5200 ਸਟੂਡੀਓ ਦਾ ਫ਼ੋਨ ਨੰਬਰ ਆ। ਕਾਲ ਕਰਕੇ ਕੋਈ ਵੀ ਬਿਮਾਰੀ ਬਾਰੇ ਦੱਸਣਾ ਆ, ਕਿਸੇ ਬਾਰੇ ਪੁੱਛਣਾ ਆ, ਉਹ ਤੁਸੀਂ ਕਾਲ ਕਰ ਸਕਦੇ ਆ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਕੋਈ ਵੀ ਡਾਕਟਰ ਤਾਂ ਨਹੀਂ ਹੁੰਦਾ ਜਿਹੜਾ ਤੁਹਾਨੂੰ ਦਵਾਈ ਦੇ ਸਕੇ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੁੰਦੇ ਆ। ਉਹ ਜਦੋਂ ਤੁਸੀਂ ਕੁਝ ਪੁੱਛਦੇ ਆ ਤਾਂ ਉਹਨਾਂ ਦਾ ਐਕਸਪੀਰੀਅੰਸ ਹੁੰਦਾ ਆ ਅਤੇ ਉਹ ਦੱਸਦੇ ਆ। ਅਤੇ ਵੀਰਵਾਰ ਨੂੰ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ 3:30 ਵਜੇ, ਕਿਉਂਕਿ ਉਹ ਵੀ ਕੋਈ ਨਾ ਕੋਈ ਬਿਮਾਰੀਆਂ ਦੇ ਇਲਾਜ ਆ ਜਿਹੜੇ ਉਹ ਲੱਭ ਕੇ ਲਿਆਉਂਦੇ ਆ। ਅਤੇ ਤੁਸੀਂ ਹੁਣ ਕਾਲ ਕਰ ਸਕਦੇ ਹਾਂ 4082725200 ਸਟੂਡੀਓ ਦਾ ਫ਼ੋਨ ਨੰਬਰ ਆ। ਤੁਹਾਡੀ ਕਾਲ ਆ, ਤੁਹਾਡਾ ਨਾਮ ਲੈ ਕੇ ਤਾਂ ਲਿਖ ਦਿੱਤਾ ਜਾਂਦਾ ਹੈ ਅਤੇ ਉਹ ਫਿਰ ਵਾਰੀ ਵਾਰੀ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ। ਅਤੇ ਆਪਾਂ ਇੱਕ ਵਾਰੀ ਫਿਰ ਰਿਕੁਐਸਟ ਕਰ ਦਿੰਦੇ ਹਾਂ ਕਿ ਤੁਸੀਂ ਫੀਡਬੈਕ ਪਲੀਜ਼ ਜ਼ਰੂਰ ਦੇਣੀ ਆ। ਖਾਣੇ ਨੂੰ ਕਿਸ ਤਰ੍ਹਾਂ ਚੰਗਾ ਰੱਖਣਾ ਆ, ਆਪਣੀ ਸਿਹਤ ਨੂੰ ਚੰਗਾ ਰੱਖਣ ਦੇ ਲਈ ਇਹਦੀਆਂ ਗੱਲਾਂ ਬਾਤਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਚੱਲਾਂਗੇ ਤੁਹਾਡੀਆਂ ਕਾਲਸ ਵੱਲ। ਇਹੀ ਪ੍ਰੋਗਰਾਮ ਐਤਵਾਰ ਨੂੰ ਤੁਸੀਂ 4 ਵਜੇ ਲਾਈਵ ਇਸ ਦੇ ਰਿਕਾਰਡਡ ਸੁਣ ਰਹੇ ਹੋਵੋਗੇ। ਜਿਨ੍ਹਾਂ ਨੇ ਉਦੋਂ ਇਲਾਜ ਜਿਨ੍ਹਾਂ ਨੂੰ ਯਾਦ ਹੁੰਦੇ ਆ ਉਹ ਤੁਸੀਂ ਮੰਗਲਵਾਰ ਨੂੰ ਦੱਸ ਸਕਦੇ ਆ। ਮੰਗਲਵਾਰ ਤੁਹਾਡੀਆਂ ਕਾਲਾਂ ਲਈਆਂ ਜਾਂਦੀਆਂ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਵੱਖ-ਵੱਖ ਸਟੇਸ਼ਨਾਂ ਦੇ ਰਾਹੀਂ ਜਿੱਧਰ ਜਿੱਧਰ ਡਰਾਈਵ ਕਰਦੇ ਆ ਤੁਸੀਂ, ਰੈਡਿੰਗ ਤੋਂ ਲੈ ਕੇ ਐਲੇ ਦੀਆਂ ਪਹਾੜੀਆਂ ਤੱਕ, ਉੱਥੇ ਤੁਸੀਂ ਪੰਜਾਬੀ ਰੇਡੀਓ USA ਨੂੰ ਕਾਰਾਂ ਦੇ ਵਿੱਚ ਵੱਖ-ਵੱਖ ਸਟੇਸ਼ਨਾਂ ਦੇ ਉੱਤੇ AM FM ਦੇ ਉੱਤੇ ਸੁਣ ਸਕਦੇ ਆ। ਬਾਕੀ ਐਪ ਨੂੰ ਜ਼ਰੂਰ ਪਲੀਜ਼ ਡਾਊਨਲੋਡ ਕਰ ਲਓ। ਜਦੋਂ ਤੁਸੀਂ ਇੱਧਰ ਉੱਧਰ ਜਾਂਦੇ ਆ, ਘਰੋਂ ਬਾਹਰ ਬੇਸ਼ੱਕ ਤੁਰ ਨਹੀਂ ਜਾਣਾ ਹੋਵੇ ਅਤੇ ਤੁਸੀਂ ਕੋਈ ਚੀਜ਼ ਮਿਸ ਨਹੀਂ ਕਰਨੀ ਚਾਹੁੰਦੇ ਤਾਂ ਐਪ ਡਾਊਨਲੋਡ ਕਰੋ। ਐਪ ਸਟੋਰ ਦੇ ਵਿੱਚ ਜਾਓ, ਐਂਡਰੋਇਡ 'ਤੇ ਲਾਓ ਅਤੇ ਲੱਭ ਲਓ ਆਪਣੀ ਐਪ ਇਸ ਦੀ ਪੰਜਾਬੀ ਰੇਡੀਓ USA। ਇਹ ਟਾਈਪ ਕਰਨਾ ਹੈ ਅਤੇ ਇਸ ਨੂੰ ਤੁਸੀਂ ਵਿਦਨ 1 ਮਿੰਟ ਬਿਲਕੁਲ ਫਰੀ ਆ, ਇਸ ਨੂੰ ਤੁਸੀਂ ਡਾਊਨਲੋਡ ਜ਼ਰੂਰ ਕਰ ਲਓ। ਹੁਣ ਤੁਹਾਡੀਆਂ ਲੈਂਦੇ ਆ ਕਾਲਸ 4082725200 ਸਟੂਡੀਓ ਦਾ ਫ਼ੋਨ ਨੰਬਰ ਆ। ਅੱਜ ਸਾਡੇ ਨਾਲ ਜੁੜੇ ਹੋਏ ਨੇ ਦਿਆਲ ਕੌਰ ਜੀ। ਹਾਂਜੀ ਬਲਿੰਦਰ ਜੀ ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ 2 ਸਵਾਲ ਹੈ ਜੀ। ਪਹਿਲਾ ਸਵਾਲ, ਮੇਰੀ ਬੇਟੀ ਹੈ, ਉਹਦੀਆਂ ਅੱਖਾਂ 'ਚ ਅਲਰਜਿਕ ਹੋਈ ਵੀ ਆ, ਇੰਨੀ ਖਾਜ ਹੁੰਦੀ ਆ ਅੱਖਾਂ ਦੇ ਵਿੱਚ ਤੇ ਜ਼ਖਮ ਹੋ ਇਹ ਕੀ ਕਰਨਾ ਚਾਹੀਦਾ? ਠੀਕ ਆ। ਤੇ ਦੂਜਾ ਸਵਾਲ ਹੈ, ਸਾਡੀ ਰਿਸ਼ਤੇਦਾਰ ਆ, ਉਹਨਾਂ ਦੇ ਅੱਖਾਂ 'ਚ ਲੈਂਸ ਪਏ ਵੇ ਆ ਤੇ ਟੀਕੇ ਵੀ ਲੱਗਦੇ ਆ। ਉਹ ਕਹਿੰਦੀ ਮੇਰੀ ਖੱਬੀ ਅੱਖ ਦੇ ਵਿੱਚ ਨਾ ਜਿਵੇਂ ਜਾਲਾ ਹੁੰਦਾ ਹੈ, ਕਹਿੰਦੀ ਇਸ ਤਰ੍ਹਾਂ, ਇਸ ਕਰਕੇ ਮੈਨੂੰ ਕਹਿੰਦੀ ਘੱਟ ਦਿਖਦਾ ਵੀ ਇਹ ਜਾਲਾ ਕਿਵੇਂ ਦੂਰ ਕੀਤਾ ਜਾ ਸਕਦਾ ਵੀ ਇਹਦਾ ਕੋਈ ਇਲਾਜ ਸਾਨੂੰ ਦੱਸੋ। ਠੀਕ ਹੈ। ਜੇ 2 ਸਵਾਲ ਹੈ ਜੀ ਭੈਣ ਜੀ, ਜ਼ਰੂਰ ਦੱਸਿਓ। ਠੀਕ ਹੈ, ਠੀਕ ਹੈ ਦਿਆਲ ਕੌਰ ਜੀ, ਸੁਣਦੇ ਰਹੇ। ਉਹ ਜਿਹੜੀਆਂ ਅੱਖਾਂ ਵਾਲੀ ਗੱਲ ਆ, ਰੜਕ ਪੈਂਦੀ ਆ, ਲਾਲ ਹੋ ਗਈਆਂ, ਹੁਣ ਜ਼ਖਮ ਹੋ ਗਏ ਆ, ਇਹ ਤਾਂ ਦੇਖੋ ਪਿਛਲੇ ਹਫ਼ਤੇ ਬਹੁਤ ਦੱਸਿਆ ਆ। ਆਪਾਂ ਇਹੀ ਰਿਕੁਐਸਟ ਕਰ ਸਕਦੇ ਹਾਂ ਕਿ ਕੋਈ ਜਣਾ ਪਲੀਜ਼ ਇਸ ਨੂੰ ਰਿਪੀਟ ਜ਼ਰੂਰ ਕਰ ਦਿਓ, ਕਿਉਂਕਿ ਰੇਡੀਓ ਦੇ ਉੱਤੇ ਪ੍ਰੋਗਰਾਮ 11 ਸਾਲਾਂ ਤੋਂ ਪਿੱਛੇ ਤੋਂ ਚੱਲ ਰਿਹਾ। ਬਹੁਤ ਵਾਰੀ ਇਲਾਜ ਇਸ ਦੇ ਦੱਸੇ ਜਾਂਦੇ ਆ ਅਤੇ ਕਈਆਂ ਨੇ ਲਿਖਿਓ ਵੀ ਹੋਣਗੇ ਅਤੇ ਕਈਆਂ ਨੇ ਜਿਹੜਾ ਆ ਉਹ ਕਰਕੇ ਵੀ ਦੇਖੇ ਆ। ਪਲੀਜ਼ ਉਹ ਜ਼ਰੂਰ ਦੱਸ ਦਿਓ। 408 272 5200। ਸਤਨਾਮ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਇੱਕ ਵਾਰ ਪਹਿਲਾਂ ਵੀ ਪੁੱਛਿਆ ਸੀਗਾ। ਮੇਰੇ ਆਂਟੀ ਆ, ਉਹਨਾਂ ਦੇ ਪੈਰਾਂ ਦੇ ਉੱਤੇ ਨਾ ਛਾਲੇ ਹੋ ਜਾਂਦੇ ਆ ਅਤੇ ਡਾਕਟਰੀ ਇਲਾਜ ਵੀ ਬਹੁਤ ਕਰਾਇਆ। ਹੁਣ ਉਹਨਾਂ ਨੇ ਟੈਸਟ ਲਈ ਭੇਜੇ ਹੋਏ ਆ ਸਕਿਨ ਲੈ ਕੇ, ਪਰ ਉਹ ਪੈਰਾਂ 'ਤੇ ਹੱਥਾਂ 'ਤੇ ਛਾਲੇ ਹੋ ਜਾਂਦੇ ਆ, ਪਤਾ ਨਹੀਂ ਕਿਉਂ, ਕਿਹੜੀ ਚੀਜ਼ ਨਾਲ ਹਟੂਗੇ ਦੱਸਿਓ ਕੋਈ। ਕੁਛ ਖਾਣ ਤੋਂ ਹੁੰਦੇ ਜਾਂ ਉੱਦੇ ਹੁੰਦੇ ਆ? ਏਦਾਂ ਕੁਛ ਨਹੀਂ ਪਤਾ ਲੱਗਦਾ। ਟੈਸਟ ਸਾਰੇ ਹੋ ਗਏ, ਅਲਰਜੀ ਟੈਸਟ ਵੀ ਹੋ ਗਿਆ ਉਹਨਾਂ ਦੇ, ਕੁਛ ਨਹੀਂ ਦੱਸਿਆ ਡਾਕਟਰਾਂ ਨੇ। ਕੋਈ ਅਲਰਜੀ ਨਹੀਂ ਗੀ? ਪਤਾ ਨਹੀਂ ਲੱਗ ਰਿਹਾ ਜੀ ਕਿਹੜੀ ਚੀਜ਼ ਤੋਂ ਅਲਰਜੀ ਹੈ। ਠੀਕ ਆ। ਹਾਂਜੀ, ਸੁਣਦੇ ਰਹੋ ਸਤਨਾਮ ਜੀ, ਸੁਣਦੇ ਰਹੋ। ਦੇਖੋ ਮੇਰਾ ਤਾਂ ਐਕਸਪੀਰੀਅੰਸ ਹੈ, ਮੈਂ ਵੀ 27-28 ਸਾਲ ਸਕਿਨ ਨੂੰ ਲੈ ਕੇ ਡਾਕਟਰਾਂ ਕੋਲ ਘੁੰਮਦੀ ਰਹੀ ਹਾਂ। ਉਹਨਾਂ ਨੂੰ ਕਿਸੇ ਨੂੰ ਕੋਈ ਨਹੀਂ ਪਤਾ ਲੱਗਾ ਸਟੈਨਫੋਰਡ ਤੱਕ। ਉਹ ਫਿਰ ਆਪਣਾ ਇੱਥੋਂ ਰੇਡੀਓ ਤੋਂ ਪੁੱਛਿਆ ਸੀ, ਉਹ ਇਲਾਜ ਜਿਹੜਾ ਕੀਤਾ ਆ ਉਹ ਤਾਂ ਹਰੇਕ ਵੀਕ ਦੱਸਿਆ ਜਾਂਦਾ ਹੈ। ਬਸ ਉਹਦੇ ਨਾਲ ਹੀ ਉਹ ਸਕਿਨ ਆ ਜਿਹੜੀ, ਉਹ ਪਤਾ ਹੀ ਨਹੀਂ ਲੱਗਦਾ ਉੱਥੇ ਕੁਛ ਹੋਇਆ ਵੀ ਸੀ। ਗੁਰਦੇਵ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਮੇਰੇ 2 ਕੁਐਸਚਨ ਆ ਜੀ।
ਹਾਂਜੀ। ਪਹਿਲਾਂ ਤਾਂ ਜੀ ਮੇਰੀ ਘਰ ਵਾਲੀ ਦੇ ਸਿਰ 'ਚ ਕਰ ਬਹੁਤ ਜ਼ਿਆਦੇ ਆ, ਕਰ ਜਿਹੜੀ ਆ ਉਹਦੇ ਬਾਰੇ ਕੋਈ ਦੱਸਣਾ, ਕੋਈ ਇਲਾਜ ਕਰ ਹਟ ਜਾਵੇ। ਤੇ ਦੂਜਾ ਮੇਰਾ ਸਵਾਲ ਹੈ ਜੀ, ਮੇਰੇ ਆਪ ਦੇ ਨਾ ਮਤਲਬ ਜਿਵੇਂ ਕਬਜ਼ ਰਹਿਣ ਦੇ ਨਾਲ ਜਿਵੇਂ ਕਹਿੰਦੇ ਨੇ ਬਵਾਸੀਰ ਉੱਥੇ ਨਾ ਲੈਟਰਿਨ ਵਾਲਾ ਥਾਂ ਤੇ ਮੌਕਾ ਹੋ ਗਿਆ, ਠੀਕ ਹੈ, ਉਹਦੇ ਬਾਰੇ ਕਿਸੇ ਨੇ ਪਤਾ ਹੋਵੇ ਤਾਂ ਦੱਸਣਾ ਕਿ ਮਿਹਰਬਾਨੀ, ਬਹੁਤ ਜ਼ਿਆਦਾ, ਬਹੁਤ ਠੀਕ ਤਕਲੀਫ ਹੈ ਹੈ। ਗੁਰਦੇਵ ਸਿੰਘ ਜੀ, ਸੁਣਦੇ ਰਹਿ ਜ਼ਰੂਰ ਦੱਸੂਗਾ ਕੋਈ ਨਾ ਕੋਈ। ਬਹੁਤ ਵਾਰੀ ਇਲਾਜ ਦੱਸਿਆ ਗਿਆ ਬਵਾਸੀਰ ਦਾ, ਬਹੁਤ ਵਾਰੀ ਆਰਾਮ ਆਇਆ, ਉਹਦੀ ਫੀਡਬੈਕ ਵੀ ਆਈ ਆ। ਪਲੀਜ਼ ਰਿਪੀਟ ਕਰੋ ਕੋਈ ਜਣਾ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਜਦੋਂ ਤੁਹਾਨੂੰ ਕਈਆਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਨਾ, ਤੁਸੀਂ ਉਹ ਇਹ ਨਾ ਸੰਗਿਆ ਕਰੋ ਕਿ ਮੇਰੇ ਰਿਸ਼ਤੇਦਾਰ ਮੈਨੂੰ ਕੀ ਕਹਿਣਗੇ। ਦੁੱਖ ਦੀ ਚੀਜ਼ ਤੁਹਾਡੀ ਆ, ਰਿਸ਼ਤੇਦਾਰਾਂ ਦੀ ਨਹੀਂ ਦੁੱਖਦੀ। ਉਹ ਰਿਸ਼ਤੇਦਾਰ ਵੀ ਕਹੇ ਜਾਏ ਹੋਣਗੇ ਜਿਹੜੇ ਕਹਿੰਦੇ ਤੂੰ ਫੋਨ ਕੀਤਾ ਸੀਗਾ, ਕੋਈ ਕ੍ਰਾਈਮ ਨਹੀਂ ਕੀਤਾ। ਕਿਉਂਕਿ ਜਦੋਂ ਤੁਸੀਂ ਅੱਗੇ ਪਿੱਛੋਂ ਪੁੱਛਦੇ ਆ ਨਾ ਮੈਨੂੰ, ਮੇਰੇ ਕੋਲ ਇਲਾਜ ਨਹੀਂ ਹੁੰਦੇ, ਮੇਰੇ ਕੋਲ ਟਾਈਮ ਨਹੀਂ ਹੁੰਦਾ ਲਿਖਣ ਦਾ, ਤੁਸੀਂ ਪਲੀਜ਼ ਜ਼ਰੂਰ ਇੱਕ ਦੂਸਰੇ ਨੂੰ ਦੱਸ ਦਿਆ ਕਰੋ। ਬਲਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੇ ਨਾਲ ਗਿੱਟੇ ਸੁੱਜੇ, ਮੈਨੂੰ ਹਫ਼ਤਾ ਹੋਇਆ, ਫਟਕੜੀ ਪਾ ਕੇ ਤੋਂਦੀ, ਕੋਈ ਫਰਕ ਨਹੀਂ ਪਿਆ। ਤੇ ਦੂਜਾ ਮੇਰੇ ਨਾਲ ਗੋਡੇ ਤੇ ਗਿੱਟਿਆਂ ਤੋਂ ਨਾ ਕਿਹੜੇ ਟਾਕੇ ਬੋਲਦੇ ਆ। ਠੀਕ ਆ, ਇਹ ਦੱਸੀ ਕੁਝ ਪਤਾ ਹੋਵੇ ਨਾ। ਥੈਂਕ ਯੂ ਜੀ। ਠੀਕ ਆ, ਤੁਸੀਂ ਤਾਂ ਸੁਣਦੇ ਆ, ਕੜਿਕ ਤੇ ਵੀ ਦੱਸਿਆ ਹੋਇਆ ਆ। ਜਿਹੜੇ ਤੁਸੀਂ ਇਹ ਸੋਜਿਸ਼ ਹੈਗੀ ਆ, ਇਹ ਵੈਸੇ ਇੱਕ ਵਾਰੀ ਚੈੱਕ ਕਰਾ ਲੈਣੀ ਚਾਹੀਦੀ ਆ ਜਿਹੜੀ ਬੋਡੀ ਦੇ ਵਿੱਚ ਜੇ ਸੋਜਿਸ਼ ਜਾਂਦੀ ਨਹੀਂ, ਪਰ ਬਹੁਤੀ ਵਾਰੀ ਦੱਸਿਆ ਜਾਂਦਾ ਆ ਕਿ ਤੁਹਾਡੇ ਇਸ ਤਰ੍ਹਾਂ ਹੋ ਜਾਂਦਾ ਆ ਨਾ, ਜਿਹੜਾ ਐਪਲ ਸਾਈਡਰ ਵਿਨੇਗਰ ਆ, ਉਹ ਚਮਚਾ ਕੁ ਪਾ ਕੇ ਨਾ ਗਲਾਸ ਦੇ ਵਿੱਚ ਪਾਣੀ 'ਚ ਨਿੱਘੇ ਪਾਣੀ ਦੇ ਵਿੱਚ ਪਾ ਕੇ ਜ਼ਰੂਰ ਪੀਆ ਕਰੋ। ਜੇ ਤੁਹਾਨੂੰ BP ਨਹੀਂ ਹੈਗਾ, ਥੋੜ੍ਹਾ ਜਿਹਾ ਲੂਣ ਜਾਂ ਕਾਲਾ ਲੂਣ ਮਾੜਾ ਜਿਹਾ ਪਾ ਲਿਆ ਸਵਾਦ ਨੂੰ ਬਦਲਣੇ ਦੇ ਲਈ। ਪਰ ਫਿਰ ਵੀ ਆਪਾਂ ਪੁੱਛਦੇ ਹਾਂ, ਜੇ ਕਿਸੇ ਨੂੰ ਪਤਾ ਹੋਵੇ ਇਹਨਾਂ ਚੀਜ਼ਾਂ ਬਾਰੇ ਤੇ ਜ਼ਰੂਰ ਦੱਸਿਓ ਜੀ। ਗੁਰਚਰਨ ਸਿੰਘ ਜੀ। ਭੈਣ ਜੀ, ਮੈਨੂੰ ਬਾਥਰੂਮ ਦੀ ਪ੍ਰੋਬਲਮ ਜਗਵੀਰ ਸਿੰਘ ਨੇ ਇੱਕ ਵਾਰ ਦੱਸਿਆ ਵੀ ਸੀਗਾ, ਪਰ ਮੇਰੇ ਤੋਂ ਉਸ ਵੇਲੇ ਨੋਟ ਨਹੀਂ ਕਰ ਹੋਇਆ। ਤੇ ਜਗਵੀਰ ਸਿੰਘ ਨੂੰ ਕਹਿਣਾ ਵੀ ਜੀ ਮੇਰਾ ਜੀ ਕੁਐਸਚਨ ਇਹ ਮੇਰੀ ਬਹੁਤ ਪ੍ਰੋਬਲਮ ਹੈ ਜੀ ਇਹਦੇ 'ਚ। ਤੁਸੀਂ ਰੇਡੀਓ ਤੇ ਸੁਣਦੇ ਆ? ਹਾਂਜੀ। ਓਕੇ, ਸੁਣੀ ਜਾਓ। ਹੁਣ ਜਗਵੀਰ ਸਿੰਘ ਨੂੰ ਤੁਸੀਂ ਪੁੱਛਿਆ ਸੀ, ਜਗਵੀਰ ਸਿੰਘ ਨੇ ਦੁਬਾਰਾ ਵੀ ਦੱਸਿਆ ਸੀ। 2-3 ਚੀਜ਼ਾਂ ਹੁੰਦੀਆਂ, ਐਡੀ ਵੱਡੀ ਨਹੀਂ ਹੁੰਦੀ ਵੀ ਸਾਡੀ ਯਾਦ ਸ਼ਕਤੀ ਇੰਨੀ ਹੈਗੀ ਆ। ਬਹੁਤ ਵਾਰੀ ਉਹ ਵੀ ਦੱਸ ਚੁੱਕੇ ਆ ਤੁਹਾਡੀ ਬਾਥਰੂਮ ਦੀ ਪ੍ਰੋਬਲਮ ਆ। 6 ਮਹੀਨੇ ਹੋ ਗਏ ਮੇਰੇ ਖਿਆਲ 'ਚ, ਤੁਸੀਂ ਇੱਥੇ ਵੀ ਕਈ ਵਾਰ ਕਾਲ ਕੀਤੀ ਆ। ਪਲੀਜ਼ ਉਹਨੂੰ ਦੁਬਾਰਾ ਵੀ ਆਉਂਦਾ, ਉਹਦਾ ਰਿਪੀਟ ਵੀ ਆਉਂਦਾ, ਉਹਨੂੰ ਫੋਨ ਦੇ ਉੱਤੇ ਅਪਲੋਡ ਕਰ ਦਿੰਦੇ ਆ। ਇੰਨਾ ਟਾਈਮ ਲਾ ਕੇ ਤੁਹਾਡੇ ਲਈ ਆ, ਉਹ ਤੁਹਾਡੇ ਲਈ ਆ, ਸਾਡੀ ਕੋਈ ਦੁਕਾਨ ਨਹੀਂ ਹੈਗੀ। ਪਲੀਜ਼ ਉਸ ਨੂੰ ਲਿਖ ਜ਼ਰੂਰ ਲਿਆ ਕਰੋ। ਸਵਰਨ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇਹ ਦੱਸਣਾ ਸੀ ਜਿਹਦੇ ਸਿਰ ਦੇ ਵਿੱਚ ਫਿੰਸੀਆਂ ਫੋੜੇ ਹੋ ਜਾਂਦੇ ਆ ਨਾ। ਅੱਛਾ ਜੀ। ਤੇ ਥੋੜੀ ਜਿਹੀ ਕਣਕ ਲੈ ਕੇ ਚੰਗੀ ਤਰ੍ਹਾਂ ਸਾੜ ਕੇ ਕਾਲੀ ਕਰਕੇ ਤੇ ਉਹਨੂੰ ਸਰੋਂ ਦੇ ਤੇਲ ਦੇ ਵਿੱਚ, ਤੇਲ ਗਰਮ ਨਹੀਂ ਕਰਨਾ, ਠੰਡੇ 'ਚ ਮਿਲਾ ਕੇ ਤਾਂ ਮਲਮ ਬਣ ਜਾਂਦੀ। ਉਹ ਸਾਡੀ ਕੁੜੀ ਦੇ ਹੋ ਗਿਆ ਸੀ ਤੇ ਬਹੁਤ ਛੇਤੀ ਆਰਾਮ ਆ ਗਿਆ ਸੀ। ਫੋੜੇ ਫਿੰਸੀਆਂ ਜਿਹਨਾਂ ਦੇ। ਠੀਕ ਆ। ਹਾਂਜੀ, ਤੇ ਇਹ ਆ ਕੇ ਕਬਰ ਛਾਣ ਕਰਕੇ ਪਾਉਣ, ਕਿਉਂ ਜ਼ਖਮਾਂ ਦੇ ਉੱਤੇ ਫਿਰ ਚੁੱਭਦੇ ਜੇ ਮਾੜੀ ਮੋਟੀ ਨਹੀਂ ਰਹਿ ਜੇ। ਠੀਕ। ਅੱਛਾ, ਸੁਆਹ ਕਰ ਲੈਣੀ ਆ ਉਹਦੀ ਫਿਰ ਸਰੋਂ ਦੇ ਤੇਲ 'ਚ ਰਲਾ ਕੇ? ਉਹਨੂੰ ਕਾਲਾ ਕਰਕੇ ਤੇ ਫਿਰ ਉਹ ਸਰੋਂ ਦੇ ਤੇਲ 'ਚ ਮਿਲਾ ਕੇ ਉਹ ਮਲਮ ਜੀ ਬਣ ਜਾਂਦੀ ਫਿਰ ਕਾਲੀ ਜੀ। ਠੀਕ ਹੈ ਜੀ। ਤੇ ਆਰਾਮ ਬਹੁਤ ਛੇਤੀ ਆ ਜਾਂਦਾ। ਠੀਕ ਹੈ ਜੀ। ਤੇ ਇੱਕ ਦੱਸਣਾ ਸੀ, ਜੇ ਅੱਖਾਂ ਨਾ ਹੀ ਹਟਣ ਬੱਚੇ ਦੀਆਂ ਜਾਂ ਕਿਸੇ ਦੀਆਂ, ਤਾਂ ਕਹਿੰਦੇ ਵੀ ਇਹ ਜੋੜਾਂ ਦੀ ਦਰਦਾਂ ਦੀ ਵੀ ਬਿਮਾਰੀ ਚੱਲ ਪੈਂਦੀ ਅੱਖਾਂ ਤੋਂ। ਅੱਛਾ, ਠੀਕ ਆ। ਸਾਡੇ ਗੁਆਂਢੀਆਂ ਦੀ ਕੁੜੀ ਸੀਗੀ 5-6 ਸਾਲ ਦੀ, ਤੇ ਵਿਚਾਰੀ ਨੇ ਕਦੀ ਸਕੂਲੇ ਜਾਣਾ ਕਦੀ ਨਾ ਜਾਣਾ, ਤੇ ਹੁਣ ਉਹਨੂੰ 4 ਸਾਲ ਹੋ ਗਏ ਜਦੋਂ ਦੱਸਿਆ ਕਿਸੇ ਡਾਕਟਰ ਨੇ ਵੀ ਇਹਨੂੰ ਚੈੱਕ ਕਰਾਓ ਚੰਗੇ ਸਿਆਣੇ ਤੋਂ, ਇਹ ਡਾਕਟਰ ਤੋਂ। ਅੱਛਾ ਜੀ। ਫਿਰ ਉਹ ਸਗਰਾਮ ਤੋਂ ਚੈੱਕ ਕਰਾ ਕੇ ਆਈ, ਤਾਂ ਸਿਲਮੇ ਤੋਂ ਗਏ, ਵੇਖ ਲਓ। ਠੀਕ ਆ। ਤੇ ਉਹਨੇ ਫਿਰ ਇਹੀ ਬਿਮਾਰੀ ਦੱਸੀ, ਕਹਿੰਦੇ ਵੀ ਇਹਨੂੰ ਨਾ ਅੱਖ ਤੋਂ ਤੁਰੀ ਆ ਬਿਮਾਰੀ ਇਹਦੀ। ਠੀਕ ਆ। ਤੇ 3 ਮਹੀਨੇ ਦਵਾਈ ਖਾਣੀ ਪਊਗੀ। ਵੇਖੋ 3 ਮਹੀਨੇ ਦਵਾਈ ਖਾਣ ਦੇ ਨਾਲ ਕੁੜੀ ਨੂੰ 5 ਸਾਲ ਹੋ ਗਏ, ਮੁੜ ਕੇ ਉਹ ਅੱਖ ਨਹੀਂ ਕੁਝ ਲਾਲ ਹੋਈ। ਠੀਕ ਹੈ ਜੀ। ਨਹੀਂ ਤੇ ਵਿਚਾਰੀ ਡਾਕਟਰਾਂ ਨੇ ਕਹਿ ਦਿੱਤਾ ਸੀ ਵੀ ਇਹਦੀ ਅੱਖ ਮਾਰੀ ਜਾਣੀ ਆ। ਹਾਂਜੀ ਹਾਂ, ਜਿਨ੍ਹਾਂ ਦੀਆਂ ਅੱਖਾਂ ਵੀ ਏਦਾਂ ਨਹੀਂ ਠੀਕ ਹੁੰਦੀਆਂ ਤੇ ਕਮ ਸੋ ਕਮ ਪੁਲਿਸ ਚੰਗੇ ਡਾਕਟਰ ਤੋਂ ਪੁੱਛਿਆ ਕਰ। ਥੈਂਕ ਯੂ ਜੀ। ਹਾਂ, ਬਸ ਇਹ 2 ਹੀ ਗੱਲਾਂ ਦੱਸੀਆਂ ਸੀ ਬੇਟਾ। ਥੈਂਕ ਯੂ ਜੀ, ਬਹੁਤ ਧੰਨਵਾਦ ਆ ਜੀ। ਜਿਹੜੀ ਇਹ ਨਹੀਂ ਕਣਕ ਦੱਸੀ ਆ ਨਾ, ਇਹ ਹੋਰ ਵੀ ਬਿਮਾਰੀਆਂ ਲਈ ਦੱਸਦੇ ਆ। ਉਹਨੂੰ ਤੁਸੀਂ ਥੋੜ੍ਹੀ ਜਿਹੀ ਕੱਚੀ ਭੁੰਨੀ ਕਰਕੇ, ਜਾਂ ਉਹਨੂੰ ਜਦੋਂ ਉਹਦੀ ਸਾੜ ਕੇ ਕਰਨੀ ਆ ਨਾ, ਆਪਾਂ ਇਲਾਇਚੀ ਕੁੱਟਣ ਦੇ ਲਈ ਨਿੱਕੇ ਨਿੱਕੇ ਚੱਠੂ ਰੱਖੇ ਹੁੰਦੇ ਆ, ਉਹਦੇ ਵਿੱਚ ਵੀ ਤੁਸੀਂ ਚੰਗੀ ਤਰ੍ਹਾਂ ਪੀ ਸਕਦੇ ਆ, ਤਾਂ ਕਿ ਉਹ ਪਾਊਡਰ ਚੰਗੀ ਤਰ੍ਹਾਂ ਬਣ ਜਾਏ। ਤਾਂ ਫਿਰ ਬੇਸ਼ੱਕ ਪੂਣੀ ਦੇ ਨਾਲ ਹੀ ਕਰ ਲਓ, ਬਹੁਤ ਜ਼ਿਆਦਾ ਨਹੀਂ ਚਾਹੀਦੀ ਹੁੰਦੀ ਤੁਹਾਨੂੰ। ਅਤੇ ਉਹਨੂੰ ਛਾਣ ਕੇ ਸਵਾਹ ਕੱਢ ਕੇ, ਕਹਿੰਦੇ ਹੁੰਦੇ ਸਵਾਹ ਸਿਰ 'ਚ ਪਾਉਣੀ ਆ, ਤੇਲ 'ਚ ਰਲਾ ਕੇ ਪਾਉਣੀ ਆ, ਤਾਂ ਕਿ ਉਸ ਦੇ ਨਾਲ ਆਰਾਮ ਆ ਜਾਵੇ। ਮਨਜੀਤ ਕੌਰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ। ਥੈਂਕ ਯੂ। ਹਾਂਜੀ ਭੈਣ ਜੀ, ਉਹ ਨਾ ਗੁੱਡੀ 37 ਸਾਲ ਦੀ, ਤੇ
ਉਹਨਾਂ ਨੇ ਖੂਨ ਚੈੱਕ ਸਾਰੇ ਕਰਾਏ ਆ ਤੇ ਉਹਨਾਂ ਦੇ ਹੱਥ ਪੈਰ ਸੌਂ ਜਾਂਦੇ, ਜਦੋਂ ਸੌਂਦੀ ਨਾ ਉਦੋਂ ਹੀ ਸੌਂਦੇ ਹੱਥ ਪੈਰ, ਤੇ ਕੁਛ ਨਹੀਂ ਹੁੰਦਾ ਖੂਨ ਚ ਭੈਣ ਜੀ। ਅੱਛਾ ਜੀ। ਚਾਹੇ ਭੈਣ ਭਰਾ, ਚਾਹੇ ਜਗਵੀਰ ਵੀਰ, ਚਾਹੇ ਬਹਾਦਰ ਵੀਰ ਜੀ, ਜ਼ਰੂਰ ਦੱਸਣ। ਦੱਸਿਆ ਤਾਂ ਗਿਆ, ਤੁਸੀਂ ਸੁਣਿਆ ਹੀ ਨਹੀਂ। ਚਲੋ ਕੋਈ ਨਹੀਂ, ਕਿਸੇ ਨੂੰ ਕਿੰਨੇ ਰਿਪੀਟ ਕਰ ਦਿੰਦਾ। ਹਾਂਜੀ, ਜਦੋਂ ਸੌਂਦੀ ਉਦੋਂ ਹੀ ਸੌਂ ਜਾਂਦੇ ਹੱਥ ਪੈਰ। ਠੀਕ ਹੈ, ਠੀਕ ਹੈ। ਖੂਨ ਚ ਕੁਛ ਨਹੀਂ ਆਇਆ ਭੈਣ ਜੀ। ਖੂਨ 'ਚ ਕੁਛ ਨਹੀਂ ਹੋਣਾ, ਖੂਨ 'ਚ ਨਹੀਂ ਹੋਣਾ। ਹਾਂਜੀ, ਅੱਛਾ ਜੀ, ਥੈਂਕ ਯੂ ਜੀ, ਥੈਂਕ ਯੂ ਮਨਜੀਤ ਜੀ, ਸੁਣਦੇ ਰਹੋ ਤੁਸੀਂ। ਥੈਂਕ ਯੂ ਜੀ, ਥੈਂਕ ਯੂ। ਐਡੀ ਦੂਰੋਂ ਕਾਲ ਕੀਤੀ ਹੈ ਤੁਸੀਂ। ਹੱਥ ਪੈਰ ਸੌਂਦੇ ਆ। ਵੈਸੇ ਕੁਛ ਕੁ ਨਾ ਖਾਣ ਨੂੰ ਚੀਜ਼ਾਂ ਦੱਸੀਆਂ ਜਾਂਦੀਆਂ ਜਿਹੜੀਆਂ ਸੌਂ ਜਾਂਦੇ ਆ ਹੱਥ ਪੈਰ, ਉਹਨਾਂ ਤੋਂ ਉਹ ਜ਼ਰੂਰ ਤੁਸੀਂ ਖਿਆਲ ਕਰਿਓ। ਹਰਵੀਰ ਕੌਰ ਜੀ। ਹਰਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰੇਡੀਓ ਹੌਲੀ ਕਰ ਲਓ। ਥੈਂਕ ਯੂ ਜੀ, ਇੱਕ ਮਿੰਟ। ਹਾਂਜੀ, ਮੇਰੇ ਚ ਕਿਸੇ ਡਿਫਰੈਂਟ ਜਿਹਾ ਭੈਣ ਜੀ। ਇੱਦਾਂ ਨਾ ਆਪਣੇ ਰਿਸ਼ਤੇਦਾਰ ਇੱਥੇ ਰਹਿੰਦੇ ਆ, ਸਾਡੇ ਕੋਲ ਹੀ ਆ। ਹਾਂਜੀ। ਤੇ ਉਹਨਾਂ ਦੇ ਨਾ ਉਮਰ ਵੀ ਕੁਛ ਨਹੀਂ, ਏਜ ਵੀ ਮੇਰੇ ਤੋਂ ਬਹੁਤ ਕਾਫੀ ਛੋਟੇ ਆ, ਤੇ ਅੰਦਰ ਬਾਹਰ ਜਾਣ ਲੱਗ ਪਿਆ ਜਿੱਦਾਂ। ਠੀਕ ਆ। ਤੇ ਉਹ ਡਾਕਟਰ ਕੋਲ ਚੈੱਕ ਕਰਾਇਆ ਤੇ ਉਹ ਕਹਿੰਦਾ ਆਪਰੇਸ਼ਨ ਕਰਨਾ ਪਊਗਾ। ਹਾਂਜੀ, ਇੱਕ ਲੱਗ ਉਹਨਾਂ ਜਿੱਦਾਂ ਰਹਿੰਦੀ ਕੋਈ ਜਿੱਦਾਂ ਉਹਨ ਕਹਿੰਦੀ ਨਹੀਂ ਥੈਰੇਪੀ ਕਰਾਓ, ਪਰ ਕਹਿੰਦੀ ਉਹਨਾਂ ਚ ਕਰਾਮ ਰਾਜ ਥੈਰੇਪੀ ਬਾਅਦ ਮੂਵ ਕਰਾਉਣੀ ਪੈਣੀ। ਉਹਦਾ ਕੋਈ ਇਲਾਜ ਕੋਈ ਦੱਸੋ। ਉਹ ਦਰਦ ਹੋ ਕੇ ਨਾ ਪਿੱਛੇ ਢੂਈ ਨੂੰ ਜਾਂਦੀ ਆ। ਹਾਂਜੀ ਹਾਂਜੀ। ਮੈਂ ਪਿਛਲੇ ਵਾਰ ਕਾਲ ਪਤਾ ਲਿਆ ਸੀ, ਮੈਂ ਕਿਹਾ ਚਲ ਮੰਗਲਾ ਪ੍ਰੋਗਰਾਮ ਮੈਂ ਪਿੰਡ ਰਾਜ ਤੇਰੇ ਜ਼ਰੂਰ ਪੁੱਛ ਕੇ ਤੇ ਦੱਸੂਗੀ। ਠੀਕ ਹੈ ਜੀ। ਤੇ ਇਹ ਜ਼ਰੂਰ। ਇੱਕ ਮੇਰੇ ਆਪਣੇ ਪੈਰ ਜੀ ਬਹੁਤ ਪੱਖੇ ਦੀ ਬਾਹਰ ਰਾਤ ਨੂੰ ਠਰਦੇ ਬਹੁਤ, ਦੋਵੇਂ ਪੈਰ ਠਰਦੇ ਆ। ਹਾਂਜੀ, ਤੁਸੀਂ ਵੈਸੇ ਨਾ ਕਈਆਂ ਦਾ ਐਕਸਪੀਰੀਅੰਸ ਆ, ਕਈ ਰੇਡੀਓ ਤੇ ਨਹੀਂ ਦੱਸਦੇ, ਜਿਹੜੀਆਂ ਕਈ ਵਾਰੀ ਨਾ ਪੋਲੀਆਂ ਮੋਟੀਆਂ ਜਰਾਬਾਂ ਹੁੰਦੀਆਂ। ਹਾਂਜੀ ਹਾਂਜੀ, ਉਹ ਪਾ ਕੇ ਸੌਣਾ ਆ। ਅੱਛਾ ਜੀ, ਅੱਛਾ ਜੀ। ਮੈਂ ਤੇਲ ਵੀ ਲਾਉਣੀ ਓਦਾਂ, ਤੇਲ ਲਾ ਕੇ ਜਰਾਬਾਂ ਪਾ ਲੈਣੀਆਂ, ਫਿਰ ਸੌਣਾ ਆ। ਫਿਰ ਤੁਸੀਂ ਆਪਣਾ ਐਕਸਪੀਰੀਅੰਸ ਨੈਕਸਟ ਵੀਕ ਦੱਸਣਾ। ਤੇ ਦੇਸੀ ਘੀ ਵੀ ਮੈਂ ਲਾਉਣੀ ਆ ਰਾਤ ਨੂੰ ਵਾਪਸੀ ਥਰੇ ਕਰ, ਜਿੰਨੀ ਕੁ ਵਿੱਚ ਜਾਨ ਜ਼ੋਰ ਹੈਗਾ ਆ। ਤੇ ਹਾਂ, ਪਹਿਲਾ ਕੁਐਸਚਨ ਜ਼ਰੂਰ ਦੱਸਿਓ ਤੁਸੀਂ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਇਹਨਾਂ ਦਾ ਪਹਿਲਾ ਕੁਐਸਚਨ ਹੈ ਜਿਹੜਾ ਪੰਜਾਬੀ 'ਚ ਕਹਿ ਦਿੰਦੇ ਭਾਰ ਪੈਂਦਾ, ਉਹਦੇ ਬਾਰੇ ਜ਼ਰੂਰ ਦੱਸਦਾ ਜੀ। ਬਲਵੀਰ ਸਿੰਘ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੇ ਨਾ ਜੀ ਆਪਣਾ ਜਿਹੜਾ ਉੱਪਰਲਾ ਲਿਸਟ ਹੈ ਜੀ, ਉਹਨਾਂ ਦੇ ਉੱਪਰ ਕੋਈ 8-10 ਮਹੀਨੇ ਹੋ ਗਏ ਜੀ। ਉਹ ਮੈਂ ਸਪੈਸ਼ਲਿਸਟ ਨੂੰ ਵੀ ਦਿਖਾਇਆ ਸੀਗਾ, ਸਕਿਨ ਸਪੈਸ਼ਲਿਸਟ ਨੂੰ। ਉਹ ਕਾਲਾ ਜਿਹਾ ਹੋ ਕੇ ਜੀ, ਮਾਸ ਜਿਹਾ ਉੱਪਰ ਉਹ ਠੀਕ ਹੁੰਦਾ, ਥੋੜਾ ਜਿਹਾ ਫਟ ਜਾਂਦਾ ਕਈ ਵਾਰ, ਫੇਰ ਹੋ ਜਾਂਦਾ। ਹਾਂਜੀ ਹਾਂਜੀ ਹਾਂਜੀ। ਤੇ ਉਹ ਮੈਂ ਬਹੁਤ ਤੰਗ ਆ ਜੀ। ਉਹ ਪਾਪੜੀ ਜੀ ਲਾਉਂਦੇ ਕੀ ਆ ਤੁਸੀਂ ਉੱਤੇ ਬੁੱਲਾਂ ਦੇ? ਉਹਦੇ ਇੱਕ ਤਾਂ ਟਿਊਬ ਦਿੱਤੀ ਸੀ ਜੀ, ਉਹ ਲਾਉਣ ਤੋਂ ਬਾਅਦ ਜੀ ਆ ਉਹਦੇ ਤੇ ਇਹਦਾ ਖੋਪੇ ਦਾ ਤੇਲ ਦੱਸਿਆ ਸੀ ਜੀ, ਉਹ ਲਾਉਣਾ ਹੁੰਦਾ ਜੀ। ਆ ਸਕਿਨ ਵਾਸਤੇ ਕਰੀਮ ਦਿੱਤੀ ਸੀ, ਉਹ ਵੀ ਲਾਉਣਾ। ਉਹਦੇ ਨਾਲ ਫੇਰ ਦੁਬਾਰਾ ਹੋ ਜਾਂਦਾ ਜੀ। ਜ਼ਿਆਦਾ ਲਾਉਣਾ ਖਰਾਬ, ਫੇਰ ਫਟ ਜਾਂਦੇ ਆ ਬੁੱਲ ਜੀ। ਹਾਂਜੀ, ਚਲੋ ਪੁੱਛ ਜੇ ਕਿਸੇ ਨੂੰ ਪਤਾ ਹੋਵੇ ਜੀ। ਹਾਂਜੀ ਦੱਸੋ ਜੀ। ਠੀਕ ਹੈ ਜੀ। ਹਾਂਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਜ਼ਰੂਰ ਦੱਸਦਾ ਜੀ। ਕਈ ਵਾਰੀ ਇਹ ਕਿਉਂ ਪੁੱਛੀਆਂ ਜਾਂਦੀਆਂ ਬਿਮਾਰੀਆਂ, ਕਈ ਵਾਰੀ ਇਹ ਸਾਡਾ ਐਕਸਪੀਰੀਅੰਸ ਹੁੰਦਾ ਕਿ ਹੋ ਸਕਦਾ ਮੇਰੇ ਹੋਈ ਹੋਵੇ, ਕਿਸੇ ਦੇ ਹੋਈ ਹੋਵੇ। ਤੁਸੀਂ ਕੀ ਇਲਾਜ ਕੀਤਾ, ਉਹਦੇ ਬਾਰੇ ਤੁਸੀਂ ਦੱਸ ਸਕਦੇ ਆ ਕਿ ਤੁਸੀਂ ਆਪਣੇ ਆਪ ਨੂੰ ਤੁਹਾਡੇ ਆਰਾਮ ਕਿਵੇਂ ਆਇਆ ਸੀਗਾ। ਇਹ ਭਲੇ ਦਾ ਕੰਮ ਜ਼ਰੂਰ ਕਰਿਆ ਕਰੋ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਮੇਜਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਨਿੰਦਰ ਜੀ, ਘਰਾੜਿਆਂ ਦੀ ਦਵਾਈ ਕੋਈ ਦੱਸੇ? ਘਰਾੜਿਆਂ ਦੀ ਬਹੁਤ ਵੱਡੀ ਪ੍ਰੋਬਲਮ ਹੈ, ਰਾਤ ਨੂੰ ਆਉਂਦੀ। ਘਰਾੜੇ, ਠੀਕ ਹੈ। ਹਾਂਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਵੈਸੇ ਘਰਾੜੇ ਤੁਹਾਨੂੰ ਆਪਣੇ ਆਪ ਤਾਂ ਨਹੀਂ ਸੁਣਦੇ ਹੋਣੇ, ਕਰਦੇ ਕਹਿੰਦੇ ਹੋਣੇ ਆ ਘਰਾੜੇ ਬਹੁਤ ਮਾਰਦੇ ਆ। ਚਲੋ ਜੀ, ਦੱਸਿਓ ਘਰਾੜਿਆਂ ਦੀ ਵੈਸੇ ਸਿੰਪਲ ਜਿਹੀਆਂ ਚੀਜ਼ਾਂ ਦੱਸੀਆਂ ਹੁੰਦੀਆਂ। ਜਗਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ, ਹਾਰਟ ਬਰਨ ਬਹੁਤ ਜ਼ਿਆਦਾ ਹੁੰਦਾ ਜੀ, ਇਹਦੇ ਬਾਰੇ ਕੋਈ ਦੱਸੋ ਜੀ ਕੁਛ। ਕਿਸੇ ਖਾਣ ਨਾ ਹੁੰਦਾ ਕਿਸੇ ਚੀਜ਼? ਹਾਂਜੀ, ਮਾੜਾ ਖਾਣਾ ਵੀ ਮੈਂ ਕੋਈ ਮਸਾਲੇ ਵਾਲੀ ਕੋਈ ਖਾਸ ਚੀਜ਼ ਨਹੀਂ ਖਾਂਦੇ, ਪਰ ਪਤਾ ਨਹੀਂ ਜੇ ਮੈਂ ਗੋਲੀਆਂ ਖਾਣ ਲੱਗ ਜਾਂਦਾ ਤਾਂ ਉਹ ਇੱਕ ਉੱਥੋਂ ਮਿਲਦੀਆਂ ਕਾਸਕੋ ਚੋਂ, ਉਹ ਜੇ ਖਾਣਾ ਤਾਂ ਠੀਕ ਰਹਿੰਦੀ ਹੈ। ਜਦੋਂ ਛੱਡਦੇ ਆ 4-5 ਦਿਨਾਂ ਬਾਅਦ ਫਿਰ ਸਟਾਰਟ ਹੋ ਜਾਂਦਾ। ਦੇਖੋ, ਉਹ ਤਾਂ ਕੋਈ ਤੁਹਾਡਾ ਹੈ ਨੀ ਗਾ। ਮੈਂ ਤੁਹਾਨੂੰ ਦੱਸਾਂ, ਉਹ ਤੇ ਤੁਹਾਨੂੰ ਡਾਕਟਰ ਵੀ ਦੇਦਾ, ਤੁਸੀਂ ਆਪ ਵੀ ਖਾਂਦੇ ਨਾ। ਇਹ ਲੌਂਗ ਟਰਮ ਨਹੀਂ ਚੱਲਦਾ। ਹਾਂਜੀ, ਮੈਂ ਤਾਂ ਹੀ ਤੁਹਾਨੂੰ ਪੁੱਛਿਆ ਭੈਣ ਜੀ। ਉਦੋਂ ਮੈਂ ਵੈਸੇ ਜਿਹੜੀਆਂ ਅਸੀਂ 4 ਚੀਜ਼ਾਂ ਦੱਸੀ ਦੀਆਂ ਨਾ, ਮੈਂ ਅੱਜ ਫਿਰ ਦੱਸੂਗੀ। ਉਹ ਜਿਹੜੀਆਂ ਉਹ ਚੀਜ਼ਾਂ ਬਣਾ ਕੇ ਆ ਨਾ, ਉਹਨਾਂ ਨੂੰ ਰੋਜ਼ ਲੈਣਾ ਆ। ਇਹਦੀ ਫੀਡਬੈਕ ਆਈ ਸੀਗੀ। ਹਾਂਜੀ, ਠੀਕ ਆ। ਠੀਕ ਹੈ ਭੈਣ ਜੀ, ਮੈਂ ਲਿਖਦਾ, ਮੈਂ ਰੱਖਦਾ ਪੈਨ ਕਾਪੀ ਕੋਲੇ। ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਉਹਨਾਂ ਦਾ ਬਣਾਉਣਾ। ਜੇ ਕੋਈ ਹੋਰ ਕੋਈ ਦੱਸਦਾ ਨਿੰਬੂ ਅਦਰਕ ਵਾਲੀ, ਤੇ ਤੁਸੀਂ ਵੀ ਦੱਸ ਸਕਦੇ ਆ ਜੀ। ਜਗਦੀਸ਼। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਸੀਂ ਪੁੱਛਣਾ ਸੀ, ਗਲਾ ਡਰਾਈ ਹੋ ਜਾਂਦਾ ਆ ਤੇ ਫਿਰ ਇਰੀਟੇਟ ਜੀ ਹੁੰਦੀ ਗਲੇ 'ਚ ਤੇ ਖੰਘ ਆਉਂਦੀ ਆ, ਰਾਤ ਨੂੰ ਹੀ ਜ਼ਿਆਦਾਤਰ ਹੁੰਦਾ। ਗਲਾ ਡਰਾਈ ਹੋ ਜਾਂਦਾ, ਠੀਕ ਹੈ। ਹਾਂਜੀ, ਫਿਰ ਇਰੀਟੇਸ਼ਨ ਜੀ ਨਾਲ ਖੰਘ ਆਉਂਦੀ, ਰਾਤ ਨੂੰ ਬਹੁਤ ਹੁੱਥੂ ਜਿਹਾ ਹੁੰਦਾ। ਹਾਂ, ਪਰ ਇੱਕ ਜ਼ਰੂਰ ਸੁਣਿਓ, ਉਹਦੇ ਬਾਰੇ ਦੱਸਿਆ ਤਾਂ ਗਿਆ ਆ। ਹਾਂਜੀ, ਠੀਕ ਹੈ ਜੀ, ਥੈਂਕ ਯੂ ਜੀ। ਹਾਂ, ਕੁਛ ਮੂੰਹ 'ਚ ਪਾਉਣ ਨੂੰ ਕਿਹਾ ਆ, ਉਹ ਮਾੜਾ ਨਹੀਂ ਹੁੰਦਾ, ਪਰ ਦੱਸਿਓ
ਕੀ ਹੈਗਾ ਆ। ਮਨਜੀਤ ਸਿੰਘ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਬੀਪੀ ਕਦੇ ਨਹੀਂ ਵਧਿਆ, ਹੁਣ ਤਿੰਨ ਚਾਰ ਦਿਨ ਹੋ ਗਏ, ਕੋਈ ਖਾਦਾ ਪੀਤਾ ਵੀ ਨਹੀਂ ਨਾ, ਬੀਪੀ ਹੋ ਗਏ ਵਧੇ ਨੂੰ 4 ਦਿਨ ਹੋ ਗਏ। ਕੁਛ ਖਾਧਾ ਪੀਤਾ ਨਹੀਂ, ਕੁਛ ਸੋਚਿਆ ਤੇ ਹੋਊਗਾ। ਹਾਂ, ਆਮ ਜਿਵੇਂ ਆਮ ਰੂਟੀਨ 'ਚ ਉਹੀ ਚੀਜ਼ ਖਾਈ ਦੀ ਆ, ਤੇ ਹੁਣ 160 55 150 ਤੋਂ ਥੱਲੇ ਜਾਂਦੇ ਨਹੀਂ ਹੈਗਾ। ਚਲੋ ਕੋਈ ਨਹੀਂ, ਇਹ ਤਾਂ ਥੱਲੇ ਆ ਜਾਊਗਾ, ਇਹ ਨਾ ਫਿਕਰ ਨਾ ਕਰਿਓ ਤੁਸੀਂ। ਹਾਂਜੀ, ਬਸ ਉਹ ਨਿੰਬੂ ਪਾਣੀ ਦੇ ਵਿੱਚ ਪਾਓ। ਆਪਾਂ ਹੋਰ ਵੀ ਪੁੱਛਦੇ ਕਿਸੇ ਨਾਲ ਕਿਵੇਂ ਘਟਣਾ ਆ। ਠੀਕ ਹੈ, ਠੀਕ ਹੈ ਜੀ, ਠੀਕ ਹੈ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਗਰਮੇਜ ਕੌਰ ਜੀ। ਹਾਂਜੀ, ਬਲਵਿੰਦਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਨੂੰ ਨਾ ਜਦੋਂ ਮੈਂ ਟੀਕੇ ਕਰਾਏ ਆ, ਮੈਨੂੰ ਉਦੋਂ ਦੀ ਐਲਰਜੀ ਨਹੀਂ ਹਟਦੀ। ਮੇਰੇ ਧੱਫੜ ਹੁੰਦੇ ਆ, ਧੱਫੜ ਬਾਹਰ ਆਉਂਦੇ ਫੇ ਅੰਦਰ ਵੜ ਜਾਂਦੇ ਆ। ਮੈਂ ਬੜਾ ਇਲਾਜ ਕਰਾਇਆ, ਮੈਂ ਤਾਂ ਕਦੀ ਤੁਹਾਨੂੰ ਇਹ ਤੇ ਦੱਸਿਆ ਹੀ ਨਾ। ਇਹ ਰਿਸਰਚ ਹੋ ਰਹੀ ਆ ਵੈਸੇ, ਉਹਦਾ ਹੈਗੀ ਆ ਚੀਜ਼ ਇਹ। ਹਾਂ ਹਾਂਜੀ, ਮੈਂ ਹੁਣ ਨਹੀਂ, ਮੈਨੂੰ ਕੁਛ ਨਹੀਂ ਪਚਦਾ ਹੁਣ। ਕੀ ਆ ਬਾਹਰੋਂ ਇਹ ਨਹੀਂ ਭਟੂਰੇ ਜੇ ਜਾਂਦੇ, ਤਲੇ ਇਹ ਨਹੀਂ ਆ, ਤੇ ਛੋਲਿਆਂ ਨਾਲ ਖਾਧੇ। ਮੇਰੇ ਬੁੱਲ ਸੁੱਜ ਕੇ ਏਦਾਂ ਲਟਕਦੇ ਉਤਲਾ ਏਦਾਂ। ਹੁਣ ਕਰਕੇ ਮੈਂ ਥੱਲੇ ਦੱਸਿਆ, ਮੈਂ ਕਿਹਾ ਪਿੰਦੇ ਮੇਰੇ ਬੁੱਲ। ਕਹਿੰਦਾ ਮੰਮੀ ਤੈਨੂੰ ਕਣਕ ਤੋਂ ਐਲਰਜੀ ਆ। ਹਾਂਜੀ ਹਾਂਜੀ, ਉਹ ਵੀ ਤੁਸੀਂ ਕਰਕੇ ਦੇਖ ਸਕਦੇ ਆ। ਧੱਫੜਾਂ ਵਾਲੀ ਵੀ। ਅੱਛਾ ਜੀ, ਮਹੀਨਾ ਹੋਇਆ ਡਾਕਟਰ ਦੇ ਨਾਲ ਗਈ, ਤਾਂ ਉਹਨਾਂ ਨੇ ਉਦੋਂ ਮੈਨੂੰ ਮੋੜ ਦਿੱਤਾ। ਕਹਿੰਦੇ ਬਹੁਤੇ ਤੇਰੇ ਧੱਫੜੇ ਅਸੀਂ ਦੇਖ ਨਹੀਂ ਸਕਦੇ। ਫਿਰ ਉਸ ਤੋਂ ਬਾਅਦ ਫਿਰ ਹਫ਼ਤੇ ਬਾਅਦ ਉਹਨਾਂ ਦਾ ਫੋਨ ਆਇਆ। ਫਿਰ ਅਸੀਂ ਗਈਆਂ ਤਾਂ ਉਹਨਾਂ ਨੇ ਪਿੱਛੋਂ ਮੇਰੇ ਪੀਸ ਲਿਆ ਇੱਕ। ਠੀਕ ਹੈ। ਉਹ ਕਹਿੰਦੇ ਅਸੀਂ ਨਾ ਇਹ ਟੈਸਟ ਲੈਣਾ ਆ ਤੁਹਾਡਾ। ਫਿਰ ਉਹਦੇ ਵਿੱਚੋਂ ਕੁਛ ਨਹੀਂ ਨਿਕਲਿਆ। ਤੇ 12 ਇੱਕ ਦਿਨ ਲਈਆਂ ਮੇਰੀਆਂ ਬਲੱਡ ਸਾਰੇ ਟੈਸਟ। ਠੀਕ ਹੈ, ਠੀਕ ਹੈ, ਕੋਈ ਨਹੀਂ, ਆਪਾਂ ਪੁੱਛਦੇ ਜੇ ਹੋਰ ਵੀ ਕਿਸੇ ਨੂੰ ਕੁਛ ਹੋਇਆ ਨਾ, ਤੇ ਆਪਾਂ ਪੁੱਛ ਲੈਨੇ। ਇਹਦਾ ਇਲਾਜ ਚਾਹੀਦਾ ਹੈ ਆਪਾਂ ਨੂੰ। ਵੈਸੇ ਇਹ ਜਿਹੜੀ ਇਹਨਾਂ ਨੇ ਚੀਜ਼ ਦੱਸੀ ਹੈ ਨਾ, ਕਿਤੇ ਬਹੁਤ ਜ਼ਿਆਦਾ ਲੋਕਾਂ ਦੇ ਪਿੱਛੇ ਇਹ ਪ੍ਰੋਬਲਮ ਹੈਗੀ ਆ, ਪਰ ਸਾਰਿਆਂ ਨੂੰ ਨਹੀਂ, ਆਮ ਨੂੰ ਨਹੀਂ। ਵੀ ਜੇ ਇਹ ਕਹਿਣ ਇਕੱਲੇ ਟੀਕਾ ਲਵਾਇਆ, ਨਹੀਂ, ਟੀਕੇ ਤਾਂ ਬਹੁਤੇ ਨੇ ਲਵਾਇਆ, ਪਰ ਸਾਰਿਆਂ ਨੂੰ ਇਹ ਪ੍ਰੋਬਲਮ ਹੋਈ ਨਹੀਂ ਗੀ, ਪਰ ਹੈਗੀ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਤੁਸੀਂ ਦੇਖੋ, ਵੇਟ ਕਰੋ। ਉਹਨਾਂ ਨੇ ਜਿਹੜਾ ਤੁਹਾਡਾ ਪੀਸ ਲੈ ਕੇ ਭੇਜਿਆ, ਲੈਬੋਰਟਰੀ ਨੂੰ ਭੇਜਿਆ ਹੈਗਾ, ਉਹ ਹੋਰ ਵੀ ਕਿਸੇ ਦੀ ਅੱਜ ਮੈਨੂੰ ਕਾਲ ਆਈ ਸੀਗੀ, ਉਹਨਾਂ ਦੇ ਵੀ ਸੇਮ ਪ੍ਰੋਬਲਮ ਆ, ਪਰ ਹੈ ਉਹਨਾਂ ਦੀ ਟੀਕੇ ਤੋਂ ਬਾਅਦ। ਅਤੇ ਹੁਣ ਸੋਚ ਕੇ ਤੁਸੀਂ ਆਪਣੇ ਨਾ ਪਿੰਡੇ 'ਤੇ ਖਾਜ ਕਰਵਾ ਲਿਓ, ਕਿਉਂਕਿ ਇਹ ਸਾਰਿਆਂ ਦੇ ਨਿਗਾ ਹੈਗਾ। ਤਰਨਜੀਤ, ਸਤਿ ਸ੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਪਰਮਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਉਹ ਕਹਿੰਦਾ ਭਾਜੀ ਨੇ ਪਿਸ਼ਾਬ ਬਾਰੇ ਕਿਹਾ ਸੀ, ਮੈਨੂੰ ਰੁਕ ਕੇ ਆਉਂਦਾ ਜਾਂ ਕੀ ਚੱਕਰ? ਸ਼ਾਇਦ ਮੈਨੂੰ ਲੱਗਦਾ ਉਹਨਾਂ ਨੂੰ ਜ਼ਿਆਦਾ ਆਉਂਦਾ ਆ, ਉਹਨਾਂ ਦੀ ਅੱਗੇ ਵੀ ਕਾਲ ਆਈ ਬਾਰ-ਬਾਰ। ਉਹਨਾਂ ਨੂੰ ਕੋਈ ਵੀ ਨਾ ਸਾਬਲ ਸਰਲੂਟਾ ਲੈ ਕੇ ਦੇਖ ਲੈਣ, ਜੇ ਉਹਨਾਂ ਨੂੰ ਸ਼ੂਗਰ ਨਹੀਂ ਹੈਗੀ। ਜੇ ਸ਼ੂਗਰ ਨਾਲ ਆਉਂਦਾ ਫਿਰ ਤਾਂ ਉਹਨਾਂ ਨੂੰ ਸ਼ੂਗਰ ਕੰਟਰੋਲ ਕਰਨੀ ਪੈਣੀ ਆ, ਫਿਰ ਹੋਊਗਾ। ਨਹੀਂ ਤਾਂ ਜੇ ਪ੍ਰੋਸਟੇਟ ਦੀ ਕੋਈ ਪ੍ਰੋਬਲਮ ਹੈਗੀ ਹੈ ਤਾਂ ਫਿਰ ਸਾਬਲ ਸਰਲੂਟਾ ਤੇ ਡਾਕਟਰ ਰੈਕਵੈਗ ਦੀ R25 ਦੋਹਾਂ 'ਚੋਂ ਜਿਹੜੀ ਮਰਜ਼ੀ ਆਰਡਰ ਕਰਕੇ। ਉਹਨੇ ਕੋਈ ਆਰਡਰ ਨਹੀਂ ਕਰਨੀ ਪਰਮਜੀਤ ਜੀ, ਮੈਂ ਤੁਹਾਨੂੰ ਗਰੰਟੀ ਦਿੰਦੀ ਆ। ਉਹਨੇ ਜਿਹੜੇ ਸਿੰਪਲ ਇਲਾਜ ਸੀ ਘਰ 'ਚ ਚੀਜ਼ਾਂ ਆ, ਉਹ ਵੀ ਨਹੀਂ ਲਿਖੀਆਂ। ਤੇ ਕਈ ਵਾਰੀ ਬਜ਼ੁਰਗਾਂ ਨੂੰ ਆਰਡਰ ਵੀ ਨਹੀਂ ਕਰਕੇ ਦਿੰਦੇ, ਬਜ਼ੁਰਗਾਂ ਨੂੰ ਆਰਡਰ ਵੀ ਨਹੀਂ ਕਰਕੇ ਦਿੰਦੇ ਨਿਆਣੇ ਕਈ ਵਾਰੀ। ਠੀਕ ਆ। ਹਾਂਜੀ ਹਾਂਜੀ, ਉਹ ਬਜ਼ੁਰਗ ਹੈਗੇ ਆ, ਤੇ ਉਹਨਾਂ ਦੀ ਅੱਗੇ ਵੀ ਕਈ ਵਾਰ ਕਾਲ ਆਈ ਆ। ਬਸ ਦੱਸਿਆ ਵੀ ਗਿਆ ਹੈਗਾ, ਸ਼ਾਇਦ ਕੋਈ ਹੋਰ ਵੀ ਦੇਸੀ ਦੱਸ ਦਿਓ ਜਿਹੜੀ ਉਹਨਾਂ ਦੇ ਘਰ 'ਚ ਪਈ ਹੋਈ। ਠੀਕ ਹੈ ਭੈਣ, ਚਲੋ ਮਿਹਰਬਾਨੀ ਭੈਣ। ਥੈਂਕ ਯੂ ਪਰਮਜੀਤ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਨੇ ਹਰਜਿੰਦਰ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਪਿਛਲੀ ਵਾਰ ਵੀ ਪੁੱਛਿਆ ਸੀਗਾ, ਮੈਂ ਉਹਦੇ ਲਈ ਪੁੱਛਣਾ ਸੀਗਾ। ਮੇਰੇ ਭਾਣਜੇ ਦੇ ਐਕਚੁਅਲੀ ਮੋਢਿਆਂ 'ਚ ਦਰਦ ਹੁੰਦਾ ਹੈ, ਤੇ ਉਹਨੂੰ ਅਸੀਂ MRI ਵੀ ਕਰਾਈ ਸੀ, ਆਸਟੀਓਫਾਈਟ ਕੁਛ ਕਹਿੰਦੇ ਆ ਵੀ ਮਸਲ ਮੋਟੇਰ ਹੋ ਜਾਂਦਾ ਉਹਦੇ ਨਾਲ, ਤੇ ਹੱਡੀ ਵੱਧਦੀ ਹੈ ਕੋਈ। ਅੱਛਾ। ਹਾਂਜੀ, ਇੱਕ ਮੈਂ ਉਹਦੀ ਸੰਗਰੈਣੀ ਦੀ ਪੁੱਛੀ ਸੀਗੀ, ਇੱਕ ਭਾਣਜੀ ਨੇ ਦੱਸੀ ਸੀ। ਮੈਂ ਜਗਵੀਰ ਪ੍ਰਭਾਤ ਦਾ YouTube ਦੇ ਪ੍ਰੋਗਰਾਮ ਤਾਂ ਆਇਆ ਨਹੀਂ ਹੈਗਾ ਇਸ ਵਾਰ, ਦਾ ਪਤਾ ਨਹੀਂ ਉਹਨਾਂ ਨੇ ਇਸ ਵਾਰ ਪ੍ਰੋਗਰਾਮ ਹੋਇਆ ਨਹੀਂ ਹੈਗਾ। ਜੇ ਕਿਸੇ ਨੂੰ ਪਤਾ ਹੈ ਤਾਂ ਦੱਸਣਾ, ਦੋਨੋਂ ਗੱਲਾਂ ਮੇਰੀਆਂ। ਸੰਗਰਾਣੀ ਦਾ ਦੱਸਿਆ ਤੁਸੀਂ? ਹਾਂਜੀ, ਉਹਨਾਂ ਨੇ ਦੱਸਿਆ ਸੀ, ਉਹ ਤਾਂ ਮੈਨੂੰ ਪਤਾ ਹੈ। ਹਾਂਜੀ, ਉਹ ਵੀ ਉਹੀ ਦੱਸਦੇ ਹੁੰਦੇ ਆ। ਆਪਾਂ ਜਿੰਨੇ ਵੀ ਅਸੀਂ ਰੈਗੂਲਰ ਹੈਗੇ ਆ ਨਾ, ਅਸੀਂ ਉਹਨਾਂ ਦਾ ਪ੍ਰੋਗਰਾਮ ਸੁਣਦੇ ਆ, ਤਾਂ ਫਿਰ ਦੱਸਦੇ ਆ, ਲਿਖ ਲੈਂਦੇ ਆ ਲੋਕ। ਵੈਸੇ ਹੋਰ ਅੱਜ ਵੀ ਪੁੱਛ ਲੈਣੇ ਜੇ ਕਿਸੇ ਨੂੰ ਪਤਾ ਹੋ ਸੰਗਰਾਣੀ ਤੋਂ। ਹਾਂਜੀ, ਮੈਂ ਸੋਚਦੀ ਹਾਂ ਬਹੁਤੀ ਜ਼ਿਆਦਾ ਹੈ ਨਾ, ਕੋਈ ਹੋਰ ਜਾਂ ਵਧੀਆ ਮਿਲ ਜਾਂਦਾ ਚਾਹ ਨਾ। ਉਹ ਜੇ ਤੁਸੀਂ ਉਹ ਸੈਂਪਲ ਕਰਨੀ ਤੇ ਸ਼ੁਰੂ ਕਰੋ ਉਹਨਾਂ ਚਿਰ। ਅੱਛਾ ਜੀ, ਠੀਕ ਹੈ, ਥੈਂਕ ਯੂ ਜੀ। ਇਹ ਜਿਹੜੇ ਆਪਾਂ ਨਾ ਟੋਟਕੇ ਆ ਗੱਲ ਕਰਦੇ ਆ, ਕਈ ਵਾਰੀ ਬਿਮਾਰੀ ਸਾਨੂੰ ਚਿਰਾਂ ਦੀ ਹੁੰਦੀ ਆ। ਕਈ ਵਾਰੀ ਅਸੀਂ ਵੇਟ ਕਰਦੇ ਰਹਿੰਦੇ ਹਾਂ, ਅਸੀਂ ਯੂਜ਼ਡ ਹੋ ਗਏ ਹਾਂ ਕਿ ਡਾਕਟਰ ਸਾਨੂੰ ਲਿਖ ਕੇ ਦਊਗਾ, ਉਹ ਪਰਚੀ ਲੈ ਕੇ ਅਸੀਂ ਫਾਰਮੇਸੀ ਜਾਵਾਂਗੇ। ਇੱਦਾਂ ਨਹੀਂ ਹੈਗਾ ਕੁਛ ਵੀ। ਇੱਕ ਤਾਂ ਸਾਡੇ ਕੋਲ ਕੋਈ ਡਾਕਟਰ ਨਹੀਂ ਹੈਗਾ, ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਲਿਆ ਜਾਂਦਾ। ਇਹਦੇ ਵਿੱਚ ਸਿਰਫ ਤੇ ਸਿਰਫ ਸਾਡੇ ਸਰੋਤੇ ਹੁੰਦੇ ਆ, ਉਹਨਾਂ ਨੇ ਉਹ ਕੀਤੀਆਂ ਹੁੰਦੀਆਂ ਚੀਜ਼ਾਂ। ਸੰਗਰਾਣੀ ਤੋਂ ਤਾਂ ਬਹੁਤ ਵਾਰੀ ਦੱਸਿਆ ਗਿਆ, ਅਤੇ ਬਹੁਤ ਵਾਰੀ ਸਾਨੂੰ ਥੈਂਕ ਯੂ ਵੀ ਆਇਆ ਕਿ ਸਾਨੂੰ ਫਰਕ ਆ। ਜਦੋਂ ਚੀਜ਼ ਦੱਸੀ ਜਾਂਦੀ ਵੀ ਆਹ ਖਾ ਲਓ ਨਾ, ਉਹਨੂੰ ਸ਼ੁਰੂ ਕਰ ਦਿਆ ਕਰੋ ਸੇਮ ਡੇ, ਤੁਹਾਨੂੰ ਫਰਕ ਜ਼ਰੂਰ ਪਊਗਾ। ਜਗਜੀਤ ਸਿੰਘ ਜੀ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਆਪਣੀ ਸਿਸਟਰ ਬਾਰੇ ਪੁੱਛਣਾ ਸੀਗਾ। ਉਹਨਾਂ ਨੂੰ ਥਾਇਰਾਇਡ ਆ ਜੀ। ਥਾਇਰਾਇਡ, ਤੇ ਠੀਕ ਆ। ਹਾਂਜੀ, ਉਹਨਾਂ ਦਾ ਪਹਿਲਾਂ ਮੋਢਾ ਕਰੈਕ ਹੋ ਗਿਆ ਸੀ ਉਦਾਂ ਹੀ, ਤੇ ਉਹ ਹੁਣ ਉਦੋਂ ਬਾਅਦ ਉਹਨਾਂ ਦਾ ਗੋਡਾ ਕਰੈਕ ਹੋ ਗਿਆ ਤੇ ਇੱਥੇ ਦਿਖਾਇਆ ਸੀਗਾ, ਤੇ ਉਹ ਡਾਕਟਰ ਸਾਹਿਬਾਂ ਦੇ 15 ਦਿਨ ਵੇਖਦੇ ਆ, ਨਹੀਂ ਫਿਰ ਸਰਜਰੀ ਕਰ ਦਿਆਂਗੇ। ਉਹਦੇ ਬਾਰੇ ਪੁੱਛਣਾ। ਕਰੈਕ ਹੋ ਗਿਆ ਡੀਏ ਸੀ ਕਿਤੇ ਜਾਂ ਉਦਾਂ ਹੀ? ਨਹੀਂ, ਉਦਾਂ ਹੀ ਬਸ ਕਰੈਕ ਹੋ ਗਿਆ, ਜਿਵੇਂ ਨੋਰਮਲ ਤੁਰਦੇ ਬਹਿੰਦੇ ਹੁੰਦੇ ਸੀ, ਥਾਇਰਾਇਡ ਕਰਕੇ। ਥਾਇਰਾਇਡ ਕਰਕੇ ਕਰੈਕ ਹੋ ਜਾਂਦੇ ਆ ਹੱਡੀਆਂ? ਹਾਂਜੀ, ਠੀਕ ਹੈ ਜੀ। ਓਕੇ, ਠੀਕ ਹੈ। ਥਾਇਰਾਇਡ ਤੋਂ ਪੁੱਛਣਾ ਆ ਤੁਸੀਂ? ਸੌਰੀ, ਤੁਹਾਡੀ ਲਾਈਨ ਕੱਟੀ ਗਈ ਆ। ਥਾਇਰਾਇਡ ਕਿਹੜਾ ਆ, ਹਾਈਪੋ ਆ, ਕਿਹੜਾ ਆ? ਉਹ ਜ਼ਰੂਰ ਇੱਕ ਵਾਰ ਦੱਸਦਾ, ਕਿਉਂਕਿ ਇਲਾਜ ਲੋਕ ਲੱਭ ਲੈਂਦੇ ਆ। 408 272 5200 ਸਟੂਡੀਓ ਦਾ ਫੋਨ ਨੰਬਰ ਆ। ਤੁਸੀਂ ਇਲਾਜ ਪੁੱਛ ਸਕਦੇ ਆ, ਇਲਾਜ ਦੱਸ ਸਕਦੇ ਆ। ਭਾਗਮਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪਤਾ ਕਰਨਾ ਸੀ, ਉਹ ਜਿਹੜਾ ਸ਼ੂਗਰ ਤੋਂ ਬਣਾਉਂਦੇ ਨੇ ਜੀ, 100 ਪੱਤਾ ਨਿੰਮ ਦਾ, 100 ਬਦਾਮ, ਹਾਂਜੀ, ਤੇ 100 ਹੈਗੀ ਨਿੱਕੀ ਇਲਾਚੀ, ਹਾਂਜੀ, ਕਾਲੀਆਂ ਮਿਰਚਾਂ, ਪਾਈਆ ਛੋਲੇ, ਕਾਲੀਆਂ ਇਹਨਾਂ 'ਚ ਮਿਰਚਾਂ। ਹੋਰ ਵੀ ਕੁਝ ਪੈਂਦਾ ਆ? ਨਹੀਂ, 5 ਚੀਜ਼ਾਂ ਹੀ ਆ। ਨਹੀਂ, 4 ਹੋਈਆਂ, ਪੰਜਵੀਂ ਕਿਹੜੀ ਆ ਜੀ ਫਿਰ? ਕਾਲੀ ਮਿਰਚ ਗਿਣ ਲਈ ਆ ਤੁਸੀਂ? ਨਹੀਂ ਨਹੀਂ, ਉਹ ਨਹੀਂ ਗਿਣੀ। ਉਹ ਗਿਣੋ ਫਿਰ, ਪੰਜਵੀਂ ਉਹ। ਅੱਛਾ, ਪੰਜਵੀਂ ਕਾਲੀ ਮਿਰਚ ਆ। 100 ਹੀ ਆ ਸਾਰਾ ਕੁਝ। ਹਾਂਜੀ। ਓ ਥੈਂਕ ਯੂ ਭੈਣ ਜੀ, ਸਤਿ ਸ੍ਰੀ ਅਕਾਲ। ਬਸ ਅੱਛਾ ਜੀ, ਆਹੀ ਸਵਾਲ ਸੀਗਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹਦੇ ਤੋਂ ਬਹੁਤ ਫਰਕ ਪਿਆ ਲੋਕਾਂ ਨੂੰ, ਬਹੁਤ ਫਰਕ ਪਿਆ ਆ। ਹੋਮ ਰੈਮਡੀ ਦੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਜੇ ਕਿਹੜੀਆਂ ਬਿਮਾਰੀਆਂ ਪੁੱਛੀਆਂ ਗਈਆਂ, ਜੇ ਕਿਸੇ ਨੂੰ ਉਸ ਦਾ ਇਲਾਜ ਪਤਾ ਆ, ਇਲਾਜ ਤਾਂ ਨਹੀਂ, ਹੋਮ ਰੈਮਡੀਜ਼ ਹੁੰਦੀਆਂ ਆ। ਬਹੁਤ ਸਾਰੇ ਲੋਕਾਂ ਨੂੰ ਆਰਾਮ ਆਉਂਦਾ, ਆਪਣਾ ਐਕਸਪੀਰੀਅੰਸ ਆ, ਉਹ ਤੁਸੀਂ ਦੱਸ ਸਕਦੇ ਜੇ ਲਿਖੀਆਂ ਤਾਂ ਵੀ ਦੱਸੋ। ਅਜਮੇਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਭੈਣ ਜੀ, ਰਾਣੀ ਸੀਗਾ ਵੀ ਉਹ 200 ਗ੍ਰਾਮ ਪਤਾਸੇ ਤੇ ਕਾਲੀ ਮਿਰਚ ਆਪਣੇ ਜਿੱਦਾਂ ਆਪ ਨੂੰ ਰੇਸ਼ਾ ਰੂਸ਼ਾ ਵਾਸਤੇ, ਤਾਂ ਜਿੱਦਾਂ ਸਾਰਾ ਕੁਛ ਫਰਕ ਪੈਂਦਾ ਉਹਦੇ ਨਾਲ। ਉਹ ਮੈਂ ਇਹ ਪੁੱਛਣਾ ਵੀ ਉਹ ਪੀ ਕੇ ਕਿੱਦਾਂ ਲੈਣੀ, ਕਿ ਕਿੰਨਾ ਲੈਣਾ, ਉਹ ਮਤਲਬ ਕਿ ਉਹ ਦੱਸਣ ਸਾਨੂੰ। ਤੁਸੀਂ ਪੀ ਲਿਆ? ਨਹੀਂ, ਮੈਂ ਤਾਂ ਇੱਦਾਂ ਆ, ਮੈਂ ਸੁਣਿਆ ਹੀ ਸੀਗਾ। ਹਜੇ ਤਾਂ ਮੈਂ ਕਾਲੀ ਮਿਰਚ ਤਾਂ ਹੈਗੀ, ਪਤਾਸੇ ਲਿਆਉਣੇ ਆ ਥੋੜ੍ਹੇ ਜਿਹੇ ਹੈਗੇ। ਮੈਂ ਉਹਨਾਂ ਨੂੰ ਦੱਸਿਆ ਸੀ ਕਿ 200 ਗ੍ਰਾਮ ਲਿਆਉਣੇ। ਮੈਂ ਸਿਰਫ ਪੁੱਛਣਾ ਸੀ ਵੀ ਕਿੱਦਾਂ ਵਰਤਣੇ ਹੈਗੇ, ਪੀ ਕੇ ਵਰਤਣੇ ਕਿ ਵਿੱਚ ਪਾ ਕੇ ਕਾਲੀ ਮਿਰਚ ਖਾਣੀ, ਕਿੱਦਾਂ ਖਾਣਾ? ਠੀਕ ਹੈ। ਹਾਂਜੀ ਹਾਂਜੀ, ਰਾਣੀ ਭੈਣ ਜੀ ਨੇ ਦੱਸਿਆ ਸੀਗਾ। ਮੈਂ ਕਿਹਾ ਮੈਂ ਉਹ ਪੁੱਛਦੀ ਚੰਗੀ ਤਰ੍ਹਾਂ, ਉਹ ਜ਼ਰੂਰ ਦੱਸਣ। ਹੈ ਨਾ? ਠੀਕ ਹੈ, ਥੈਂਕ ਯੂ ਜੀ। ਥੈਂਕ ਯੂ। ਦੇਖੋ, ਅੱਜ ਕਈ ਵਾਰੀ ਦੱਸ ਦਿੰਦੇ ਆਪਾਂ ਕਿਲੋ ਕੁ ਬੇਸਣ ਲੈ ਲਿਆ, ਇੱਦਾਂ ਕਰ ਲਿਆ। ਤੁਸੀਂ ਥੋੜ੍ਹੀਆਂ ਚੀਜ਼ਾਂ ਵੀ ਲੈ ਸਕਦੇ ਆ, ਲੈ ਸਕਦੇ ਹੈਗੇ ਆ। ਵੈਸੇ ਤਾਂ ਉਹ ਰਲਾ ਕੇ, ਮੇਰੇ ਖਿਆਲ ਦੇ ਵਿੱਚ, ਕਾਮਨ ਸੈਂਸ ਦੇ ਵਿੱਚ, ਜੇ ਇਹ ਦੇਖਿਆ ਜਾਵੇ, ਇਹ ਚੀਜ਼ਾਂ ਤਾਂ ਕੁੱਟ ਕੇ ਪੀਸ ਕੇ ਤੇ ਦੋਨੇ ਰਲਾ ਕੇ ਖਾਧੀਆਂ ਜਾ ਸਕਦੀਆਂ। ਪਰ ਜੇ ਰਾਣੀ ਜੀ ਹੋਣੀ ਆ ਗਏ ਤੇ ਜ਼ਰੂਰ ਦੱਸਣਗੇ ਕਿ ਕਿੰਨੀਆਂ ਤੇ ਕਿਵੇਂ ਲੈਣੀਆਂ ਆ ਇਹ ਚੀਜ਼। ਸੋ ਉਹ ਜ਼ਰੂਰ ਉਹਨਾਂ ਨੂੰ ਰਿਕੁਐਸਟ ਕਰਦੇ ਆ ਵੀ ਆ ਕੇ ਜ਼ਰੂਰ ਦੱਸ ਦਿਓ ਜੀ। ਸਤਨਾਮ ਸਿੰਘ ਜੀ। ਹਾਂਜੀ, ਇਹ ਕੁਐਸਚਨ ਹੈ, ਬੇਬੀ ਆ 3 ਮਹੀਨੇ ਦੀ ਨਾ, ਜਿੱਦਾਂ ਉਹ ਦੁੱਧ ਕੱਢ ਦਿੰਦੀ ਹੈ ਸਾਰਾ ਹੀ, ਮਤਲਬ ਹਰ ਫੀਡਿੰਗ ਤੇ ਬਾਅਦ ਦੁੱਧ ਕੱਢ ਦਿੰਦੀ ਹੈ। ਕੋਈ ਹੈਗਾ ਕੋਈ? ਉਹ ਫੁੱਟਿਆ ਨਹੀਂ ਕੱਢਦੀ, ਉਦਾਂ ਹੀ ਕੱਢਦੀ ਹੈ ਨਾ? ਹਾਂਜੀ, ਕਿੱਦਾਂ? ਫੁੱਟਿਆ ਹੋਇਆ ਦੁੱਧ ਨਹੀਂ ਕੱਢਦੀ, ਉਦਾਂ ਹੀ ਕੱਢ ਦਿੰਦੀ ਜਿੱਦਾਂ ਪੀਂਦੀ ਆ। ਹਾਂਜੀ, ਉਹਦੇ ਬਾਅਦ ਕੱਢ ਦਿੰਦੀ ਆ। ਕਈ ਵਾਰ ਥੋੜੀ ਦੇਰ ਬਾਅਦ ਕੱਢਦੀ ਆ, ਫਿਰ ਉਹ ਜਿੱਦਾਂ ਦਹੀਂ ਜਿਹਾ ਬਣ ਕੇ, ਪਨੀਰ ਜਿਹਾ ਬਣ ਕੇ ਆਉਂਦਾ ਹੁੰਦਾ। ਕੋਈ ਨਹੀਂ, ਘਬਰਾਓ ਨਾ, ਇਹ ਤਾਂ ਨਾਰਮਲ ਆ। ਉਹ ਰੱਖਦੀ ਨਹੀਂ ਅੰਦਰ। ਨਹੀਂ, ਹਾਂਜੀ, ਹਾਂ, ਡੋਂਟ ਵਰੀ, ਕੋਈ ਨਹੀਂ, ਘਬਰਾਓ ਨਾ, ਆਪਾਂ ਪੁੱਛ ਲੈਂਦੇ ਆ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਜਿਹੜਾ ਛੋਟਾ ਬੱਚਾ ਹੁੰਦਾ ਨਾ, ਤੁਸੀਂ ਉਹ ਪਹਿਲੀ ਵਾਰ ਵੇਖਦੇ ਆ ਵੀ ਬੱਚਾ ਤੇ ਦੁੱਧ ਅੰਦਰ ਰੱਖਦਾ ਹੀ ਨਹੀਂਗਾ, ਨਾਲ ਹੀ ਕੱਢ ਦਿੰਦਾ, ਤੇ ਘਬਰਾਹਟ ਹੁੰਦੀ ਆ ਮਾਂ ਬਾਪ ਨੂੰ। ਸੋ ਇਹਦੇ ਬਾਰੇ ਵੀ ਜੇ ਕਿਸੇ ਨੂੰ ਪਤਾ ਹੋਇਆ ਤੇ ਜ਼ਰੂਰ ਦੱਸਦਾ ਜੀ। ਜਿਹੜੇ ਡਾਕਟਰ ਦੇ ਕਿਹਾ, ਉਹਨੇ ਕਹਿਣਾ ਨਾਰਮਲ ਆ ਜੀ। ਰਾਜ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਮ, ਕਿਸੇ ਨੇ ਪੁੱਛਿਆ ਸੀਗਾ ਕਿ ਬਾਥਰੂਮ ਜਿੱਦਾਂ ਬਹੁਤ ਜ਼ਿਆਦਾ ਆਉਂਦਾ ਹੈ ਨਾ, ਹਾਂਜੀ, ਉਹਦੇ ਲਈ ਦੱਸਿਆ ਸੀਗਾ ਚੰਦਨ ਪ੍ਰਭਾ ਪੱਟੀ, ਹੈ ਨਾ, ਉਹ ਮੰਗਾ ਲੈਣ ਤੇ ਉਹਦੇ ਨਾਲ ਕਾਫੀ ਆਰਾਮ ਆਇਆ। ਮੈਂ ਇੱਥੇ ਰੇਡੀਓ ਤੋਂ ਹੀ ਸੁਣਿਆ ਸੀ, ਮੇਰੇ ਮਦਰ ਨੂੰ ਕਾਫੀ ਪ੍ਰੋਬਲਮ ਸੀ। ਚੰਦਨ ਪ੍ਰਭਾ ਬੱਟੀ, ਠੀਕ ਹੈ ਜੀ। ਹਾਂਜੀ, ਤੇ ਦੂਸਰਾ ਜਿਹੜਾ ਇਹ ਦੁੱਧ ਕਹਿ ਰਹੇ ਆ ਬੱਚੇ ਦਾ ਨਾ, ਦੁੱਧ ਜੇ ਤਾਂ ਜਿੱਦਾਂ ਫਟਿਆ ਕੱਢਦਾ ਉਹ ਤਾਂ ਗੁੱਡ ਆ, ਉਹਦਾ ਤਾਂ ਨਹੀਂ। ਜੇ ਦੂਸਰਾ ਕੱਢਦਾ ਤਾਂ, ਕਿਉਂਕਿ ਮੇਰੇ ਬੇਟੇ ਨੂੰ ਵੀ ਇਹ ਪ੍ਰੋਬਲਮ ਸੀਗੀ, ਤਾਂ ਡਾਕਟਰ ਕਹਿੰਦੇ ਆ ਕਿ ਤੁਸੀਂ ਥੋੜਾ ਦਿਓ ਦੁੱਧ, ਜੇ ਇੱਦਾਂ ਪਾਣੀ ਜਿਹਾ ਕੱਢਦਾ ਪਿਆ ਨਾ, ਇਸ ਤੇ ਨਾਰਮਲ ਆ। ਹਾਂਜੀ, ਤਾਂ ਉਹਨਾਂ ਨੇ ਕੁਛ ਨਹੀਂ ਦਿੱਤਾ ਸੀਗਾ, ਮੈਂ ਵੀ ਚੈੱਕਅਪ ਕਰਵਾਇਆ ਸੀ। ਹਾਂਜੀ, ਨਹੀਂ ਦਿੰਦੇ ਨਹੀਂ ਕੁਛ ਵੀ ਉਹ। ਹਾਂਜੀ, ਬਸ ਇਹੀ ਆ ਕਿ ਜਦੋਂ ਵੀ ਦੁੱਧ ਪਿਲਾਣਾ ਮੋਢੇ ਨਾਲ ਲਗਾ ਲੈਣ ਤੇ ਬਸ ਥੋੜਾ ਪਿਲਾਣ, ਜਿੱਦਾਂ ਜ਼ਿਆਦਾ ਨਾ ਪਿਲਾਣ, ਥੋੜਾ ਕਰਕੇ। ਠੀਕ ਹੈ ਜੀ। ਬਸ ਇਹੀ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਇੱਕ ਦੂਸਰੇ ਨੂੰ ਹੌਸਲਾ ਦਿਓ, ਇਲਾਜ ਦੱਸੋ,
4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਇਲਾਜ ਪੁੱਛ ਸਕਦੇ ਹਾਂ, ਦੱਸ ਸਕਦੇ ਹਾਂ। ਹਰਵੰਸ ਸਿੰਘ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਇਹ ਜਿਹੜੀ ਬੀਬੀ ਦਾ ਪੁੱਛਿਆ ਸੀ ਵੀ ਸੰਗਰਹਿਣੀ ਆ, ਹਾਂਜੀ, ਇਹ ਰਾਹੋਂ ਤੋਂ ਔੜ ਰੋਡ ਤੇ ਇੱਥੇ ਆ ਬਾਈ ਸਾਹਿਬ, ਇੱਥੇ ਆ। ਰਾਹੋਂ ਨਹੀਂ ਜਾਣਾ, ਨਹੀਂ ਹੁਣ ਤਾਂ ਇੰਡੀਆ ਵੈਸੇ ਨਹੀਂ ਜਾਣਾ। ਇੱਥੇ ਜੇ ਕੋਈ ਇਲਾਜ ਹੈਗਾ ਤਾਂ ਦੱਸ ਦਿਓ। ਇਹ ਦੇਸੀ ਇਲਾਜ ਹੈ ਵੈਸੇ, ਉਹ ਦੇਸੀ ਹੁੰਦੇ। ਇੱਥੇ ਦੱਸਣਾ, ਉਹ ਨਹੀਂ ਇੱਥੇ ਰਹਿੰਦੇ ਆ ਉਹ। ਠੀਕ ਹੈ ਜੀ। ਉਹ ਇੱਥੇ ਤਾਂ ਫਿਰ ਕੋਈ ਨਹੀਂ, ਉਹ ਇੰਡੀਆ ਅਸੀਂ ਤਾਂ ਜਾਂਦੇ ਨੇ, ਇੰਡੀਆ ਤੇ ਜਾਂਦੇ ਨੇ। ਠੀਕ ਹੈ, ਉਹ ਸਾਰੇ ਲੋਕ ਜਾਂਦੇ ਨੇ ਨਾ ਹੁਣ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਹਰਵੰਸ ਸਿੰਘ ਜੀ। ਕਿਉਂਕਿ ਜਦੋਂ ਤੁਸੀਂ ਇੱਥੇ ਹੁੰਦੇ ਨਾ, ਤੁਹਾਨੂੰ ਕੋਈ ਕੁਛ ਨਾ ਕੁਛ ਚਾਹੀਦਾ ਹੁੰਦਾ, ਤੇ ਸੰਗਰਾਣੀ ਦਾ ਹੈਗਾ ਆ, ਦੱਸਿਆ ਗਿਆ, ਉਹਦੀ ਫੀਡਬੈਕ ਵੀ ਆਈ ਆ। ਬਿਮਲਾ, ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰੇ ਹਸਬੈਂਡ ਤੇ ਜਿੱਦਾਂ ਉਹਨੇ ਪਾਣੀ ਵਾਲਾ ਕੇਸ ਚੱਕਿਆ ਸੀਗਾ, ਬੋਤਲਾਂ ਵਾਲਾ, ਗੱਡੀ ਚੋਂ ਲਾਉਂਦੇ ਸੀਗੇ, ਤੇ ਉਹਨਾਂ ਦੀਆਂ ਵਿਚਕਾਰ ਲੀਆਂ 2 ਉਂਗਲਾਂ ਜਿਹੜੀਆਂ ਹਨ, ਉਹਨਾਂ 'ਚ ਦਰਦ ਬਹੁਤ ਪੈਂਦੀ ਆ ਪਾਣੀ ਚੱਕਣ ਨਾਲ। ਹਾਂਜੀ, ਡਾਕਟਰ ਦੇ ਵੀ ਆਏ, ਪਰ 10 ਦਿਨ ਹੋਏ, ਦਵਾਈ ਖਾਂਦੇ ਆ, ਕੁਛ ਨਹੀਂ ਫਰਕ ਪੈਂਦਾ। ਦਵਾਈ ਤਾਂ ਪੇਨ ਕਿਲਰ ਹੋਣੇ ਆ ਉਹ। ਹਾਂਜੀ ਹਾਂਜੀ, ਪੇਨ ਕਿਲਰ ਦੀ ਦਿੰਦੇ ਆ। ਹੋਰ ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸੋ। ਬਹੁਤ ਪ੍ਰੋਬਲਮ ਹੈ। ਡਾਕਟਰ ਦੇ ਤਾਂ ਜਾਂਦੇ ਆ, ਉਹਨਾਂ ਨੂੰ ਪੁੱਛਣਾ ਹੁੰਦਾ ਵੀ ਇਹਨਾਂ ਨੂੰ ਹੋਇਆ ਕੀ ਹੈ। ਉਹ ਦੱਸਿਆ ਉਹਨਾਂ ਨੇ ਕੀ ਹੋਇਆ? ਨਹੀਂ, ਕੁਛ ਨਹੀਂ ਦੱਸਿਆ, ਕਹਿੰਦੇ ਆਰਾਮ ਆਊਗਾ। ਤੁਸੀਂ ਪੁੱਛਣਾ ਹੁੰਦਾ ਆ। ਜਿਹੜੇ ਪੇਨ ਕਿਲਰ ਹੁੰਦੇ ਉਹ ਪੇਨ ਕਿਲਰ ਹੀ ਹੁੰਦੇ ਆ, ਉਹਦਾ ਜਿੰਨਾ ਚਿਰ ਖਾਓਗੇ ਆਰਾਮ ਆਉਣਾ ਆ। ਹਾਂਜੀ, ਉਹਨਾਂ ਜੇ ਆਰਾਮ ਰਹਿੰਦਾ, ਫਿਰ ਦੂਜੇ ਟਾਈਮ ਫਿਰ ਉਹੀ ਕੰਮ ਹੁੰਦਾ। ਠੀਕ ਹੈ, ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਪੁੱਛਦੇ ਹਾਂ ਆਪਾਂ। ਦੇਖੋ ਕਿ ਜਾਂ ਤਾਂ ਨਾੜਾਂ ਹੋ ਗਈਆਂ, ਕੁਛ ਤਾਂ ਹੋਇਆ ਆ। ਸੋ ਜੇ ਕਿਸੇ ਦੇ ਹੋਰ ਦੇ ਵੀ ਆ, ਕਈ ਵਾਰੀ ਨਾ ਨਾੜਾਂ ਪੁੱਲ ਹੋ ਜਾਂਦੀਆਂ, ਬਾਹਾਂ ਦੀਆਂ, ਲੱਤਾਂ ਦੀਆਂ, ਬੈਕ ਦੀਆਂ, ਪਰ ਇਹ ਤਾਂ ਉਂਗਲਾਂ ਆ। ਸੀਮਾ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ 2 ਇਲਾਜ ਦੱਸਣੇ ਸੀ। ਇੱਕ, ਕਿਸੇ ਨੂੰ ਅਗਰ ਗਲੇ ਵਿੱਚ ਰੇਸ਼ਾ ਵਗੈਰਾ, ਤੇ ਚਿੱਟਾ ਸੁਹਾਗਾ ਫੁੱਲ ਕਰਕੇ, ਜਿਸ ਤਰ੍ਹਾਂ ਅਸੀਂ ਪੌਪਕਾਰਨ ਫੁੱਲ ਕਰੀਦਾ, ਉਹਨੂੰ ਕਰਕੇ ਤਵੇ ਤੇ ਜਾਂ ਕਿਸੇ ਚੀਜ਼ 'ਚ ਕਰਕੇ ਖਿੱਲ ਬਣਾ ਲੈਣੀ ਉਹਦੀ, ਜਿਹੜਾ ਪੰਜਾਬੀ 'ਚ ਕਹਿੰਦੇ ਖਿੱਲ। ਹਾਂਜੀ, ਪੀਸ ਕੇ ਤੇ ਉਹਨੂੰ ਥੋੜਾ ਥੋੜਾ ਲੈਂਦੇ ਰਹਿਣਾ। ਠੀਕ ਹੈ। ਇੱਕ ਕਿਸੇ ਨੇ ਕਿਹਾ ਸੀ ਕਿ ਵਾਈਟ ਸੈੱਲ ਅਗਰ ਕਿਸੇ ਦੇ ਕੱਢਦੇ ਆ, ਤੇ ਉਹਨਾਂ ਕੋਲ ਕਿ ਬੱਕਰੀ ਦਾ ਦੁੱਧ ਪੀਣਾ, ਉਹਨੂੰ ਬੋਇਲ ਨਹੀਂ ਕਰਨਾ, ਕੱਚਾ ਦੁੱਧ ਪੀਣਾ। ਸੋਦੇ ਪੀ ਲੈਣਾ। ਹਾਂਜੀ, ਕੱਚਾ ਦੁੱਧ ਪੀਣਾ, ਡੇਲੀ ਪੀਣਾ, ਘੱਟੋ ਘੱਟ 1 ਮਹੀਨੇ ਲਈ। ਠੀਕ ਹੈ। ਤੇ ਮੈਂ ਆਪਣੇ ਲਈ ਪੁੱਛਣਾ ਸੀ ਕਿ ਮੈਨੂੰ ਪਾਰਕਿੰਸਨਸ ਹੈ, ਔਰ ਮੇਰਾ ਸੱਜੀ ਲੱਤ ਔਰ ਸਾਡਾ ਬਾਂਹ ਕੰਬਦੀ ਰਹਿੰਦੀ ਹੈ। ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼। ਜ਼ਰੂਰ ਜ਼ਰੂਰ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬੜੀ ਦੇਰ ਹੋਈ ਆ, ਇੱਕ ਇਲਾਜ ਆਇਆ ਸੀਗਾ ਪਾਰਕਿੰਸਨ। ਹਾਂ, ਜੇ ਕਿਸੇ ਨੇ ਲਿਖਿਆ ਆ ਜਿਹੜੇ ਹੱਥ ਪੈਰ ਹਿਲਦੇ ਰਹਿੰਦੇ ਆ, ਉਹਨੂੰ ਪਾਰਕਿੰਸਨ ਕਹਿੰਦੇ ਆ, ਉਹਦੇ ਬਾਰੇ ਇਹਨਾਂ ਨੇ ਪੁੱਛਿਆ। ਅਤੇ ਜੇ ਕਿਸੇ ਨੂੰ ਪਤਾ ਤਾਂ ਪਲੀਜ਼ ਜ਼ਰੂਰ ਦੱਸ ਦਿਓ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। 4082725200 ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਅਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ। ਮੰਗਲਵਾਰ ਨੂੰ ਇਹ ਪ੍ਰੋਗਰਾਮ ਹੁੰਦਾ ਆ 4 ਵਜੇ ਤੋਂ ਲੈ ਕੇ 5:30 ਵਜੇ ਤੱਕ, ਜਿਸ ਦੇ ਵਿੱਚ ਸਾਡੇ ਸਰੋਤੇ ਹੀ ਮਰੀਜ਼ ਹੁੰਦੇ ਆ, ਤਾਂ ਸਰੋਤੇ ਹੀ ਸਾਡੇ ਡਾਕਟਰ ਹੁੰਦੇ ਆ। ਹੋਮ ਰੈਮਡੀ ਦੀ ਗੱਲ ਕਰਦੇ ਆ। ਇਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਡਾਕਟਰ ਨਹੀਂ ਜਿਸ ਦੇ ਕੋਲ ਲਾਇਸੈਂਸ ਹੋਵੇ, ਜਾਂ ਤੁਹਾਨੂੰ ਦਵਾਈ ਲਿਖ ਕੇ ਭੇਜ ਦੇਵੇ, ਜਾਂ ਉਹ ਤੁਹਾਨੂੰ ਦਵਾਈ ਭੇਜ ਦੇਵੇ। ਸਿਰਫ ਅਤੇ ਸਿਰਫ ਅਸੀਂ ਤੁਹਾਡੇ ਤੋਂ ਵੀ ਰਿਕੁਐਸਟ ਕਰਦੇ ਹਾਂ ਕਿ ਜਿਹੜੀਆਂ ਚੀਜ਼ਾਂ ਇੱਥੋਂ ਉਪਲਬਧ ਹੈਗੀਆਂ, ਜਿਹੜੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਵਿੱਚ ਬੈਠ ਕੇ ਲੋਕ ਪੁੱਛਦੇ ਆ, ਉਹ ਇੱਥੋਂ ਚੀਜ਼ਾਂ ਚਾਹੁੰਦੇ ਹੁੰਦੇ। ਜੇ ਤੁਹਾਡੇ ਕੋਲ ਉਹ ਹੋਣ ਤਾਂ ਫਿਰ ਤਾਂ ਹੈ, ਪਰ ਜਦੋਂ ਤੁਸੀਂ ਪੰਜਾਬ ਦੇ ਵਿੱਚ ਕਿਸੇ ਪਿੰਡ ਦਾ ਨਾਂ ਦੱਸਦੇ ਆ, ਜਾਂ ਕਿਸੇ ਦੁਕਾਨ ਦਾ ਨਾਂ ਦੱਸਦੇ ਆ, ਤਾਂ ਸਾਰਿਆਂ ਨੂੰ ਇੰਨਾ ਕਿਰਾਇਆ ਲਾ ਕੇ ਜਾਣਾ ਬਹੁਤ ਮੁਸ਼ਕਿਲ ਹੁੰਦਾ ਆ ਕਿ ਉੱਥੋਂ ਉਹ ਦਵਾਈ ਲੈਣ ਜਾ ਸਕੇ। ਅਤੇ ਦਵਾਈ ਲੈਣੀ ਚਾਹੀਦੀ ਆ ਜਿਹੜੀ ਉਹ ਦਵਾਈ ਦਿੰਦੇ ਆ। ਆਪਾਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ, ਅਤੇ ਹੋਮ ਰੈਮਡੀ ਬਾਰੇ ਪਲੀਜ਼ ਜ਼ਰੂਰ ਦੱਸ ਦਿਆ ਕਰੋ। ਇਹਦਾ ਮਤਲਬ ਇਹ ਨਹੀਂ ਕਿ ਹੋਮ ਰੈਮਡੀਜ਼ ਕੰਮ ਨਹੀਂ ਆਉਂਦੀਆਂ, ਕੰਮ ਬਹੁਤ ਆਉਂਦੀਆਂ। ਤੁਹਾਡੇ ਘਰ ਵਿੱਚ ਪਈਆਂ ਹੁੰਦੀਆਂ ਚੀਜ਼ਾਂ, ਜਾਂ ਉਹ ਸਟੋਰਾਂ ਤੋਂ ਮਿਲ ਜਾਂਦੀਆਂ, ਉਹਨਾਂ ਦੀ ਗੱਲ ਕਰਦੇ ਆ ਤੁਸੀਂ, ਅਤੇ ਉਹ ਜ਼ਰੂਰ ਦੱਸਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਇਹ ਪ੍ਰੋਗਰਾਮ ਐਤਵਾਰ ਨੂੰ ਰਿਪੀਟ ਕੀਤਾ ਜਾਂਦਾ, YouTube ਦੇ ਉੱਤੇ ਹੁੰਦਾ ਆ, ਉੱਥੇ ਵੀ ਉਪਲਬਧ ਆ, ਅਤੇ ਫੋਨ ਦੇ ਉੱਤੇ ਵੀ ਅਪਲੋਡ ਕਰ ਦਿੱਤਾ ਜਾਂਦਾ, ਜਿਹਨੂੰ ਤੁਸੀਂ ਹਫ਼ਤਾ ਭਰ ਸੁਣ ਸਕਦੇ ਆ। ਅੱਗੇ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ 20 ਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸਰਿੰਦਰ ਸਿੰਘ ਕੰਗ, ਬੇਕਰਸਫੀਲਡ, ਪ੍ਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ, ਓਹਾਇਓ, ਸੰਤ ਸਿੰਘ ਤੇ ਦੇਬਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਗਰਮੀਤ ਸਿੰਘ ਚੱਲੀ ਐਸਕਲੋਨ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਟ ਸਲਮਾ, ਮਹਿੰਦਰ ਸਿੰਘ ਚੌਹਾਨ ਮੰਟੇਕਾ, ਬਹਾਦਰ ਸਿੰਘ ਜੀ, ਉਹਨਾਂ ਦਾ ਫੋਨ ਨੰਬਰ 5594920513। ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਤੁਸੀਂ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਭਲੇ ਵਾਲਾ ਕੰਮ ਕਰ ਰਹੇ ਹਾਂ।
ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ। ਅੱਗੇ ਤੁਹਾਡੀਆਂ ਕਾਲਸ ਵੱਲ ਚੱਲਦੇ ਹਾਂ। ਕੁਲਜਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ। ਹਾਂਜੀ, ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ, ਬਹੁਤ ਵਧੀਆ ਸਰੋਤੇ ਦੱਸ ਰਹੇ ਨੇ। ਤੇ ਜਿਹੜਾ ਇੱਕ ਪਹਿਲਾਂ ਕਿਸੇ ਵੀਰ ਜੀ ਨੇ ਪੁੱਛਿਆ ਸੀਗਾ ਵੀ ਮੇਰੀਆਂ ਅੱਖਾਂ 'ਚ ਐਲਰਜੀ ਬਹੁਤ ਆ, ਕੁਛ ਆ, ਜਿਹੜੇ ਬੀਬੀ ਜੀ ਨੇ ਵੀ ਪੁੱਛਿਆ ਸੀਗਾ, ਉਹ ਜਿੱਦਾਂ ਅੱਖਾਂ 'ਚ ਐਲਰਜੀ ਹੋਵੇ, ਚਲੋ ਹੋਰ ਡਰੋਪ ਆਈ ਡਰੋਪਸ ਤੇ ਤੁਸੀਂ ਪਾ ਲਓ, ਗੁਲਾਬ ਦਾ ਅਰਕ ਜਿਹੜਾ ਹੁੰਦਾ ਉਹ ਪਾ ਸਕਦੇ ਆ, ਜਿੱਦਾਂ ਆਈਸ ਦਾ ਪੀਸ ਲੈ ਕੇ ਉਹਨੂੰ ਆਪਾਂ ਅੱਖਾਂ 'ਚ ਘੁਮਾ ਸਕਦੇ ਹਾਂ, ਉਹਦੇ ਨਾਲ ਕਾਫੀ ਐਲਰਜੀ ਦਾ ਫਰਕ ਪੈਂਦਾ ਆ। ਉੱਪਰ ਅੱਖਾਂ ਦੇ ਨਾ ਵਿੱਚ ਜਿੱਦਾਂ ਆਪਾਂ ਸੁਰਮਾ ਪਾਈਦਾ ਨਾ ਉਦਾਂ ਪਾ ਲੈਣਾ। ਤੇ ਕਦੀ ਵੀ ਕਿਸੇ ਥਾਂ ਵੀ ਤੁਹਾਨੂੰ ਮਤਲਬ ਐਲਰਜੀ ਹੋਈ ਹੋਵੇ, ਤੁਸੀਂ ਆਈਸ ਜ਼ਰੂਰ ਉੱਥੇ ਵਰਤੋ। ਠੀਕ। ਤੇ ਇੱਕ ਨੇ ਪੁੱਛਿਆ ਸੀ, ਮੈਨੂੰ ਖੰਘ ਬਹੁਤ ਆਉਂਦੀ ਆ ਹਨਾ, ਖੰਘ ਲਈ 4 ਚੀਜ਼ਾਂ, ਇੱਕ ਮਲੱਠੀ ਤੇ ਦਾਲਚੀਨੀ ਤੇ ਸੁੰਡ, ਇਹ ਬਰਾਬਰ ਲੈਣੀਆਂ, ਜਿੱਦਾਂ 1 ਸਪੂਨ ਲੈ ਲੈਣ ਤੇ ਅੱਧਾ ਸਪੂਨ ਵਿੱਚ ਕਾਲੀ ਮਿਰਚ ਦਾ ਪਾ ਲੈਣ ਤੇ ਉਹਨੂੰ ਜਿੰਨੇ ਸ਼ਹਿਦ 'ਚ ਪੈ ਜਾਣ ਤੇ ਜਿੱਦਾਂ ਬਦਾਮ ਜਿਹੜੀਆਂ ਗੋਲੀਆਂ ਲੈ ਲੈਣ, ਉਹਨੂੰ ਸ਼ੀਸ਼ੀ 'ਚ ਮਿਕਸ ਕਰਕੇ ਰੱਖ ਲੈਣ ਤੇ ਸਵੇਰੇ ਸ਼ਾਮ ਇੱਕ ਲੈਣ। ਉਹ ਖੰਘ ਕਾਫੀ ਫਰਕ ਪੈਂਦਾ, ਉਹਦੇ ਨਾਲ ਹਟ ਜਾਂਦੀ ਹੈ, ਕਿੰਨੀ ਵੀ ਪੁਰਾਣੀ ਖੰਘ ਹੋਵੇ। ਠੀਕ ਹੈ ਜੀ। ਤੇ ਜਾਂ ਫਿਰ ਥੋੜੀ ਜਿਹੀ ਖੰਡ ਲੈ ਕੇ ਤੇ ਘਿਓ ਥੋੜਾ ਜਿਹਾ ਫਰਾਈ ਪੈਨ 'ਚ ਪਾ ਕੇ ਤੇ ਖੰਡ ਨੂੰ ਐ ਜਿੱਦਾਂ ਰਾੜ ਲੈਣ ਤੇ ਉਹ ਖੰਡ ਇੱਕ ਬਣ ਜੂਗੀ ਕੈਂਡੀ ਜੀ ਤਰ੍ਹਾਂ, ਤੇ ਉਹ ਥੋੜੀ ਥੋੜੀ ਖਾਂਦੇ ਰਹਿਣ। ਠੀਕ ਹੈ। ਹਾਂਜੀ, ਉਹਦੇ ਨਾਲ ਫਰਕ ਪੈ ਜਾਊਗਾ। ਤੇ ਬਾਕੀ ਠੀਕ ਠਾਕ ਹੈ। ਹੋਰ ਤੁਸੀਂ ਸੁਣਾਓ ਜੀ? ਠੀਕ ਹੈ ਜੀ, ਥੈਂਕ ਯੂ ਜੀ। ਓਕੇ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਅੱਗੇ ਸਾਡੇ ਨਾਲ ਜੁੜ ਗਏ ਨੇ ਰਾਣੀ ਕਾਲੋਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਉਹੀ ਦੱਸੂਗੀ ਪਤਾਸਿਆਂ ਵਾਲਾ ਵੀ 200 ਗ੍ਰਾਮ ਪਤਾਸੇ ਲੈਣੇ ਆ ਤੇ 50 ਗ੍ਰਾਮ ਕਾਲੀ ਮਿਰਚ ਲੈਣੀ ਆ। ਇਹਨਾਂ ਨੂੰ ਪੀਸ ਕੇ ਮਿਕਸ ਕਰਕੇ ਰੱਖ ਲੈਣਾ। 1 ਚਮਚਾ ਸ਼ਾਮ ਨੂੰ ਸੌਣ ਲੱਗੇ ਕੋਸੇ ਦੁੱਧ ਨਾਲ ਲੈਣਾ। ਇਹ ਹੈ ਕਾਹਦੇ ਲਈ ਉਹ ਵੀ ਦੱਸੋ? ਇਹ ਜੀ ਦੇਖੋ, ਇਹ ਐਲਰਜੀ ਲਈ, ਰੇਸ਼ਾ ਲਈ, ਤੇ ਹੋ ਸਕਦਾ ਇਹਦੇ ਨਾਲ ਖੰਘ ਵੀ ਹਟ ਜਾਵੇ, ਪਰ ਰੇਸ਼ਾ ਐਲਰਜੀ ਦਾ ਤਾਂ ਇਹ ਰਾਮਬਾਣ ਇਲਾਜ ਆ ਜੀ, ਕਿਸੇ ਤਰ੍ਹਾਂ ਦੀ ਵੀ ਐਲਰਜੀ ਹੋਵੇ। ਹਾਂਜੀ, ਛਿੱਕਾਂ ਆਉਂਦੀਆਂ, ਨੱਕ ਵਗਦਾ, ਜਿੱਦਾਂ ਦੀ ਵੀ ਮਰਜ਼ੀ। ਤੇ ਬਾਕੀ ਸੰਗ੍ਰਹਿਣੀ ਲਈ ਉਹਨਾਂ ਨੇ ਪੁੱਛਿਆ ਸੀ, ਇਹ ਆਪਣੇ ਰੇਡੀਓ ਤੋਂ ਹੀ ਕਿਸੇ ਨੇ ਦੱਸਿਆ ਆ, ਜਿੱਦਾਂ ਅੰਬਾਂ ਦੀ ਗਿਟਕ ਲੈਣੀ ਆ, ਉਹਨੂੰ ਪੀਸ ਕੇ ਤੇ ਦਹੀਂ ਦੇ ਨਾਲ ਖਾਣੀ ਆ। ਅੰਬ ਦੇ ਵਿਚਲੀ ਗਿਟਕ ਹੁੰਦੀ ਆ ਜਿਹੜੀ। ਹਾਂਜੀ ਰਾਣੀ ਜੀ, ਬਹੁਤ ਟਾਈਮ ਸਿਰ ਦੱਸਿਆ ਤੁਸੀਂ। ਇਹ ਨਾ ਹੁਣ ਅਗਲੇ ਹਫਤੇ ਤੱਕ ਗੱਲ ਕਰੀ ਜਾਓ ਕਿੱਥੋਂ ਲੈਣੀ। ਅੰਬ ਬਹੁਤ ਆਏ ਹੋ ਸਟੋਰਾਂ ਦੇ ਵਿੱਚ, ਅੰਬ ਬਹੁਤ ਜ਼ਿਆਦਾ ਆਇਓ ਆ। ਅੰਬ ਖਾਓ, ਉਹਦੀ ਗਿਟਕ ਨੂੰ ਕੱਢੋ ਤੇ ਉਹਨੂੰ ਜਦੋਂ ਕੱਟ ਕੇ ਤੇ ਉਹਦੇ ਵਿੱਚੋਂ ਉਹ ਗਿਟਕ ਨਿਕਲਦੀ ਹੁੰਦੀ ਆ, ਉਹਨੂੰ ਤੁਸੀਂ ਪੀਸ ਕੇ ਤੇ ਦਹੀਂ ਦੇ ਨਾਲ ਖਾਣੀ ਆ। ਤੇ ਲੱਸੀ ਦੇ ਵਿੱਚ 1 ਚੁਟਕੀ ਹਿੰਗ ਪਾ ਕੇ ਉਹ ਲੱਸੀ ਪੀਣੀ ਆ। ਤੇ ਲੀਚੀ ਦਾ ਜੂਸ ਜਿੰਨਾ ਪੀ ਹੁੰਦਾ ਜੀ ਉਹ ਪੀਣਾ ਆ। ਤੇ ਔਲੇ ਦਾ ਜੂਸ ਸਵੇਰ ਨੂੰ ਖਾਲੀ ਪੇਟ 2 ਚਮਚੇ ਲੈ ਸਕਦੇ ਆ। ਇਹਦੇ ਨਾਲ ਤਾਂ ਢਿੱਡ ਦੀ ਕੋਈ ਵੀ ਬਿਮਾਰੀ ਰਹਿੰਦੀ ਨਹੀਂ ਹੈਗੀ। ਦੂਜੀ ਗੱਲ ਆ ਬਲਵਿੰਦਰ ਜੀ, ਕਈ ਵਾਰੀ ਆਂਤੜੀਆਂ ਦੇ ਵਿੱਚ ਪ੍ਰੋਬਲਮ ਹੁੰਦੀ ਆ ਤੇ ਉਹਦੇ ਨਾਲ ਦਸਤ ਨਹੀਂ ਹਟਦੇ ਜਿੰਨਾ। ਹਾਂਜੀ, ਉਹਦੇ ਲਈ ਬਹੁਤ ਸੌਖਾ ਇਲਾਜ ਆ ਜੀ। ਹੁਣ ਅਨਾਰ ਵੀ ਮਿਲ ਜਾਣੇ ਆ। ਅਨਾਰ ਦੀਆਂ ਛਿੱਲਾਂ ਲੈਣੀਆਂ, ਛਿੱਲਾਂ ਨੂੰ ਤੇ ਉਹਦੇ ਵਿੱਚ ਜਾਂ ਉਹਦੇ ਫੁੱਲ ਨਾਲ ਫੁੱਲ ਵੀ ਲੈ ਲਓ, ਛਿੱਲਾਂ ਵੀ ਲੈ ਲਓ, ਤੇ ਉਹਦੇ ਵਿੱਚ ਲੌਂਗ 2-3, ਧਨੀਆ ਥੋੜਾ ਜਿਹਾ ਤੇ ਕਾਲੀ ਮਿਰਚ, ਇਹਨਾਂ ਨੂੰ ਮਿਲਾ ਕੇ ਲੈਣਾ। ਇਹਦੇ ਨਾਲ ਬਹੁਤ ਫਰਕ ਪੈਂਦਾ ਜੀ। ਇਹਦਾ ਕਾੜਾ ਵੀ ਬਣਾ ਕੇ ਲੈ ਸਕਦੇ ਆ, ਤੇ ਜੇ ਸੁਕਾ ਲੈਣ ਤਾਂ ਉਹਦੇ ਨਾਲ ਦੀ ਤਾਂ ਰੀਸ ਹੀ ਨਹੀਂ। ਤੇ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਧਨੀਏ ਨੂੰ ਆਪਣੇ ਪੀਸ ਲਓ, ਤੇ ਅਨਾਰ ਦੀਆਂ ਛਿੱਲਾਂ ਵੀ ਬਹੁਤ ਵਧੀਆ ਚੀਜ਼ਾਂ। ਅਨਾਰ ਦੀਆਂ ਛਿੱਲਾਂ ਜੇ ਖਾਲੀ ਪੇਟ ਤੁਸੀਂ 1 ਚਮਚਾ ਲੈਣਾ ਸ਼ੁਰੂ ਕਰ ਦਿੰਦੇ ਆ ਨਾ, ਤੇ ਕਈ ਢਿੱਡ ਦੀਆਂ ਬਿਮਾਰੀਆਂ ਤਾਂ ਉਹ ਕੱਲੀਆਂ ਛਿੱਲਾਂ ਨਾਲ ਹੀ ਠੀਕ ਹੋ ਜਾਂਦੀਆਂ ਆ। ਹਾਂਜੀ, ਤੇ ਬਹੁਤ ਵਧੀਆ ਚੀਜ਼ ਆ। ਦੂਜੀ ਗੱਲ ਆ, ਇੱਕ ਹੋਰ ਆ ਵੀ ਜਿੱਦਾਂ ਪਾਚਨ ਸ਼ਕਤੀ ਆਪਣੀ ਨਹੀਂ ਗੁੱਡ ਹੁੰਦੀ ਤਾਂ ਉਹਦੇ ਨਾਲ ਵੀ ਆਪਾਂ ਨੂੰ ਏਦਾਂ ਮਰੋੜ ਲੱਗੇ ਰਹਿੰਦੇ ਆ। ਤੇ ਉਹਦੇ ਲਈ ਵੀ ਆਪਾਂ ਅਨਾਰ ਦੀਆਂ ਛਿੱਲਾਂ ਨੂੰ ਤੇ ਉਹਦੇ ਨਾਲ 3-4 ਲੌਂਗ ਪਾ ਕੇ ਪਾਣੀ ਦੇ ਵਿੱਚ ਉਬਾਲ ਕੇ ਉਹ ਜੇ ਤੁਸੀਂ ਪੀਨੇ ਆ ਤੇ ਉਹ ਵੀ ਬਹੁਤ ਵਧੀਆ ਚੀਜ਼ ਆ। ਹਾਂਜੀ, ਫਿਰ ਇੱਕ ਆਪਣੇ ਮੈਂ ਦੱਸਣਾ ਸੀ ਵੀ ਜੇ ਕਿਸੇ ਨੇ ਭਾਰ ਘਟਾਉਣਾ ਹੋਵੇ ਤੇ ਨਾਲ ਹੋਰ ਵੀ ਉਹਨੂੰ ਕਈ ਢਿੱਡ ਦੀਆਂ, ਲਿਵਰ ਦੀਆਂ ਪ੍ਰੋਬਲਮਾਂ ਹੋਣ, ਤੇ ਉਹਦੇ ਲਈ ਬਲਵਿੰਦਰ ਜੀ ਜਿਹੜਾ ਆਪਣਾ ਹੁੰਦਾ ਆ ਪੇਠਾ ਜੀ, ਉਹਦਾ 250 ਮਿਲੀਗ੍ਰਾਮ ਸਵੇਰ ਨੂੰ ਜੂਸ ਲੈਣਾ ਖਾਲੀ ਪੇਟ। ਵਿੱਚ ਉਹਦੇ ਸ਼ਹਿਦ ਵੀ ਮਿਲਾ ਸਕਦੇ ਆ, ਕਾਲੀ ਮਿਰਚ ਵੀ ਮਿਲਾ ਸਕਦੇ ਆ। ਮੈਂ ਇੱਕ ਗੱਲ ਦੱਸ ਦੇਵਾਂ, ਜਿਨ੍ਹਾਂ ਨੂੰ ਐਜ਼ਮਾ ਆ ਜਾਂ ਰੇਸ਼ਾ ਬਹੁਤ ਬਣਦੀ ਆ ਉਹ ਇਹ ਬਿਲਕੁਲ ਨਾ ਪੀਣ, ਕਿਉਂਕਿ ਇਹ ਬਹੁਤ ਜ਼ਿਆਦਾ ਠੰਡਾ ਹੁੰਦਾ
ਤਾਂ ਹੀ ਉਹ ਲੋਕ ਇਹਨੂੰ ਗਰਮੀਆਂ ਦੇ ਵਿੱਚ ਪੀਂਦੇ ਆ। ਫਿਰ ਕਾਲੀ ਮਿਰਚ ਨਹੀਂ ਪਾ ਸਕਦੇ ਵਿੱਚ? ਪਾ ਸਕਦੇ। ਮੈਂ ਤਾਂ ਹੀ ਕਿਹਾ ਵੀ ਜੇ ਥੋੜੀ ਬਹੁਤੀ ਕਿਸੇ ਨੂੰ ਰੇਸ਼ਾ ਹੁੰਦੀ ਆ ਤੇ ਉਹ ਸ਼ਹਿਦ ਤੇ ਕਾਲੀ ਮਿਰਚ ਨਾਲ ਮਿਕਸ ਕਰ ਸਕਦੇ ਆ, ਪਰ ਜਿਹਨੂੰ ਐਜ਼ਮਾ ਆ ਉਹ ਆਪਣਾ ਪਹਿਲਾਂ ਦੇਖ ਕੇ ਸੋਚ ਕੇ ਪੀਣ, ਜਿੱਦਾਂ ਇਦਾਂ ਨਾ ਹੋਵੇ ਵੀ ਬਾਅਦ ਚ ਕਹਿਣ ਤੁਹਾਡੇ ਰੇਡੀਓ ਤੇ ਜੀ ਦੱਸਿਆ ਸੀ, ਇਸ ਕਰਕੇ ਅਸੀਂ ਦੇਖੋ ਬਾਏ ਗਰਮੀ ਤਾਂ ਰਾਣੀ ਜੀ ਹੁੰਦੀ ਆ, ਬੋਡੀ ਚ ਹੁੰਦੀ ਆ ਸਾਰਿਆਂ ਨੂੰ, ਮੈਂ ਕਿਹਾ ਨਾ। ਹਾਂਜੀ, ਤੇ ਉਹ ਪਰ ਇਹਦੇ ਨਾਲ ਏਦਾਂ ਆ ਵੀ ਇਹਨਾਂ ਤੁਹਾਡੇ ਅੰਦਰਲੀਆਂ ਬਹੁਤ ਬਿਮਾਰੀਆਂ ਵੀ ਠੀਕ ਹੁੰਦੀਆਂ ਤੇ weight ਬਹੁਤ ਲੂਜ਼ ਹੁੰਦਾ ਜੀ। ਠੀਕ ਹੈ। ਅੱਛਾ ਜੀ, ਇੱਕ ਬਲਵਿੰਦਰ ਜੀ ਜਿਨ੍ਹਾਂ ਨੂੰ ਬਾਏ ਬਹੁਤ ਹੁੰਦੀ ਆ, ਉਹਦੇ ਲਈ ਮੈਂ ਬਹੁਤ ਵਧੀਆ ਚੀਜ਼ ਦੱਸਣ ਲੱਗੀ ਆ। ਕਹਿੰਦੇ ਹੁੰਦੇ ਪਜੀਰੀ ਦੀ ਪਜੀਰੀ ਤੇ ਆਰਾਮ ਦਾ ਆਰਾਮ ਵੀ ਆਊਗਾ। ਤੁਸੀਂ ਜੀ ਅੱਧਾ ਪਾਈਆ ਹਲਦੀ ਲੈ ਲੈਣੀ ਆ ਤੇ ਨਾਲ ਤੁਸੀਂ ਪਿਓਰ ਹਲਦੀ ਲਿਓ ਜੀ, ਦੇਖ ਕੇ ਏਦਾਂ ਨਾ ਹੋਵੇ ਵੀ ਆਮ ਹੀ ਲੈ ਲਓ ਮਿਲਾਵਟ ਜੀ, ਜਾਂ ਆਰਗੈਨਿਕ ਲੈ ਲਿਓ ਵਧੀਆ ਹਲਦੀ, ਤੁਹਾਨੂੰ ਪਤਾ ਹੀ ਆ। ਉਹਨੂੰ ਤੁਸੀਂ ਗਾਂ ਦੇ ਦੁੱਧ ਦੇ ਵਿੱਚ, ਕਿਉਂਕਿ ਇੱਥੇ ਤਾਂ ਗਾਈਆਂ ਦਾ ਹੀ ਮਿਲਦਾ, ਉਹਦੇ 'ਚ ਤੁਸੀਂ ਉਸ ਹਿਸਾਬ ਨਾਲ ਗਾਂ ਦਾ ਦੁੱਧ ਲੈਣਾ ਕਿ ਤੁਸੀਂ ਜਦੋਂ ਉਹਨੂੰ ਕਾੜ ਕੇ ਉਹਦਾ ਖੋਆ ਬਣਾਉਣਾ ਆ, ਵਿੱਚੇ ਹਲਦੀ ਵਿੱਚੇ ਉਹ ਦੁੱਧ ਦਾ। ਹਾਂਜੀ, ਤੇ ਸਮਝ ਲਓ ਵੀ ਅੱਧਾ ਪਾਈਆ ਜੇ ਹਲਦੀ ਆ ਤਾਂ ਤੁਸੀਂ 2 ਜਿੱਦਾਂ ਹੁਣ ਮੈਨੂੰ ਤਾਂ ਪੁਰਾਣੀ ਕਿਤਾਬ ਆ ਮੇਰੇ ਕੋਲ ਬਹੁਤ ਵਧੀਆ, ਹਿਮਾਲਿਆ ਦੀਆਂ ਬੂਟੀਆਂ ਦੀਆਂ ਗੱਲਾਂ ਬਾਤਾਂ ਇਹਦੇ ਵਿੱਚ ਆ, ਤਾਂ ਕਰਕੇ ਮੈਨੂੰ ਪਤਾ ਨਹੀਂ, ਉਹਨਾਂ ਨੇ ਸੇਰਾਂ ਦੇ ਹਿਸਾਬ ਨਾਲ ਦੱਸਿਆ ਆ ਬਈ ਅੱਧਾ ਪਾਈਆ ਤੁਸੀਂ ਹਲਦੀ ਲੈਣੀ ਆ ਤੇ 2 ਸੇਰ ਦੁੱਧ ਲੈਣਾ ਗਾਂ ਦਾ। ਉਹਦੇ ਵਿੱਚ ਤੁਸੀਂ ਕਾੜ ਕੇ ਖੋਆ ਬਣਾ ਲੈਣਾ। ਜਦੋਂ ਉਹ ਖੋਆ ਬਣ ਜਾਵੇ ਤੁਸੀਂ ਉਸ ਖੋਏ ਨੂੰ ਘੇ 'ਚ ਭੁੰਨਣਾ ਆ। ਠੀਕ ਆ। ਘੇ 'ਚ ਭੁੰਨ ਕੇ ਉਹਦੇ 'ਚ ਤੁਸੀਂ ਖੰਡ ਮਿਲਾ ਲੈਣੀ ਆ ਆਪਣੀ ਮਰਜ਼ੀ ਅਨੁਸਾਰ, ਜਿੰਨਾ ਮਿੱਠਾ ਖਾਂਦੇ ਆ। ਉਹਦੇ 22 ਲੱਡੂ ਬਣਾ ਲੈਣੇ ਆ ਤੁਸੀਂ। ਠੀਕ ਆ। ਹਾਂਜੀ, 22 ਲੱਡੂ ਤੁਸੀਂ 11 ਦਿਨਾਂ 'ਚ ਖਾਣੇ ਆ, ਇੱਕ ਸਵੇਰੇ ਇੱਕ ਸ਼ਾਮ। ਹਾਂਜੀ, ਇਹਦੇ ਨਾਲ ਤੁਹਾਨੂੰ ਕੋਈ ਵੀ ਕਹਿੰਦੇ ਹੁੰਦੇ ਬਾਦੀ ਵਾਲਾ ਰੋਗ ਆ ਨਾ, ਜਿਹੜਾ ਤੁਹਾਨੂੰ ਬਾਏ ਕਰਕੇ ਹੁੰਦਾ, ਜਿਹੜਾ ਕਈਆਂ ਦੇ ਬਾਈ ਨਾਲ ਦਰਦਾਂ ਹੋਣ ਲੱਗ ਜਾਂਦੀਆਂ, ਜੋ ਵੀ ਜਿੱਦਾਂ ਵੀ ਹੈ ਨਾ, ਉਹ ਬਿਲਕੁਲ ਠੀਕ ਹੋ ਜਾਂਦੀਆਂ ਆ। ਤੇ ਇੱਕ ਕਹਿੰਦੇ ਸੀ ਕਿ ਹੱਥ ਪੈਰ ਜਿਨ੍ਹਾਂ ਦੇ ਹਿਲਦੇ ਆ, ਹਾਂਜੀ, 5-7 ਮਨੱਕੇ ਉਹ ਪਾਣੀ 'ਚ ਭੇ ਲਿਆ ਕਰਨ ਰਾਤ ਨੂੰ ਆਪਣੀ ਬੋਡੀ ਮੁਤਾਬਕ। ਜੇ ਉਹ ਪਚਾ ਸਕਦੇ ਆ ਤਾਂ 7 ਤੋਂ 9 ਵੀ ਕਰ ਸਕਦੇ ਆ। ਸਵੇਰੇ ਉੱਠ ਕੇ ਉਹਨਾਂ ਨੇ ਉਹ ਪਾਣੀ ਵੀ ਪੀ ਲੈਣਾ ਤੇ ਉਹ ਮਨੱਕੇ ਵੀ ਖਾ ਲੈਣੇ ਆ। ਇਹਦੇ ਨਾਲ ਕਾਫੀ ਫਰਕ ਪਊਗਾ। ਹਾਂਜੀ, ਜਿਨ੍ਹਾਂ ਦਾ ਇੱਕ ਛੋਟਾ ਬੱਚਾ ਕਹਿੰਦੇ ਸੀ ਕਿ ਦੁੱਧ ਬਹੁਤ ਸੁੱਟਦਾ, ਕਿਉਂਕਿ ਦੁੱਧ ਸੁੱਟਣ ਤੋਂ ਡਾਕਟਰ ਨੇ ਕੋਈ ਦਵਾਈ ਨਹੀਂ ਦੇਣੀ ਨਾ, ਉਹਦੇ ਲਈ ਆਪਾਂ ਨੂੰ ਕੋਈ ਬੱਚੇ ਲਈ ਦਵਾਈ ਵਰਤਣੀ ਚਾਹੀਦੀ, ਕਿਉਂਕਿ ਬੱਚਾ ਬਹੁਤ ਛੋਟਾ ਆ। ਇਸ ਕਰਕੇ ਉਹਦੀ ਵਰੀ ਕਰਨ ਦੀ ਲੋੜ ਨਹੀਂ, ਸਿਰਫ ਇੰਨਾ ਖਿਆਲ ਰੱਖਿਆ ਕਰਨ ਕਿ ਇੱਕ ਤਾਂ ਦੁੱਧ ਪਿਲਾਉਣ ਤੋਂ ਬਾਅਦ ਉਹਨੂੰ ਜ਼ਿਆਦਾ ਹਿਲਾਇਆ ਨਾ ਕਰਨ, ਥੋੜਾ ਆਪਣੇ ਸਿਰਫ ਨਾਲ ਲਾ ਕੇ ਉਹਦਾ ਢਕਾਰ ਜਿਹਾ ਦਵਾ ਲਿਆ ਕਰਨ। ਦੂਜੀ ਗੱਲ, ਜਿਹੜੀ ਇੱਕ ਕਾਰ ਸੀਟ ਹੁੰਦੀ ਆ ਨਾ ਬੱਚੇ ਲਈ, ਉਹਦੇ ਦੁੱਧ ਪਿਲਾਉਣ ਤੋਂ ਬਾਅਦ ਉਹਨੂੰ ਉਹਦੇ ਵਿੱਚ ਬਿਠਾਇਆ ਕਰਨ ਕਿ ਉਹਦਾ ਸਿਰ ਥੋੜਾ ਤਾਂ ਨੂੰ ਉੱਪਰ ਉੱਚਾ ਰਵੇ, ਉਹਨੂੰ ਲੰਮਾ ਨਾ ਪਾਇਆ ਕਰਨ। ਹਾਂਜੀ, ਉਹ ਇੱਕ ਨਾਰਮਲ ਚੀਜ਼ ਵੀ ਦੱਸਦੀ ਹੈ ਕਿ ਤੁਸੀਂ ਕਾਰ ਵਿੱਚ ਨਹੀਂ ਲੈ ਕੇ ਜਾਣਾ, ਉਹ ਇੱਕ ਉਦਾਂ ਰੱਖਣ ਲਈ ਹੁੰਦਾ ਆ, ਉਹੀ ਆਪਣੇ ਘਰ ਹੀ ਰੱਖਣ ਲਈ ਇੱਕ ਸੀਟ ਜੇ ਬੱਚੇ ਦੀ ਹੁੰਦੀ ਆ, ਤੇ ਉਹਦੇ ਵਿੱਚ ਦੁੱਧ ਪਿਲਾ ਕੇ ਤੇ ਉਹਦੇ ਵਿੱਚ ਥੋੜਾ, ਕਿਉਂਕਿ ਡਾਕਟਰ ਨੇ ਹੀ ਦੱਸਿਆ ਹੋਇਆ ਕਿ ਥੋੜਾ ਤੁਸੀਂ ਬੱਚੇ ਦਾ ਸਿਰ ਜਿਹੜਾ ਹਮੇਸ਼ਾ ਏਦਾਂ ਦੁੱਧ ਪਿਲਾਉਣ ਤੋਂ ਬਾਅਦ ਉਹਨੂੰ ਉੱਚਾ ਰੱਖੋ, ਤੇ ਫਿਰ ਉਹ ਕਾਫੀ ਹੱਦ ਤੱਕ ਹੌਲੀ ਠੀਕ ਹੁੰਦਾ ਉਹਨੇ ਆਪਣੇ ਆਪੇ ਠੀਕ ਹੋ ਜਾਣਾ। ਉਹਦੇ ਲਈ ਕੋਈ ਦਵਾਈ ਨਾ ਯੂਜ਼ ਕਰਨ, ਕਿਉਂਕਿ ਬਹੁਤਾ ਛੋਟਾ ਆ ਬੱਚਾ। ਹਾਂਜੀ, ਓਕੇ ਬਲਵਿੰਦਰ ਜੀ, ਜੇ ਮੈਨੂੰ ਕੋਈ ਹੋਰ ਦਿਸਿਆ ਤਾਂ ਮੈਂ ਜ਼ਰੂਰ ਦੱਸਣਾਉਂਗੀ। ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਅਗਲੇ ਸਾਡੇ ਕਾਲਰ ਨੇ ਅਮਰਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਵਧੀਆ ਚੱਲ ਰਿਹਾ ਸ਼ੋਅ ਤੁਹਾਡਾ, ਬੜੀ ਵਧੀਆ ਗੱਲਾਂ ਬਾਤਾਂ ਕਰਦੇ, ਬੜਾ ਵਧੀਆ, ਬਹੁਤ ਇੰਜੋਏ ਕਰਦੇ ਆ, ਨਾਲ ਸਿੱਖਦੇ ਵੀ ਆ, ਸੁਣਦੇ ਵੀ ਕੁਛ, ਬਹੁਤ ਵਧੀਆ, ਬਹੁਤ ਵਧੀਆ। ਧੰਨਵਾਦ ਜੀ। ਹਾਂਜੀ, ਤੇ ਮੈਂ ਪੁੱਛਣਾ ਸੀ, ਸਾਡੇ ਫਰੈਂਡ ਆ, ਉਹਨਾਂ ਦੇ ਨੱਕ ਦੇ ਵਿੱਚ ਮਾਸ ਵੱਧ ਜਾਂਦਾ ਹੈ। ਠੀਕ ਆ। ਤੇ ਉਹਦੇ ਲਈ ਕੁਛ ਪੁੱਛਣਾ ਚਾਹੁੰਦੇ ਆ। ਉਹਨਾਂ ਨੇ ਸਰਜਰੀ ਵੀ ਕਰਾਈ ਆ, ਮੁੜ ਕੇ ਫੇਰ ਹੋ ਜਾਂਦਾ। ਉਹ ਤਾਂ ਦੇਖੋ ਜਿਹੜੀ ਵੀ ਸਰਜਰੀ ਕਰਾਉਂਗੇ ਨਾ ਉਹ ਵਾਪਸ ਆ ਜਾਂਦਾ ਆ, ਪਰ ਬੜਾ ਸੌਖਾ ਜਿਹਾ ਤਰੀਕਾ ਆ, ਆਪਾਂ ਵੇਟ ਕਰਦੇ ਆ ਕੌਣ ਦੱਸਦਾ ਹੈ। ਹਾਂਜੀ, ਠੀਕ ਹੈ। ਠੀਕ ਹੈ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ। ਬਲਜਿੰਦਰ ਬੈਂਸ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਤਾਂ ਇੱਕ ਮੇਰਾ ਕੁਐਸਚਨ ਆ, ਜਿੱਦਾਂ ਮੇਰਾ ਮੁੰਡਾ ਜਿਹੜਾ ਨਾ ਉਹ ਮਸਲ ਜਿਹਾ ਬਹੁਤ ਸਟੈਚ ਰਹਿੰਦੇ ਆ, ਬਹੁਤ ਜਦੋਂ ਚੱਕ ਨਹੀਂ ਹੁੰਦੀ ਉੱਤੇ ਨਾ ਬਾਂਹ ਪਿੱਛੇ ਨੂੰ ਘੁਮਾ ਹੁੰਦੀ ਆ ਉਹ, ਤਾਂ ਉਹ ਬਹੁਤ ਪ੍ਰੋਬਲਮ ਆ ਮੈਨੂੰ। ਮੁੰਡਾ ਫਰੀਜ਼ ਆ, ਐਕਸਰਸਾਈਜ਼ ਕਰਨੀ ਪੈਣੀ ਆ। ਐਕਸਰਸਾਈਜ਼ ਜਿਹੜੇ ਜਾਂਦੀ ਆ ਮੈਂ, ਫਰਕ ਨਹੀਂ ਪੈਂਦਾ ਕੁਛ। ਠੀਕ ਆ। ਹਾਂਜੀ, ਤਾਂ ਇੱਕ ਹੋਰ ਮੁੰਡਿਆਂ ਦੀ ਪ੍ਰੋਬਲਮ, ਉਹਦੇ 2 ਮੁੰਡੇ ਫਰੀਜ਼ ਹੋਏ ਆ, ਉਹ ਕਹਿੰਦੀ ਉੱਤੇ ਨੂੰ ਨਹੀਂ। ਤੁਹਾਡੇ ਫੋਨ 'ਚ ਆਵਾਜ਼ ਬਹੁਤ ਆਉਂਦੀ ਹੈ। ਇੱਕ ਮਿੰਟ ਹੈ। ਹਾਂਜੀ ਜੀ, ਉਹਦੇ 2 ਮੁੰਡੇ ਫਰੀਜ਼ ਆ, ਕਹਿੰਦੀ ਨੀਵੀਂ ਪਾਉਣੀ ਜਰਾ ਕ, ਤਾਂ ਫੇਰ 2 ਮੁੰਡੇ ਫਰੀਜ਼ ਹੋ ਜਾਂਦੇ, ਫਿਰ ਚੱਕ ਨਹੀਂ ਹੁੰਦੇ ਉੱਤੇ ਨੂੰ ਫੇਰ। ਠੀਕ। ਹਾਂਜੀ,
ਤਾਂ ਇੱਕ ਹੋਰ ਮੇਰਾ ਕੁਐਸਚਨ ਆ, ਜਿੱਦਾਂ ਸਾਡੇ ਮੇਰੇ ਹਸਬੈਂਡ ਆ, ਉਹਨਾਂ ਨੂੰ ਬਾਥਰੂਮ ਦੀ ਬਹੁਤ ਪ੍ਰੋਬਲਮ ਆ। ਠੀਕ ਆ। ਹਾਂਜੀ, ਜਿੱਦਾਂ ਉੱਦਾਂ ਦਾ ਡਾਕਟਰ ਨੇ ਦਿੱਤੇ ਸੀ, ਠੀਕ ਠੂਕ ਹੋ ਗਏ, ਥੋੜੇ ਕੁ ਚਿਰ ਬਾਅਦ ਠੀਕ ਹੋ ਜਾਂਦਾ, ਤੇ ਬਾਥਰੂਮ ਕੰਟਰੋਲ ਨਹੀਂ ਹੁੰਦਾ ਹੈਗਾ, ਸੁੱਤਿਆਂ ਨੂੰ ਪਤਾ ਨਹੀਂ ਲੱਗਦਾ। ਠੀਕ ਹੈ, ਹਾਂਜੀ, ਓਕੇ ਜੀ। ਓਕੇ ਜੀ, ਥੈਂਕ ਯੂ ਜੀ। ਅਗਲੇ ਸਾਡੇ ਕਾਲਰ ਨੇ ਰਣਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਉਹ ਦੱਸਣਾ ਸੀਗਾ, ਉਹ ਜਿਹੜੇ ਕਹਿੰਦੇ ਸੀ ਪਾਣੀ ਦੀਆਂ ਬੋਤਲਾਂ ਚੱਕੀਆਂ ਤੇ ਉਂਗਲਾਂ ਨੂੰ ਕੁਝ ਹੋ ਗਿਆ ਹੈ ਨਾ। ਹਾਂਜੀ, ਉਹਦੇ ਵਾਸਤੇ ਮੇਰੀ ਅੱਡੀ ਦੁਖੀ ਸੀ ਤੇ ਮੈਂ ਇਹ ਯੂਜ਼ ਕੀਤਾ ਆ, ਆਈਸੀ ਹੌਟ ਆ, ਇਹ ਮਲਣ ਵਾਲੀ ਟਿਊਬ ਆ। ਹਾਂਜੀ ਹਾਂਜੀ, ਜੈਲ ਦੀ ਤਰ੍ਹਾਂ ਆ। ਹਾਂਜੀ, ਇਹ ਲਾ ਕੇ ਤੇ ਤੁਸੀਂ ਨਾਰਮਲੀ ਮਲ ਕੇ ਤੇ ਉੱਤੇ ਤੁਸੀਂ ਕੱਪੜਾ ਬੰਨ ਲਓ ਕੋਈ ਵੀ, ਤੇ ਇਹ ਬਹੁਤ ਜਲਦੀ ਫਾਇਦਾ ਦਿੰਦਾ ਆ। ਮੇਰੇ ਹਸਬੈਂਡ ਦੇ ਮੋਢੇ ਵੀ ਦੁਖਦੇ ਸੀਗੇ, ਉਹਨਾਂ ਨੇ ਵੀ ਟਰਾਈ ਕੀਤਾ, ਉਹਨਾਂ ਨੂੰ ਵੀ ਮੋਢਿਆਂ ਨੂੰ ਆਰਾਮ ਆ ਗਿਆ, ਹਨਾ। ਠੀਕ ਹੈ, ਸੋ ਟਰਾਈ ਕਰਕੇ ਵੇਖ ਲੈਣ। ਆਈਸੀ ਹੌਟ ਆ ਇਹਦਾ ਨਾਂ। ਹਾਂਜੀ ਹਾਂਜੀ, ਹੈਗੀ। ਹਾਂਜੀ ਹਾਂਜੀ, ਥੈਂਕ ਯੂ ਜੀ। ਦੇਖ ਲੈਣ ਟਰਾਈ ਕਰਕੇ। ਹਾਂਜੀ, ਓਕੇ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਬਲਵਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਇੱਕ ਤਾਂ ਉਹ ਮੈਂ ਰਾਣੀ ਜੀ ਨੂੰ ਪੁੱਛਿਆ ਸੀ। ਤੁਹਾਡੀ ਆਵਾਜ਼ ਨਹੀਂ ਆਉਂਦੀ। ਹੈਲੋ, ਹਾਂਜੀ, ਹੁਣ ਦੱਸੋ ਕੀ ਪੁੱਛਣਾ ਸੀ? ਮੈਂ ਦੱਸਣਾ ਸੀ। ਹਾਂਜੀ, ਦੱਸੋ। ਹਾਂਜੀ, ਉਹ ਜਿਹੜਾ ਕੈਂਸਰ ਦੀ ਰੈਮਡੀ ਰਾਣੀ ਜੀ ਨੇ ਪੁੱਛਿਆ ਸੀ, ਤੇ ਕੋਈ ਵੀ ਵਰਤ ਸਕਦਾ ਉਹਨੂੰ, ਆਮ ਨਾਰਮਲ ਬੰਦਾ ਵੀ ਵਰਤ ਸਕਦਾ। ਇੱਥੇ ਪੰਜਾਬੀ ਰੇਡੀਓ ਤੇ ਵੀ ਦੱਸਿਆ ਸੀਗਾ ਉਹ। ਹਾਂਜੀ, ਤੇ ਹਾਂਜੀ, 400 ਗ੍ਰਾਮ ਕਣਕ ਲੈਣੀ ਆ। ਹਾਂਜੀ, 400 ਗ੍ਰਾਮ ਅਖਰੋਟ ਲੈਣੇ ਆ। 12 ਲਸਣ ਦੀਆਂ ਕਲੀਆਂ ਲੈਣੀਆਂ। 15 ਨਿੰਬੂ ਲੈਣੇ ਆ। ਪਹਿਲਾਂ ਮੈਂ ਕੁਆਂਟਿਟੀ ਦੱਸ ਦਿੰਦੀ ਹਾਂ ਕਿੰਨਾ ਕਿੰਨਾ ਲੈਣਾ ਮਤਲਬ। ਤੇ 1 ਕਿਲੋ ਸ਼ਹਿਦ। ਤੇ ਇਹਨੂੰ ਜਿਹੜੀ ਕਣਕ ਆ ਇਹਨੂੰ ਭਿਉਂ ਦੇਣਾ ਕੱਚ ਦੇ ਵਰਤਮਾਨ ਚ ਜਾਂ ਬੋਤਲ, ਤੁਹਾਡੇ ਕੋਲ ਕੋਈ ਵੀ ਹੈ। ਸਾਰੀ ਰਾਤ ਭਿੱਜਿਆ ਰਹਿਣ ਦੇਣਾ। ਫਿਰ ਸਵੇਰ ਨੂੰ ਇਹ ਚੋਂ ਪਾਣੀ ਕੱਢ ਦੇਣਾ, ਛਾਣ ਦੇਣਾ। ਇਹਨੂੰ ਕੱਚ ਦੀ ਬੋਤਲ 'ਚ ਹੀ ਪਾ ਦੇਣਾ। ਮੈਂ ਤਾਂ ਜਿਹੜਾ ਮੇਰੇ ਕੋਲ ਸੀਗਾ ਲਿਖਿਆ ਹੋਇਆ ਉਹ 'ਚ ਤਾਂ ਇਵੇਂ ਹੀ ਆ ਵੀ ਕੱਚ ਦੀ ਬੋਤਲ 'ਚ ਪਾਉਣਾ ਵਾ। ਤੇ ਵੀ ਜਾਂ ਤੁਸੀਂ ਕੱਪੜੇ 'ਚ ਬੰਨ੍ਹ ਕੇ ਵੀ ਇਹਦੇ ਜਾਂਦੀ ਇਹਨੂੰ ਭੰਗਾਰਨਾ ਹੈ। 24 ਘੰਟੇ ਜਾਂਦੀ ਇੱਦਾਂ ਹੀ ਰੱਖਣੇ ਆ ਇਹ ਕੱਚ ਦੀ ਬੋਤਲ 'ਚ ਹੀ, ਉਹ ਪੁਗਰ ਜਾਣਗੇ। ਤੇ ਉਸ ਤੋਂ ਬਾਅਦ ਇਹਨੂੰ ਖਰੋਟਾਂ ਨੂੰ ਗ੍ਰਾਇੰਡ ਕਰੋ ਤੇ ਇਹਨੂੰ ਕਣਕ ਨੂੰ ਗ੍ਰਾਇੰਡ ਕਰ ਲਓ। 5 ਨਿੰਬੂ ਸਨੇ ਛਿੱਲੜ ਗ੍ਰਾਇੰਡ ਕਰਨੇ ਆ ਤੇ 12 ਲਸਣ ਦੀਆਂ ਕਲੀਆਂ ਇਹਦੇ ਵਿੱਚ ਗ੍ਰਾਇੰਡ ਕਰ ਲਓ। ਤੇ ਉਸ ਤੋਂ ਬਾਅਦ ਗ੍ਰਾਇੰਡ ਕਰਕੇ 10 ਨਿੰਬੂਆਂ ਦਾ ਰਸ ਇਹਦੇ ਤੇ ਉੱਤੇ ਵਿੱਚ ਨਿਚੋੜ ਦੇਣਾ। ਉਸ ਤੋਂ ਬਾਅਦ ਕਿਲੋ ਸ਼ਹਿਦ ਜਿਹੜਾ ਲੈਣਾ ਹੈ ਤੇ ਤੁਸੀਂ ਉਹਦੇ ਵਿੱਚ ਇਹਨੂੰ ਮਿਕਸ ਕਰ ਦੇਣਾ। ਲੱਕੜ ਦੇ ਚਮਚੇ ਨਾਲ ਹਿਲਾਉਣਾ ਹੈ। ਫਿਰ ਫਰਿੱਜ ਦੇ ਵਿੱਚ ਇਹਨੂੰ ਰੱਖ ਦੇਣਾ 3 ਦਿਨ। 3 ਦਿਨਾਂ ਬਾਅਦ ਤੁਸੀਂ ਜਿਹੜਾ ਨੋਰਮਲ ਬੰਦਾ ਕਿਸੇ ਨੇ ਲੈਣਾ, ਇਹ ਕਈ ਬਿਮਾਰੀਆਂ ਬਹੁਤ ਠੀਕ ਹੁੰਦੀਆਂ ਇਹ ਤੋਂ। ਜਿਹੜੇ ਨੋਰਮਲ ਬੰਦੇ ਨੇ ਲੈਣਾ ਉਹ 2 ਚਮਚੇ ਛੋਟੇ, ਤੇ ਵੱਡਾ ਹੋਵੇ ਤਾਂ 1 ਚਮਚਾ। ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ। ਜਿਹੜਾ ਕੈਂਸਰ ਪੇਸ਼ੈਂਟ ਆ ਉਹਨੇ 2-2 ਘੰਟੇ ਬਾਅਦ ਲੈਣੇ ਆ। 1 ਵੱਡਾ ਚਮਚਾ, ਛੋਟੇ 2 ਚਮਚੇ। ਹਾਂਜੀ, ਠੀਕ ਹੈ। ਹਾਂਜੀ, ਇਹ ਤੇ ਪੰਜਾਬੀ ਰੇਡੀਓ ਤੇ ਦੱਸੀ ਸੀ, ਮੇਰਾ ਖਿਆਲ ਸੁਰਿੰਦਰ ਸੰਘਾ ਨੇ ਦੱਸੀ ਸੀ ਇਹ। ਤੇ ਅਖਰੋਟ ਜੇ ਟਰਾਈ ਕਰਨ ਤਾਂ ਕੱਢੇ ਹੋਏ ਨਾ ਲੈਣ, ਸਾਗ ਤੇ ਆਪਦੇ ਕੱਢ ਕੇ ਲੈਣ ਤਾਂ ਹੋਰ ਵੀ ਜ਼ਿਆਦਾ ਬੈਟਰ ਹੋਊਗਾ ਇਹ। ਤੇ ਇੱਕ ਆ ਜਿਹੜਾ ਸ਼ੂਗਰ ਲਈ ਮੈਂ ਦੱਸਣਾ ਸੀ, ਉਹ ਵੀ ਰੈਮਡੀ ਵਧੀਆ ਹੈ ਜਿਹੜੀ ਨਿੰਮ ਦੇ ਪੱਤਿਆਂ ਵਾਲੀ ਆ। ਤੇ ਮੈਂ ਇੱਕ ਹੋਰ ਵੀ ਦੱਸ ਦਿੰਦੀ ਹਾਂ, ਮੈਂ ਪਿਛਲੇ ਹਫ਼ਤੇ ਹੀ ਸੁਣਿਆ ਸੀ। ਤੇ ਉਹ 100 ਗ੍ਰਾਮ ਕਣਕ ਲੈਣੀ ਆ। 100 ਗ੍ਰਾਮ ਕਲੌਂਜੀ ਲੈਣੀ ਆ ਤੇ 100 ਗ੍ਰਾਮ ਹੀ ਜੌਂ ਲੈਣੇ ਆ। ਠੀਕ ਹੈ ਜੀ। ਹਾਂਜੀ, ਇਹਨਾਂ ਨੂੰ ਰਾਤ ਨੂੰ ਭਿਉਂ ਦੇਣਾ ਹੈ 10 ਗਲਾਸ ਪਾਣੀ ਪਾ ਕੇ। ਜੇ ਚਲੋ ਤੁਸੀਂ 10 ਨਹੀਂ ਪਾ ਸਕਦੇ, ਤੁਹਾਡੇ ਕੋਲ ਭਾਂਡਾ ਵੱਡਾ ਨਹੀਂ ਹੈ, ਛੋਟਾ ਪਾ ਲਓ, ਥੋੜ੍ਹਾ ਪਾ ਲਓ। ਫਿਰ ਸਵੇਰ ਨੂੰ ਉਬਾਲਣ ਲੱਗੇ ਜ਼ਿਆਦਾ ਪਾ ਲਿਓ। ਤੇ ਇਹਨੂੰ ਮੀਡੀਅਮ ਅੱਗ ਤੇ ਉਬਾਲ ਲੈਣਾ। ਜਦ ਇਹਦੇ ਚੋਂ ਅੰਦਾਜ਼ੇ ਨਾਲ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਅੰਦਾਜ਼ੇ ਨਾਲ ਅੱਧਾ ਪਾਣੀ ਉੱਡ ਜੇ। ਯਾਨੀ ਕਹਿਣ ਦਾ ਮਤਲਬ 4 ਗਲਾਸ ਰਹਿ ਜਾਣ ਤੇ ਚਲੋ ਅੰਦਾਜ਼ੇ ਨਾਲ ਹੁਣ ਆਪਾਂ ਨਹੀਂ ਮਿਣ ਸਕਦੇ ਵੀ ਅੰਦਾਜ਼ੇ ਨਾਲ ਅੱਧਾ ਪਤਾ ਲੱਗ ਜਾਂਦਾ। ਹਾਂਜੀ ਹਾਂਜੀ, ਅੰਦਾਜ਼ੇ ਨਾਲ ਅੱਧਾ ਕੁ ਪਾਣੀ ਰਹਿ ਜੇ। ਫਿਰ ਇਹ ਪੁਣ ਕੇ 1 ਦਿਨ ਛੱਡ ਕੇ 1 ਗਲਾਸ ਰੋਜ਼ ਦਾ 1 ਗਲਾਸ ਪੀਣਾ, ਮਤਲਬ 1 ਦਿਨ ਛੱਡ ਕੇ 4 ਗਲਾਸ ਟੋਟਲ ਹਫ਼ਤੇ ਦੇ। ਠੀਕ ਆ। ਹਾਂ, ਉਹਨੂੰ 4 ਹਿੱਸੇ ਕਰ ਲਓ ਜਾਂਦੀ ਅੰਦਾਜ਼ੇ ਨਾਲ। ਜੇ ਗਲਾਸ ਤੋਂ ਪੂਰਾ ਵੱਧ ਵੀ ਗਿਆ ਤਾਂ 1.25 ਗਲਾਸ ਤਾਂ ਹੋ ਜਾਊਗਾ। ਤੇ 4 ਦਿਨਾਂ 'ਚ ਉਹ ਪੀਣਾ।
ਬਲਵਿੰਦਰ ਜੀ ਫਿਰ ਇਹਨੂੰ ਵੈਸੇ ਹੁਣ ਗਰਮੀਆਂ ਹੈਗੀਆਂ ਆ, ਫਿਰ ਤਾਂ ਫ੍ਰਿਜ 'ਚ ਰੱਖ ਲੈਣ। ਕਈ ਵਾਰੀ ਕਣਕ ਵਾਲੀ ਚੀਜ਼ ਆ ਨਾ ਉਹ। ਹਾਂਜੀ ਹਾਂਜੀ ਹਾਂਜੀ, ਫ੍ਰਿਜ 'ਚ ਰੱਖ ਲੈਣ। ਉਹ ਪੁਣ ਕੇ ਤਾਂ ਸੜ ਦੇਣੀ ਆ ਨਾ, ਕਣਕ ਤਾਂ ਸੜ ਦੇਣੀ ਆ। ਹਾਂਜੀ, ਉਹ ਪਾਣੀ ਵੀ ਕਈ ਵਾਰੀ ਨਾ ਸਮੈਲ ਮਾਰ ਜਾਂਦਾ। ਹਾਂ, ਉਹ ਨਹੀਂ, ਉਹ ਫ੍ਰਿਜ 'ਚ ਰੱਖ ਲੈਣ, ਫ੍ਰਿਜ 'ਚ ਰੱਖ ਲੈਣ। ਮੇਰੀ ਸਿਸਟਰ ਕਹਿੰਦੀ ਸੀ, ਉਹਨੇ ਕੀਤਾ ਸੀ, ਕਹਿੰਦੀ ਸਮੈਲ ਆਉਂਦੀ, ਮੈਂ ਫ੍ਰਿਜ 'ਚ ਰੱਖ ਲਓ। ਤੇ ਉਹ ਉਬਾਲ ਕੇ ਫਿਰ ਤਾਂ ਰੱਖ ਸਕਦੇ ਆ, ਫਿਰ ਤਾਂ ਫ੍ਰਿਜ 'ਚ ਹੀ ਰੱਖਣਾ 4 ਦਿਨ। ਤੇ ਉਹ ਜਦੋਂ ਪੀਣਾ ਥੋੜਾ ਜਿਹਾ ਉਦੋਂ ਰੂਮ ਟੈਂਪਰੇਚਰ 'ਚ ਪਹਿਲਾਂ ਰੱਖ ਲਓ। ਤੇ ਉਦੋਂ ਬਾਅਦ ਘੰਟਾ, ਜਦੋਂ ਪੀਣਾ ਸਵੇਰੇ, ਇਦੋਂ ਬਾਅਦ ਘੰਟਾ 2 ਘੰਟੇ ਕੁਛ ਨਹੀਂ ਖਾਣਾ। ਤੁਸੀਂ ਤਿੰਨੇ ਚੀਜ਼ਾਂ ਮੁੜ ਕੇ ਦੱਸ ਦਿਓ ਇੱਕ ਵਾਰੀ। 100 ਗ੍ਰਾਮ ਕਣਕ, ਹਾਂਜੀ, 100 ਗ੍ਰਾਮ ਕਲੌਂਜੀ, ਹਾਂਜੀ, 100 ਗ੍ਰਾਮ ਜੌਂ। ਠੀਕ ਹੈ ਜੀ। ਹਾਂਜੀ, ਤੇ ਇਹ ਫਿਰ ਦੂਸਰੇ ਹਫਤੇ ਮੈਂ ਫਿਰ ਇੰਨੀਆਂ ਵੀ ਚੀਜ਼ਾਂ ਫਿਰ ਲੈਣੀਆਂ। ਫਿਰ ਇਹਦੇ 10 ਗਲਾਸ ਹੀ ਫਿਰ ਪਾਉਣੇ ਆ ਪਾਣੀ ਦੇ। ਇਹਦੇ 2 ਗਲਾਸ ਪਾਣੀ ਦੇ ਉਡਾ ਦੇਣੇ ਆ, ਮਤਲਬ ਕਹਿਣ ਦਾ ਤੀਜਾ ਹਿੱਸਾ। ਹਾਂਜੀ, ਅੰਦਾਜ਼ੇ ਨਾਲ ਤੀਜਾ ਹਿੱਸਾ ਪਾਣੀ ਦਾ ਉੱਡ ਜੇ। 7 ਦਿਨ ਰੋਜ਼ ਪੀਣਾ ਹੈ ਪਾਣੀ ਇਹ। ਤੇ ਉਹ ਚੀਜ਼ਾਂ ਉਹ ਸੁੱਟ ਦੇਣੀਆਂ ਤੇ ਬਸ ਟੋਟਲ 11 ਗਲਾਸ ਪੀਣੇ ਆ। ਉਹ ਕਹਿੰਦੇ ਸ਼ੂਗਰ ਰਹਿੰਦੀ ਨਹੀਂ। ਅੱਛਾ, ਠੀਕ ਹੈ। ਹਾਂਜੀ, ਮੈਂ ਦੱਸਿਆ ਆਪਦੀ ਫਰੈਂਡ ਨੂੰ, ਉਹ ਕਹਿੰਦੀ ਮੈਂ ਬਣਾਉਂਗੀ, ਮੈਂ ਟਰਾਈ ਕਰ ਰਹੀ ਹਾਂ। ਉਹ ਕਹਿੰਦੀ ਮੈਂ ਬਣਾ ਲਿਆ ਤੇ ਹੁਣ ਮੈਂ ਦੇਖੂੰਗੀ ਕੀ ਫਰਕ ਹੁੰਦਾ। ਜ਼ਰੂਰ ਦੱਸਿਓ, ਉਹਦੀ ਫੀਡਬੈਕ ਜ਼ਰੂਰ ਦਿਓ। ਹਾਂਜੀ ਹਾਂਜੀ ਹਾਂਜੀ। ਤੇ ਇੱਕ ਇਹਨੇ ਆਹ ਜਿਹੜੇ ਅੱਡੀਆਂ ਦੁਖਦੀਆਂ, 10 ਬਦਾਮ ਰੋਜ਼ ਦੇ ਖਾਣ ਇਹ। ਅੱਛਾ ਜੀ। ਤੇ ਹਾਂਜੀ, ਤੇ ਇੱਕ ਜਿਹੜਾ ਪਿੰਕ ਸਾਲਟ ਹੁੰਦਾ ਹੈ, ਉਹਦੇ ਵਿੱਚ ਡੁਬੋ ਕੇ ਬੈਠਣ 10-15 ਮਿੰਟ ਪਾਣੀ ਦੇ। ਤੇ ਜਿਹੜੀਆਂ ਸਾਕਸ ਤੁਸੀਂ ਆਲਰੇਡੀ ਦੱਸ ਹੀ ਦਿੱਤੀਆਂ, ਕੰਪਰੈਸ਼ਨ ਸਾਕਸ, ਉਹ ਪਾਉਣ। ਤੇ ਬਰੋਕਲੀ ਜ਼ਰੂਰ ਖਾਣ। ਬਰੋਕਲੀ 'ਚ ਮੈਗਨੀਸ਼ੀਅਮ ਵਗੈਰਾ ਬਹੁਤ ਹੁੰਦਾ, ਹੱਡੀਆਂ ਨੂੰ ਬਹੁਤ ਤਾਕਤ ਦਿੰਦਾ ਹੈ। ਤੇ ਪਾਲਕ ਹਫ਼ਤੇ 'ਚ 1 ਦਿਨ ਜ਼ਰੂਰ ਖਾਣ। ਠੀਕ ਹੈ। ਹਾਂਜੀ, ਤੇ ਬਾਕੀ ਇੱਕ ਜਿਹਨਾਂ ਨੇ ਪਿੱਛੇ ਪਹਿਲਾਂ ਪੁੱਛਿਆ ਸੀ ਕਿਡਨੀਆਂ ਦੀਆਂ ਪੱਥਰੀਆਂ ਲਈ। ਹਾਂਜੀ। ਤੇ ਹਾਂਜੀ, ਉਹ 1 ਕਿਲੋ ਮੂਲੀਆਂ ਦਾ ਰਸ ਜਿੰਨਾ ਵੀ ਨਿਕਲਿਆ ਆਵੇ ਉਹਨਾਂ, ਉਹ ਕੱਢ ਕੇ ਇਹਨੂੰ ਉਹਦੇ 'ਚ ਨਿੰਬੂ ਨਿਚੋੜ ਕੇ ਇੱਕ, ਤੇ ਉਹ 15 ਦਿਨ ਰੋਜ਼ 1 ਕਿਲੋ ਮੂਲੀਆਂ ਦਾ ਰਸ, ਜਾਣੀ ਚਾਹੇ ਪਾਈਆ ਨਿਕਲੇ ਚਾਹੇ ਅੱਧਾ ਕਿਲੋ ਵੀ ਅੱਧ ਪਾ ਨਿਕਲੇ, ਜਿੰਨਾ ਵੀ ਨਿਕਲੇ, 1 ਨਿੰਬੂ ਨਿਚੋੜ ਕੇ ਕਾਲੀ ਮਿਰਚ ਕਾਲਾ ਲੂਣ ਪਾ ਕੇ ਉਹ ਪੀਣਾ ਹੈ। 15 ਦਿਨ ਪੀ ਲਓ। ਇੰਨਾ ਰੋਜ਼ ਦਾ ਜੂਸ, ਮਤਲਬ ਉਹਦਾ ਮੂਲੀ ਦਾ ਰੋਜ਼ 15 ਦਿਨ ਪੀਣਾ, 1 ਕਿਲੋ ਮੂਲੀਆਂ ਦਾ ਰਸ। ਨੰਨੇ ਕਾਲਜੇ ਅੱਧਾ ਪੌਣਾ ਘੰਟਾ ਕੁਛ ਨਹੀਂ ਖਾਣਾ ਤੇ ਉਹ ਨਿਕਲ ਜਾਣਗੀਆਂ ਪੱਥਰੀਆਂ। ਠੀਕ ਹੈ। ਬਾਕੀ ਹਾਂਜੀ, ਜਿਨ੍ਹਾਂ ਨੂੰ ਥਾਇਰਾਇਡ ਆ, ਜਿਨ੍ਹਾਂ ਦੀ ਕਹਿੰਦੇ ਸੀ ਨਾ ਹੱਡੀਆਂ ਕਰੈਕ ਹੁੰਦੀਆਂ, ਹਾਂਜੀ, ਉਹਨਾਂ ਦਾ ਥਾਇਰਾਇਡ ਕਰਕੇ ਹੁੰਦੀਆਂ। ਥਾਇਰਾਇਡ ਵਾਲਿਆਂ ਦੀਆਂ ਹੱਡੀਆਂ ਵੀਕ ਹੋ ਜਾਂਦੀਆਂ। ਤੇ ਇਸ ਕਰਕੇ ਉਹਨਾਂ ਨੂੰ ਪਹਿਲਾਂ ਤਾਂ ਥਾਇਰਾਇਡ ਦਾ ਵੀ ਆਪਣਾ ਕੁਛ ਕਰਨਾ ਚਾਹੀਦਾ, ਨਾਲ ਉਹਨਾਂ ਨੂੰ ਮੈਗਨੀਸ਼ੀਅਮ ਜ਼ਰੂਰ ਖਾਣਾ ਚਾਹੀਦਾ। ਤੇ ਤਾਂ ਕਿ ਮੈਗਨੀਸ਼ੀਅਮ, ਕੈਲਸ਼ੀਅਮ, ਉਹਨਾਂ ਹੱਡੀਆਂ ਮਜ਼ਬੂਤ ਹੋਣ। ਤੇ ਪਿੰਕ ਸਾਲਟ ਥੋੜਾ ਜਿਹਾ ਚੂੰਡੀ ਜੀ ਲੈ ਲਿਆ ਕਰਨ ਉਹਦੇ ਨਾਲ ਉਹਨਾਂ ਨੂੰ ਥਾਇਰਾਇਡ ਨੂੰ ਵੀ ਫਰਕ ਪਊਗੀ। ਕਿਸੇ ਦੀ 12 ਸਾਲਾਂ ਦੀ ਤੇਜ਼ਾਬ ਦੀ ਗੋਲੀ ਛੁੱਟੀ ਆ ਉਹਦੇ ਨਾਲ। ਠੀਕ ਹੈ। ਹਾਂਜੀ, 1 ਚੁਟਕੀ ਲੈਣ ਇੰਡੀਆ। ਠੀਕ ਹੈ ਜੀ। ਹਾਂਜੀ, ਤੇ ਬਾਕੀ ਕੋਈ ਹੋਰ ਹੋਇਆ ਤਾਂ ਹੁਣ ਆਹ ਜਿਹੜਾ ਪਿਸ਼ਾਬ ਦਾ ਕਹਿੰਦੇ ਸੀਗੇ, ਪਿਸ਼ਾਬ ਦਾ ਵੀ ਪਿਸ਼ਾਬ ਆਉਂਦਾ ਜ਼ਿਆਦਾ, ਜਾਂ ਪ੍ਰੋਸਟੇਟ ਦੀ ਵੀ ਪ੍ਰੋਬਲਮ ਆ, ਕੁਛ ਵੀ ਪ੍ਰੋਬਲਮ ਆ, ਇਮਲੀ ਦੀ ਚਾਹ ਬਣਾ ਕੇ ਪੀ ਲਿਆ ਕਰਨ। ਠੀਕ ਹੈ। ਹਾਂਜੀ, ਤੇ ਬਾਕੀ ਇੱਕ ਹੋਰ ਆ ਜਿਹੜਾ ਬਵਾਸੀਰ ਵਾਲੇ ਦੱਸਣਾ ਸੀਗਾ, ਰੋਜ਼ ਦਾ 1 ਨਿੰਬੂ ਦੁੱਧ ਥੋੜਾ ਜਿਹਾ ਗਰਮ ਕਰਕੇ, ਪਹਿਲਾਂ ਵੀ ਦੱਸਿਆ ਸੀ, ਉਹਨੂੰ ਨਿਚੋੜ ਲੈਣਾ, ਉਹਦੇ 'ਚ ਉਹਨੂੰ ਉਦੋਂ ਹੀ ਪੀ ਲੈਣਾ, ਫਟਣ ਨਹੀਂ ਦੇਣਾ। 7 ਦਿਨ ਪੀਣਾ, ਅੱਧਾ ਘੰਟਾ ਬਾਅਦ 'ਚ ਕੁਛ ਨਹੀਂ ਖਾਣਾ। 1 ਪਿਆਜ਼ ਰਗੜ ਕੇ ਮਤਲਬ ਵੀ ਛੋਟਾ ਹਾਂਜੀ, ਚਾਹੇ ਉਹਨੂੰ ਚਟਨੀ ਬਣਾ ਲਓ, ਕੂੰਡੇ 'ਚ ਕੁੱਟ ਲਓ, ਜਿਵੇਂ ਵੀ ਤੁਸੀਂ ਕਰ ਸਕਦੇ ਆ। ਉਹਨੂੰ ਦਹੀਂ 'ਚ ਪਾ ਕੇ ਖਾਓ। ਉਹਦੇ ਨਾਲ ਕਬਜੀ ਠੀਕ ਹੁੰਦੀ ਆ, ਉਹਦੇ ਨਾਲ ਬਵਾਸੀਰ ਵੀ ਠੀਕ ਹੁੰਦਾ ਹੈ। ਤੇ ਇੱਕ ਆ ਜਿਹੜਾ ਜਿਨ੍ਹਾਂ ਨੇ ਬੁੱਲਾਂ ਦਾ ਕਿਹਾ ਸੀਗਾ ਵੀ ਜਿਨ੍ਹਾਂ ਦੇ ਬੁੱਲ ਕਾਲੇ ਹੁੰਦੇ ਆ, ਉਹਨਾਂ ਨੂੰ ਆਹ ਪਿਆਜ਼ ਦਾ ਰਸ ਨਾਰੀਅਲ ਦੇ ਤੇਲ 'ਚ ਰਲਾ ਕੇ ਲਾਉਣ, ਕਿਉਂਕਿ ਪਿਆਜ਼ ਦੇ ਰਸ 'ਚ ਉਹ ਡਾਕਟਰ ਨੇ ਦੱਸਿਆ ਸੀ ਇੰਡੀਆ, ਹੋਮੋਪੈਥੀ ਵਾਲੇ ਨੇ।
ਪਿਆਜ਼ ਦੇ ਰਸ 'ਚ ਬਹੁਤ ਯਾਨੀ ਮੈਗਨੀਸ਼ੀਅਮ ਹੁੰਦਾ ਵਾ। ਤੇ ਬਾਕੀ ਇੱਕ ਡਾਈ ਦਾ ਵੀ ਪਿਛਲੀ ਵਾਰ ਪੁੱਛਿਆ ਸੀ, ਇਹ ਬਸ ਹੁਣ ਲਾਸਟ ਰੈਮਡੀ ਆ ਕਿਉਂਕਿ ਹੋਰਾਂ ਲੋਕਾਂ ਨੂੰ ਵੀ ਟਾਈਮ ਚਾਹੀਦਾ। ਤੇ ਇਹਨੂੰ ਡਾਈ ਵਾਲੇ ਨਾ ਨੋ ਅਮੋਨੀਆ ਵਾਲੀ ਡਾਈ ਵਰਤਣ। ਜਦ ਉਹਨਾਂ ਦੇ ਐਲਰਜੀ ਹੁੰਦੀ ਆ ਉਦੋਂ ਬਾਅਦ ਨਿੰਬੂ ਨਾਰੀਅਲ ਦੇ ਤੇਲ 'ਚ ਨਿਚੋੜ ਕੇ, ਚਾਹੇ ਤੁਸੀਂ ਰੈਗੂਲਰ ਮਹਿੰਦੀ ਵੀ ਲਾਉਂਦੇ ਆ ਕਿਉਂਕਿ ਉਹ 'ਚ ਵੀ ਕੈਮੀਕਲ ਹੁੰਦੇ ਆ, ਉਹ ਨਿੰਬੂ ਨਿਚੋੜ ਕੇ ਉਹ ਨਾਰੀਅਲ ਦੇ ਤੇਲ 'ਚ ਉਹ ਲਾਓ। ਬਾਕੀ ਮੇਰੀ ਫਰੈਂਡ ਵਰਤ ਰਹੀ ਹੈ, ਉਹਦੇ ਘਰ ਸੀਗੀ ਬਹੁਤ ਜ਼ਿਆਦਾ ਖੁਸ਼ਕੀ ਸੀ, ਉਹ ਤ੍ਰਿਫਲਾ ਪਾਊਡਰ ਦਹੀਂ 'ਚ ਪਾ ਕੇ ਅੱਧਾ ਘੰਟਾ ਲਾ ਕੇ ਰੱਖਦੀ ਹੈ, ਉਹਦੇ ਬੋਇਲ ਕਲਰ ਠੀਕ ਹੋ ਗਈ ਘਰ। ਤੇ ਕਲੌਂਜੀ ਦੇ ਤੇਲ ਦੇ ਵਿੱਚ ਮਹਿੰਦੀ ਤੁਸੀਂ ਪਾ ਕੇ ਉਹ ਵੀ ਜਿਨ੍ਹਾਂ ਦੇ ਫੋੜੇ ਫਣਸੀਆਂ ਉਹ ਵੀ ਲਾ ਸਕਦੇ ਆ। ਚਲੋ ਜੀ, ਓਕੇ ਜੀ, ਥੈਂਕ ਯੂ ਤੁਹਾਡਾ ਟਾਈਮ ਦੇਣ ਲਈ। ਥੈਂਕ ਯੂ ਜੀ। ਕੋਈ ਨਹੀਂ, ਯਾਦ ਆਇਆ ਤਾਂ ਫਿਰ ਆ ਜਾਓ। 4082725200 ਜਗਦੀਸ਼। ਹਾਂਜੀ ਭੈਣ ਜੀ, ਤੁਹਾਡੀ ਟੀਮ ਨੂੰ ਜੀ ਤੇ ਬਾਕੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੈਂ ਪਿਛਲੇ ਹਫਤੇ, ਉਮਰ ਮੇਰੀ 61 ਸਾਲ ਹੈਗੀ ਹੈ ਜੀ, ਤੇ ਦੱਸ ਦਵਾਂ ਫਿਰ ਉਸ ਹਿਸਾਬ ਨਾਲ ਜੇ ਕਿਸੇ ਦੇ ਮਾਈਂਡ 'ਚ ਹੋਇਆ ਦਵਾਈ ਦੱਸ ਦੇਣਗੇ। ਤੇ ਮੇਰਾ ਹੱਥਾਂ ਦੇ ਗੁੱਟ ਬਹੁਤ ਦਰਦ ਕਰ ਰਹੇ ਸੀਗੇ, ਮੈਂ ਬੜੀ ਦਵਾਈ ਦਵਾਈ ਖਾ ਕੇ ਘਰ ਬੜਾ ਔਖਾ ਪਹੁੰਚਿਆ ਕੈਨੇਡਾ। ਤੇ ਉਸ ਤੋਂ ਬਾਅਦ ਫਿਰ ਡਾਕਟਰ ਕੋਲ ਮੈਂ ਗਿਆ ਤੇ ਡਾਕਟਰ ਨੇ ਚੈੱਕ ਕਰਾਇਆ ਤੇ ਮੇਰਾ ਹੋਰ ਸਭ ਕੁਝ ਠੀਕ ਹੈ, ਵਿਟਾਮਿਨ ਬੀ ਸਭ ਕੁਝ। ਜਿਹੜਾ ਮੇਰਾ RA ਫੈਕਟਰ ਹੈ ਰਿਓਮੇਟਾਇਡ ਆਰਥਰਾਈਟਸ, ਉਹ 14 ਤੋਂ ਸ਼ੁਰੂ ਹੁੰਦਾ, ਉਹ ਮੇਰਾ 150 ਪਹੁੰਚਿਆ ਹੋਇਆ ਸੀਗਾ ਸਿਰੇ ਤੇ, ਬਹੁਤ ਹੀ ਜ਼ਿਆਦਾ। ਤੇ ਉਹਦੇ ਕਰਕੇ ਉਹ ਜਿਹੜਾ ਹੁਣ ਵੀਕ ਪਾਰਟ ਹੈ, ਜਿਵੇਂ ਗੇਰਾਂ ਵਾਲਾ, ਇੱਥੇ ਜਿਹੜੇ ਗੁੱਟ ਹੈ ਮੇਰੇ ਗੁੱਟ ਦੁਖਦੇ ਆ, ਬਾਕੀ ਗੋਡੇ ਗਿੱਟੇ ਕੋਈ ਸਭ ਕੁਝ ਠੀਕ ਠਾਕ ਹੈ ਪਿੱਪਾਂ ਨਾਲ। ਤੇ ਮੈਂ 2 ਸਾਲ ਪਹਿਲੇ ਆਯੁਰਵੈਦਿਕ ਦੀ ਦਵਾਈ ਖਾਧੀ ਸੀਗੀ ਜੀ। ਠੀਕ ਹੈ। ਤੇ ਹੁਣ ਪਤਾ ਨਹੀਂ ਮੈਂ ਦੁਪਹਿਰੇ ਦਹੀਂ ਖਾਣ ਲੱਗ ਗਿਆ, ਫਰੂਟ ਵਿੱਚ ਬੈਰੀਆਂ ਬੂਰੀਆਂ ਪਾ ਕੇ, ਵੀ ਸਵਾਦ ਜਿਹਾ ਲੱਗਦਾ, ਪਤਾ ਨਹੀਂ ਮੈਨੂੰ ਦਹੀਂ ਕਰਕੇ ਹੋਇਆ ਜਾਂ ਪਤਾ ਨਹੀਂ ਦਵਾਈ ਦਾ ਹੁਣ ਅਸਰ ਖਤਮ ਹੋ ਗਿਆ 2 ਸਾਲ। ਇਹ ਕਹਿੰਦੇ ਬਿਮਾਰੀ ਪਰਮਾਨੈਂਟ ਜੀ ਹੋਈ ਹੈ, ਪੂਰੀ ਤਰ੍ਹਾਂ ਜਾਂਦੀ ਤਾਂ ਹੈ ਨਹੀਂ ਜੀ। ਤੋ ਇਹਦੇ 'ਚ ਵਾਸਤੇ ਕੋਈ ਹੋਇਆ ਜੀ ਮੈਨੂੰ ਥੋੜ੍ਹਾ ਖਾਣ ਪੀਣ ਦਾ ਪਰਹੇਜ਼ ਕਿਸੇ ਕੋਲ ਹੋਇਆ, ਤੇ ਮੈਨੂੰ ਰਿਓਮੇਟਾਇਡ ਆਰਥਰਾਈਟਸ, ਇਹ ਵੀ ਕਈ ਤਰ੍ਹਾਂ ਦਾ ਹੈਗਾ ਨਾ, ਇੱਕ ਦੂਜਾ ਹੈਗਾ ਜੀ ਔਸਟੋ। ਤੇ ਮੇਰਾ ਆ ਹੈਗਾ ਜੀ ਬਹੁਤ ਜ਼ਿਆਦਾ ਵਧਿਆ ਹੋਇਆ। ਪੁੱਛ ਲੈਂਦੇ ਆਪਾਂ। ਤੇ ਹਾਂਜੀ, ਹਫ਼ਤਾ ਮੈਂ ਪੇਨ ਕਿਲਰ ਖਾਧੀਆਂ ਤੇ ਉਸ ਤੋਂ ਬਾਅਦ ਫਿਰ ਮੇਰੇ ਦਰਦ ਦਾ ਮਤਲਬ ਤਾਂ ਥੋੜ੍ਹਾ ਜਿਹਾ ਫਰਕ ਪਿਆ। ਤੇ ਬਾਕੀ ਮੈਂ ਹੁਣ ਹੱਥ ਉੱਤੇ ਬੰਨ੍ਹ ਕੇ ਰੱਖਦਾ ਜੀ। ਇਹਦੇ ਬਾਰੇ ਜ਼ਰੂਰ ਜੇ ਕਿਸੇ ਕੋਲ ਕੋਈ ਹੋਇਆ ਜੀ ਮੈਨੂੰ ਖਾਣ ਪੀਣ ਦਾ ਪਰਹੇਜ਼ ਵੀ ਦੱਸਣ ਜੀ। ਤੇ ਬਾਕੀ ਕੋਈ ਦਵਾਈ ਦਾ ਹੋਮ ਰੈਮਡੀ ਜ਼ਰੂਰ ਪੁੱਛੀ। ਹਾਂਜੀ, ਕੋਈ ਹੋਮ ਰੈਮਡੀ ਦੱਸਣ ਜੀ। ਹਾਂਜੀ, ਤੇ ਥੈਂਕ ਯੂ ਭੈਣ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਰਣਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਤਾਂ ਇਹ ਦੱਸਣਾ ਸੀਗਾ, ਮੈਂ ਕਿਹਾ ਜੇ ਭੈਣ ਜੀ ਭਾਰ ਪੈਂਦਾ ਵੀ 14 ਚੀਜ਼ਾਂ ਚੇਕ ਕਿਸੇ ਕੋਲ ਲਿਖੀਆਂ ਤਾਂ ਲਿਖਾ ਦੇਣ, ਮੇਰੇ ਕੋਲ ਕਾਪੀ ਹੈ ਨਹੀਂ ਜਿੰਨੇ ਮੈਂ ਲਿਖਾ ਦਿੰਦੀ। ਕੋਈ ਨਹੀਂ ਲਿਖਾ ਦਿੰਦੇ ਹੈਗੀਆਂ। ਹਾਂਜੀ, ਉਹ ਠੀਕ ਹੋਊਗੀ ਉਹਦੇ ਨਾਲ। ਤੇ ਜੇ ਕੋਈ ਛੋਟੇ ਬੇਬੀ ਨੂੰ ਟੱਟੀਆਂ ਲੱਗੀਆਂ, ਲਹੂ ਪੂਣ ਲੱਗਦਾ, ਉਹ ਢੁੱਡਰੀ ਵੀ ਚੱਕ ਕੇ ਵੇਖਣ, ਉਹ ਢੁੱਡਰੀ ਨਾਲ ਵੀ ਹੋ ਜਾਂਦਾ। ਠੀਕ ਹੈ। ਹਾਂਜੀ, ਤੇ ਅੱਖਾਂ ਵਾਲੇ ਤਾਂ ਦੁੱਧ 'ਚ ਫੜਕੜੀ ਘੋਲ ਕੇ ਫਹੇ ਰੱਖਣ ਉੱਤੇ, ਤੇ ਉਹਨਾਂ ਨਾਲ ਠੀਕ ਹੋ ਜਾਂਦੀਆਂ ਅੱਖਾਂ ਤਾਂ ਜਿਨ੍ਹਾਂ ਦੀਆਂ ਡਰਾਈ ਜਾਂ ਪਾਣੀ ਦੇ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਜਿਨ੍ਹਾਂ ਨੇ ਪੁੱਛਿਆ ਉਹ ਦੱਸੇ ਗਏ ਆ। ਜੇ ਤੁਸੀਂ ਮਿਸ ਕਰ ਗਏ ਆ ਤੇ ਪਲੀਜ਼ ਇਸ ਨੂੰ ਰਿਪੀਟ ਇਸ ਦਾ ਜ਼ਰੂਰ ਤੁਸੀਂ ਸੁਣ ਲਿਆ। ਜਸਮੇਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਉਹ ਮੈਂ ਦੱਸਣਾ ਸੀਗਾ, ਉਹ ਜਿਹੜਾ ਇਮਲੀ ਨਾ ਬਾਥਰੂਮ ਦਾ ਕਹਿੰਦੇ ਸੀਗੇ, ਇਮਲੀ ਉਹ 2 ਛੋਲੇ ਇੱਕ ਦਾਣੇ ਜਿੰਨੀ ਲੈਣੀ ਹੈ ਤੇ ਉਹਨੂੰ 1 ਕੱਪ ਪਾਣੀ ਦੇ ਵਿੱਚ ਬੋਇਲ ਕਰਕੇ, ਜਦੋਂ ਅੱਧਾ ਰਹਿ ਜਾਵੇ ਤੇ ਉਹ ਵਾਰਮ ਜਿਹਾ ਰਹਿ ਜਾਵੇ ਤਾਂ ਫਿਰ ਉਹਦੇ ਵਿੱਚ ਥੋੜਾ ਸ਼ਹਿਦ ਪਾ ਕੇ ਪੀਣਾ। ਜਿਹਨਾਂ ਨੂੰ ਬਾਥਰੂਮ ਜ਼ਿਆਦਾ ਆਉਂਦਾ, ਪਿਸ਼ਾਬ ਜ਼ਿਆਦਾ। ਹਾਂਜੀ, ਤੇ ਕਿਸੇ ਨੇ ਰੇਡੀਓ ਤੇ ਦੱਸਿਆ ਸੀ ਆਪਣੇ ਤੇ ਇੱਕ ਵਾਰੀ ਇੱਕ ਬਜ਼ੁਰਗਾਂ ਨੇ। ਉਹ ਚਾਹ ਨਹੀਂ ਬਣਾਉਣੀ, ਉਹ ਭੈਣ ਜੀ ਕਹਿੰਦੇ ਸੀ ਨਾ ਚਾਹ ਬਣਾ ਲੈਣੀ, ਚਾਹ ਨਹੀਂ ਬਣਾਉਣੀ, ਪੱਤੀ ਨਹੀਂ। ਚਲੋ ਉਦਾਂ ਹੀ ਵਾਲ ਲੈਣਾ। ਹਾਂ, ਠੀਕ ਹੈ। ਹਾਂ, ਉਵੇਂ ਵਾਲਣਾ, ਐਵੇਂ ਦੱਸਿਆ ਸੀ ਉਹਨਾਂ ਨੇ। ਉਹਦੇ ਨਾਲ ਫਾਇਦਾ ਹੁੰਦਾ ਆ, ਯੂਜ਼ ਕਰਕੇ ਦੇਖਿਆ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹਾਦਰ ਸਿੰਘ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਹ ਤਾਂ ਪਤਾ ਨਹੀਂ ਕਿਉਂ ਨਹੀਂ ਆਵਾਜ਼ ਨਹੀਂ ਆਈ ਭੈਣ ਜੀ, ਸੌਰੀ ਜੀ। ਕੋਈ ਗੱਲ। ਹਾਂ ਭੈਣ ਜੀ, ਹੱਥ ਪੈਰ ਸੌਂਦੇ ਇੱਕ ਪੁੱਛਿਆ ਸੀ ਕਿਸੇ ਨੇ, ਤੇ ਉਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਆ ਜੀ। ਤੇ ਵਿਟਾਮਿਨ ਵੀ ਚੈੱਕ ਕਰਵਾ ਸਕਦੇ ਨੇ, ਵਿਟਾਮਿਨ ਦੀ ਪ੍ਰੋਬਲਮ ਹੋਣ ਦੇ ਨਾਲ ਵੀ ਇਹ ਹੋ ਜਾਂਦਾ। ਤੇ ਇਹਦੇ ਲਈ ਕਪਿੰਗ ਵਧੀਆ ਜੀ ਸਰਵਾਈਕਲ ਲਈ,
ਤੇ ਬੀਬੀਆਂ ਦੀਆਂ ਕੋਈ ਵੀ ਪ੍ਰੋਬਲਮਸ ਹੋਣ ਹੋਮਿਓਪੈਥੀ ਜ਼ਰੂਰ ਅਜਮਾਉਣੀ ਚਾਹੀਦੀ ਆ। ਬਿਨਾਂ ਆਪਰੇਸ਼ਨ ਤੋਂ ਕਾਫੀ ਕੁਝ ਠੀਕ ਹੋ ਜਾਂਦਾ ਜੀ। ਤੇ ਬਾਕੀ ਘਰਾੜੇ ਮਾਰਨ ਦੀ ਜਿਹੜੀ ਪ੍ਰੋਬਲਮ ਸੀ ਉਹਨਾਂ ਦੀ ਸਲੀਪ ਐਪਨੀਆ ਵੀ ਹੈ, ਹੋ ਸਕਦਾ, ਤੇ ਉਹਦੇ ਲਈ OPM ਦਵਾਈ ਆਉਂਦੀ ਹੈਗੀ ਆ ਜੀ, ਫੀਮ ਤੋਂ ਬਣੀ ਹੋਈ, ਤੇ ਇਹ ਕੰਮ ਕਰਦੀ ਆ, ਵੱਡੀ ਪੋਟੈਂਸੀ 'ਚ ਕੰਮ ਕਰਦੀ ਆ ਜੀ, ਤੇ ਬਹੁਤ ਵਧੀਆ ਕੰਮ ਕਰਦੀ ਆ। ਹਾਰਟ ਬਰਨ ਭਾਈ ਹੋਰ ਨੇ ਕਿਹਾ ਸੀਗਾ, ਹਾਰਟ ਬਰਨ ਇਹਦਾ ਹਰ ਪ੍ਰੋਗਰਾਮ ਦੀ ਹੋਈ ਪ੍ਰੋਬਲਮ ਹੁੰਦੀ ਆ, ਤੇ ਗਾਲ ਬਲੈਡਰ ਦੀ ਪ੍ਰੋਬਲਮ, ਉਹਨਾਂ ਦੇ ਗਾਲ ਬਲੈਡਰ ਦੀ ਪ੍ਰੋਬਲਮ ਆ ਜੀ, ਤੇ ਲਿਵਰ ਦੀ ਪ੍ਰੋਬਲਮ ਦੋਵੇਂ ਹੀ ਆ। ਉਹ ਕਹਿੰਦੇ ਅਸੀਂ ਹੁਣ ਕੁਛ ਖਾਂਦੇ ਨਹੀਂ ਜ਼ਿਆਦਾ ਅਵਲਾ ਸਵਲਾ, ਤੇ ਹੁਣ ਜਿਹੜਾ ਪੁਰਾਣਾ ਖਾਧਾ ਹੋਇਆ ਜੀ ਉਹਦੇ ਨਾਲ ਡੈਮੇਜ ਕ੍ਰੀਏਟ ਕੀਤੇ ਹੋਏ ਨੇ। ਹੁਣ ਅਸੀਂ ਕੁਛ ਵੀ ਕਰ ਲਈਏ, ਜਿੰਨਾ ਚਿਰ ਅਸੀਂ ਚੰਗੀ ਤਰ੍ਹਾਂ ਡਾਈਟ ਨੂੰ ਚੇਂਜ ਨਹੀਂ ਕਰਦੇ ਤੇ ਹੋਣਾ ਨੀ ਗਾ ਜੀ। ਤੇ ਬਾਕੀ ਧੱਫੜ ਪੈਂਦੇ ਸੀਗੇ ਕਿ ਬੀਬੀ ਨੇ ਕਿਹਾ ਸੀਗਾ ਉਹਨਾਂ ਦੇ ਸਪਾਕੀ ਆ ਸ਼ਾਇਦ, ਉਹਦੇ ਲਈ ਫੈਗੋਪੈਰਮ ਤੇ ਐਸਟੈਕਸ ਦਵਾਈ ਆਉਂਦੀ ਹੈਗੀ ਆ ਜੀ। ਫੈਗੋ ਹੈਗੀ ਆ ਡਿਫਰੈਂਟ ਤੇ ਐਸਟੈਕਸ ਡਿਫਰੈਂਟ ਹੈਗੀ ਆ। ਇਹ ਕੰਮ ਕਰਦੀਆਂ ਨੇ ਜੀ ਬਹੁਤ ਸੋਹਣਾ, ਇਹ ਧੱਫੜ ਨਹੀਂ ਪੈਣ ਦਿੰਦੀਆਂ, ਇਹ ਦੋਹੇ ਲਾਈਆਂ ਜਾ ਸਕਦੀਆਂ ਨੇ। ਤੇ ਸੰਗਰੈਣੀ ਲਈ ਭੈਣ ਜੀ ਬਹੁਤ ਵਧੀਆ ਹੋਮਿਓਪੈਥੀ ਕੰਮ ਕਰਦੀ ਆ। ਸਾਲਾਂ ਬੱਧੀ ਜਿਹਨਾਂ ਦੀ ਪੂਰੀ ਵਿਗੜੀ ਹੋਈ ਸੰਗਰੈਣੀ ਉਹ ਵੀ ਠੀਕ ਹੋ ਜਾਂਦੀ ਆ ਜੀ। ਤੇ ਬਾਕੀ ਭੈਣ ਜੀ ਥਾਇਰਾਇਡ ਜਿਹਨਾਂ ਨੂੰ ਹੈਗੀ ਆ ਬੇਬੀਆਂ ਨੂੰ, ਉਹਨਾਂ ਦੀਆਂ ਪ੍ਰੋਬਲਮਸ ਬਹੁਤ ਜਲਦੀ ਸਟਾਰਟ ਹੋ ਜਾਂਦੀਆਂ ਨੇ ਸਾਰੀ ਤਰ੍ਹਾਂ ਦੀਆਂ। ਤੇ 45 ਤੇ 55 ਦੇ ਵਿਚਾਲੇ ਆਮ ਕਰਕੇ ਬੀਬੀਆਂ ਨੂੰ ਪ੍ਰੋਬਲਮ ਆਉਂਦੀ ਆ। ਜਿਵੇਂ ਇੱਕ ਭਾਈ ਨੇ ਕਿਹਾ ਸੀ ਉਹਨਾਂ ਦੇ ਘਰੋਂ ਭੈਣਾਂ ਨੂੰ ਹੱਡੀਆਂ ਕਰੈਕ ਹੁੰਦੀਆਂ ਨੇ ਜਾਂ ਗੋਡਿਆਂ ਦੀ ਪ੍ਰੋਬਲਮ ਜੋ ਵੀ ਆਉਂਦਾ ਹੈਗਾ, ਉਹ ਕੈਲਸ਼ੀਅਮ ਆਪਣੇ ਨਾ ਬਲੋਕ ਹੋ ਜਾਂਦੀ ਹੈਗੀ ਆ, ਕੈਲਸ਼ੀਅਮ ਜਾਂਦੀ ਨਹੀਂ ਹੱਡੀਆਂ ਨੂੰ, ਹੱਡੀਆਂ ਵੀਕ ਹੋ ਜਾਂਦੀਆਂ ਨੇ, ਤੇ ਉਹ ਇਸ ਕਰਕੇ ਹੁੰਦੀ ਹੈ। ਫਿਰ ਜ਼ਿਆਦਾ ਪੋਟੈਂਸੀ 'ਚ ਵੀ ਲੈ ਸਕਦੇ ਹਾਂ ਆਪਾਂ, ਤੇ ਜਾਂ ਫਿਰ ਭੈਣ ਜੀ ਚੂਨਾ ਲਿਆ ਜਾਵੇ ਆਪਣੇ, ਉਹਦੇ ਵਿੱਚ ਅਨਾਰਾਂ ਦੇ ਜੂਸ 'ਚ ਲੈ ਸਕਦੇ ਹਾਂ, ਤੇ ਰੂਟ ਵੀਟ ਜੂਸ ਵੀ ਲੈ ਸਕਦੇ ਹਾਂ। ਜਿੰਨਾ ਜ਼ਿਆਦਾ ਵਧੀਆ ਖਾਣਾ ਖਾਧਾ ਜਾਵੇ ਓਨਾ ਚੰਗਾ ਜੀ। ਬਾਕੀ ਪਾਰਕਿੰਸਨ ਲਈ ਹੋਮਿਓਪੈਥੀ ਬਹੁਤ ਸੋਹਣਾ ਕੰਮ ਕਰਦੀ ਹੈ ਭੈਣ ਜੀ। ਇੱਕ ਬੱਚੇ ਦੇ ਦੁੱਧ ਕੱਢਣ ਦੀ ਪ੍ਰੋਬਲਮ ਸੀਗੀ, ਉਹ ਲਿਖ ਲੈਣ ਜੀ। ਹੁਣ ਤਾਂ ਬੱਚੇ ਛੋਟੇ ਛੋਟੇ ਬਹੁਤ ਲੋਕਾਂ ਦੇ ਹੈਗੇ ਨੇ, ਤੇ ਉਹ ਅੱਗੇ ਲਈ ਲਿਖ ਕੇ ਰੱਖ ਲੈਣ। ਦਵਾਈ ਆਉਂਦੀ ਹੈ ਜੀ ਐਥੂਜਾ, AETHUJA, AETHUJA ਹੋਮਿਓਪੈਥੀ ਦੀ ਦਵਾਈ ਆ। ਚਾਹੇ ਤੁਸੀਂ 2 ਦਿਨਾਂ ਦੇ ਬੱਚੇ ਨੂੰ ਦੇਣੀ ਸ਼ੁਰੂ ਕਰ ਲਓ, ਕੋਈ ਵੀ ਪ੍ਰੋਬਲਮ ਨਹੀਂ ਹੈਗੀ। ਇਹ ਬਹੁਤ ਸਟੋਰਾਂ ਤੋਂ ਮਿਲ ਜਾਂਦੀ ਆ, ਜਿਵੇਂ ਹੈਲਥ ਫੂਡ ਸਟੋਰ ਨੇ ਉਹਨਾਂ ਤੋਂ ਮਿਲ ਜਾਂਦੀ ਆ ਜੀ, ਹੋਲ ਫੂਡ ਤੋਂ ਮਿਲ ਜਾਂਦੀ ਆ। ਹੁਣ ਭੈਣ ਜੀ ਹੋਰੀ ਕਹਿੰਦੇ ਸੀ ਮੋਢਾ ਫਰੀਜ਼ ਹੋਏ ਨੇ ਕਿਸੇ ਦੇ, ਕੱਪਿੰਗ ਬਹੁਤ ਸੋਹਣਾ ਭੈਣ ਜੀ ਕੰਮ ਕਰਦੀ ਆ, ਇਹਦੇ ਨਾਲ ਖੁੱਲ੍ਹ ਜਾਂਦੇ ਨੇ ਮੋਢੇ, ਕੋਈ ਪ੍ਰੋਬਲਮ ਨਹੀਂ ਆਉਂਦੀ। 2-4 ਵਾਰੀ ਕਰਵਾਓ ਤੇ ਸਾਰਾ ਕੁਝ ਠੀਕ ਹੋ ਜਾਂਦਾ ਭੈਣ ਜੀ। ਓਕੇ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਤੁਸੀਂ ਜੁੜਦੇ ਹੋ ਤੇ ਨਾਲ ਦੱਸਦੇ ਹੋ ਕਿ ਕਿਹੜਾ ਇਲਾਜ ਕਿਹੜੀ ਚੀਜ਼ ਲਈ ਠੀਕ ਹੈਗਾ, ਤੇ ਇਸੇ ਤਰ੍ਹਾਂ ਹੋਰ ਤੇ ਬਣੇ ਰਹਿਣਾ। ਉਹਨੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਕਰਕੇ ਕੋਈ ਨਾ ਕੋਈ ਬਿਮਾਰੀ ਬਾਰੇ ਪੁੱਛਦੇ ਆ, ਤੇ ਸਾਡੇ ਸਰੋਤੇ ਆ ਉਸ ਦਾ ਜਵਾਬ ਦੇ ਜਾਂਦੇ ਆ, ਜਿਹੜੀਆਂ ਬਿਮਾਰੀਆਂ ਬਾਰੇ ਨਹੀਂ ਦੱਸਿਆ ਗਿਆ। ਜੇ ਕਿਸੇ ਨੇ ਲਿਖਿਆ ਹੋਇਆ, ਜੇ ਕਿਸੇ ਕੋਈ ਇਸ ਦਾ ਇਲਾਜ ਹੈਗਾ, ਤੇ ਪਲੀਜ਼ ਜ਼ਰੂਰ ਸ਼ੇਅਰ ਕਰ ਲਓ। 408-272-5200 ਇਹ ਪ੍ਰੋਗਰਾਮ ਜਿਹੜਾ ਇਹ ਮੰਗਲਵਾਰ ਨੂੰ ਹੁੰਦਾ ਹੈ, ਐਤਵਾਰ ਨੂੰ ਰਿਪੀਟ ਸੁਣਦੇ ਹੋ ਤੁਸੀਂ ਇਸ ਦਾ। ਜੇ ਕਿਸੇ ਕੋਈ ਇਲਾਜ ਹੁੰਦਾ ਤਾਂ ਮੰਗਲਵਾਰ ਨੂੰ ਪਲੀਜ਼ ਜ਼ਰੂਰ ਦੱਸ ਦਿਆ ਕਰੋ, ਕਿਉਂਕਿ ਉਸ ਦਿਨ ਤੁਹਾਡੀਆਂ ਕਾਲਸ ਆ ਉਹ ਨਹੀਂ ਲਈਆਂ ਜਾਂਦੀਆਂ। ਅਤੇ ਨਾਲ ਦੀ ਨਾਲ ਇਹ ਹੋਮ ਰੈਮਡੀਜ਼ ਦਾ ਪ੍ਰੋਗਰਾਮ ਹੈ, ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੈਗਾ। ਬੇਸ਼ੱਕ ਆਯੁਰਵੈਦਿਕ ਦੇ ਡਾਕਟਰ ਹੈਗੇ ਆ, ਪਰ ਸਾਡੇ ਕੋਲ ਕੋਈ ਡਾਕਟਰ ਨਹੀਂ, ਸਿਰਫ ਅਤੇ ਸਿਰਫ ਇਹ ਹੋਮ ਰੈਮਡੀ ਆ। ਕਿਵੇਂ ਵਰਤਣੀ ਆ, ਕਿਹੜੀ ਚੀਜ਼ ਤੋਂ ਲੈਣੀ ਆ, ਕਿਸ ਤਰ੍ਹਾਂ ਲੌਕ ਕਰਨੀ ਆ, ਇਹਨਾਂ ਦੇ ਵੀ ਕੋਈ ਸਾਈਡ ਇਫੈਕਟ ਨਹੀਂ ਹੁੰਦੇ। ਇਹਨਾਂ ਦੇ ਵਿੱਚ ਉਹ ਹੁੰਦਾ ਕਿ ਤੁਹਾਨੂੰ ਬਾਏ ਹੋ ਗਈ ਹੈ ਜਾਂ ਗਰਮੀ ਹੋ ਗਈ ਹੈ। ਸੋ ਉਹ ਤੁਸੀਂ ਜਿਹਨੂੰ ਨਹੀਂ ਪਤਾ ਬਾਏ ਗਰਮੀ ਕੀ ਹੁੰਦੀ ਆ, ਉਹ ਆਪਣੇ ਸਿਆਣਿਆਂ ਤੋਂ ਤੁਸੀਂ ਪੁੱਛ ਸਕਦੇ ਆ, ਉਹਨਾਂ ਨੂੰ ਬੈਲੈਂਸ ਕਰ ਸਕਦੇ ਆ। ਗਰਮੀ ਹੋ ਗਈ ਆ, ਕੱਚੀ ਲੱਸੀ ਪੀ ਸਕਦੇ ਆ, ਲੱਸੀ ਪੀ ਸਕਦੇ ਆ, ਠੰਡੀਆਂ ਚੀਜ਼ਾਂ ਖਾ ਸਕਦੇ ਆ। ਬਾਏ ਹੋ ਗਈ ਆ, ਸੁੰਡ ਖਾ ਸਕਦੇ ਆ, ਜਾਂ ਕੋਈ ਹੋਰ ਗਰਮ ਚੀਜ਼ਾਂ ਤੁਸੀਂ ਖਾ ਸਕਦੇ ਆ। ਇਹ ਨੋਰਮਲ ਜਿਹੀਆਂ ਚੀਜ਼ਾਂ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜੇ ਨੇ ਆਸਟ੍ਰੇਲੀਆ ਤੋਂ ਹਰਮਿੰਦਰ। ਹਾਂਜੀ, ਸਤਿ ਸ੍ਰੀ ਅਕਾਲ ਰਵਿੰਦਰ ਜੀ। ਸਾਰੇ ਸਤਿ ਸ੍ਰੀ ਅਕਾਲ ਨੂੰ ਵੀ ਤੇ ਸਾਰੇ ਪੰਜਾਬੀ ਰੇਡੀਓ ਸਾਰੇ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ। ਬਲਵਿੰਦਰ ਜੀ, ਇੱਕ ਜਿਹੜਾ ਨਾ ਥਾਇਰਾਇਡ ਦਾ ਕਹਿੰਦੇ ਵੀ ਥਾਇਰਾਇਡ ਕੰਟਰੋਲ 'ਚ ਨਹੀਂ ਹੁੰਦਾ, ਉਹਦੇ ਲਈ ਇੱਕ ਦੇਸੀ ਰੈਮਡੀ ਆ ਵੀ ਇੱਕ ਤਾਂ ਨਾ ਜਿਹੜਾ ਪਾਣੀ ਆ ਤੁਸੀਂ ਉਹਨੂੰ ਹੈ ਨਾ ਮਟਕੇ 'ਚ ਮਿੱਟੀ ਦੇ ਭਾਂਡੇ 'ਚ ਰੱਖ ਕੇ ਹਾਂ ਉਹਦੇ ਵਿੱਚ ਪੀਓ। ਉਹ ਵੀ ਤੁਸੀਂ ਮਤਲਬ ਵਿੱਚ ਕੁਛ ਤਾਂਬੇ ਦੀ ਚੀਜ਼ ਸਿੱਟ ਦਿਓ ਉਸ ਭਾਂਡੇ ਦੇ ਵਿੱਚ, ਤਾਂਬੇ ਦੀ ਕੋਈ ਚੀਜ਼ ਸਿੱਟ ਦਿਓ, ਸਿੱਕਾ ਜਾਂ ਗਲਾਸ ਜਾਂ ਕੋਲੀ ਕੁਛ ਵੀ ਉਹਦੇ ਵਿੱਚ ਸਿੱਟੇ ਰਹਿਣ ਦਿਓ। ਪਾਣੀ ਤੁਸੀਂ ਉਹ ਕੱਢ ਕੇ ਉਹਦੇ ਵਿੱਚ ਵੀ ਤੁਸੀਂ ਖੀਰਾ ਵਗੈਰਾ ਜਾਂ ਕੁਛ ਤੁਲਸੀ ਦੇ ਪੱਤੇ ਕੁਛ ਵੀ ਪਾ ਸਕਦੇ ਆ, ਰਾਤ ਨੂੰ ਪਾ ਕੇ ਰੱਖ ਲਓ, ਸਵੇਰੇ ਪਾਣੀ ਇਸਤੇਮਾਲ ਕਰੋ। ਦੂਜਾ ਜਿਹੜਾ ਆ ਚਿੱਟਾ ਲੂਣ ਬੰਦ ਕਰ ਦਿਓ ਖਾਣਾ। ਤੇ ਤੀਜਾ ਹੈਗਾ ਆ ਵੀ ਖੰਡ ਦੀ ਤਾਂ ਗੁੜ ਖਾਓ। ਠੀਕ ਆ। ਤੇ
ਇਹ ਨਾ ਇਹ ਮਤਲਬ ਇੰਨਾ ਕਹਿੰਦੇ ਵੀ 2-3 ਮਹੀਨੇ ਦੇ ਲਗਾਤਾਰ ਇਹ ਕਰੋ ਵੀ ਤੁਹਾਡੇ ਜਿਹਨਾਂ ਦਾ ਭਾਰ ਵਧਿਆ ਆ ਭਾਰ ਘਟ ਜਾਂਦਾ, ਜਿਹਨਾਂ ਦਾ ਘਟਿਆ ਉਹ ਵੱਧ ਜਾਂਦਾ, ਬਰਾਬਰ ਹੋ ਜਾਂਦਾ ਬੈਲੈਂਸ। ਤੇ ਬਲੱਡ ਚੈੱਕ ਕਰਾਓ ਤੇ ਬਿਲਕੁਲ ਕਹਿੰਦੇ ਵੀ ਮਤਲਬ ਤੁਸੀਂ 3-4 ਮਹੀਨੇ ਲਗਾਤਾਰ ਕਰੋ ਤੇ ਬਿਲਕੁਲ ਠੀਕ ਹੋ ਜਾਂਦੇ ਆ, ਜਿਹੜਾ ਮਤਲਬ ਹਮੇਸ਼ਾ ਲਈ ਆਪਣੀ ਸਿਹਤ ਠੀਕ ਹੋ ਜਾਂਦੀ ਆ। ਬਾਕੀ ਮੈਂ ਸਾਰੇ ਭੈਣਾਂ ਦਾ ਬਹੁਤ ਧੰਨਵਾਦ ਕਰਦੀ, ਮੇਰੇ ਨਾਲ ਬਹੁਤ ਉਹਨੇ ਸਹਾਇਤਾ ਕੀਤੀ। ਉਦੋਂ ਮੈਂ ਪੁੱਛਿਆ ਸੀ ਆਪਣੇ ਜਨੇਊ ਬਾਰੇ, ਤਾਂ ਪਰ ਮੈਨੂੰ ਹਨਾ ਐਸੀ ਹਾਲਾਤ ਜਨੇਊ ਮੇਰੇ ਕਰ ਦੇਵੇ, ਮੇਰੇ ਕੋਲ ਦੱਸਣ ਦੀ ਲਾਇਕ ਨਹੀਂ ਜਿੱਦਾਂ ਦੀ ਮੇਰੀ ਹਾਲਤ ਹੋਈ ਆ। ਪਰ ਮੈਂ ਹੁਣ ਠੀਕ ਆ, ਹੁਣ ਠੀਕ ਆ ਥੋੜੀ। ਪਰ ਮੈਂ ਸਿਰਫ ਨਾ ਦੇਸੀ ਘੇ ਵਿੱਚ ਰਾਖ ਜਿਹੜੀ ਉਹਦੀ ਅਗਰਬੱਤੀ ਦੀ ਰਾਖ ਉਹੀ ਲਾਉਂਦੀ ਰਹੀ ਆ, ਉਹਦੇ ਨਾਲ ਹੀ ਮੈਨੂੰ ਹਨਾ ਥੋੜਾ ਫਰਕ ਪਿਆ ਹੌਲੀ ਹੌਲੀ। ਬਾਕੀ ਦਵਾਈਆਂ ਤਾਂ ਮੈਡੀਸਨ ਜਿਹੜੇ ਇੱਥੇ ਕੋਈ ਹੈ ਹੀ ਨਹੀਂ, ਪੇਨ ਕਿਲਰ ਖਾ ਲਓ ਚਲੋ ਠੀਕ ਆ, ਪਰ ਹਾਲੇ ਟਾਈਮ ਲੱਗੂ। ਪਰ ਮੈਨੂੰ ਪਹਿਲੇ ਨਾਲ ਬਹੁਤ ਫਰਕ ਆ। ਠੀਕ ਹੈ। ਹੋਰ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ। ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਉਦੋਂ ਹਨਾ ਮੈਂ ਆਪੇ ਤੋਂ ਬਾਹਰ ਹੋ ਕੇ ਮੈਨੂੰ ਇੰਨੀ ਖੁਸ਼ੀ ਹੋਈ ਵੀ ਆਪਣੇ ਬਹੁਤ ਫਿਕਰ ਕਰਦੇ ਆ, ਬਹੁਤ ਫਿਕਰ ਕਰਦੇ ਸਾਡੇ ਸਰੋਤੇ। ਬਹੁਤ ਚੰਗਾ ਲੱਗਾ, ਬਹੁਤ ਚੰਗਾ ਲੱਗਾ। ਮੈਂ ਕਿਹਾ ਵੀ ਹਾਲੇ ਮੈਂ ਇੱਕ ਗੱਲ ਦੱਸੀ, ਮੈਂ ਸਾਰੇ ਭੈਣਾਂ ਨੇ ਜਿਨ੍ਹਾਂ ਨੂੰ ਇਲਾਜ ਦਾ ਫਿਰ ਸਾਰੀਆਂ ਨੇ ਆਪੋ ਆਪਣੇ ਇਲਾਜ ਦੱਸ ਦਿੱਤੇ। ਥੈਂਕ ਯੂ ਸਾਰੀਆਂ ਭੈਣਾਂ ਦਾ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਅੱਗੇ ਰਾਜਪਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜਿਹੜਾ ਇਹਨਾਂ ਨੇ ਥਾਇਰਾਇਡਿਜ਼ਮ ਦਾ ਦੱਸਿਆ, ਇਹ ਹਾਈਪੋ ਦਾ ਦੱਸਿਆ ਜਾਂ ਹਾਈਪਰ ਦਾ, ਜਾਂ ਦੋਨਾਂ ਲਈ ਉਹ ਕੰਮ ਕਰਦਾ? ਬਸ ਇਹਦਾ ਸਾਈਡ ਇਫੈਕਟ ਤਾਂ ਕੋਈ ਨਹੀਂ ਹੋਣਾ। ਮਿੱਟੀ ਦੇ ਭਾਂਡੇ ਦੇ ਵਿੱਚ ਉਹ ਪਾਣੀ ਪਾ ਕੇ ਤਾਂ ਤਾਂਬੇ ਦੀ ਕੋਈ ਚੀਜ਼ ਪਾ ਕੇ ਪੀਣਾ ਹੈ। ਚਿੱਟਾ ਲੂਣ ਤਾਂ ਵੈਸੇ ਹੀ ਛੱਡ ਲਓ। ਹਾਂਜੀ ਠੀਕ ਹੈ। ਤੇ ਇੱਕ ਪੁੱਛਣਾ ਸੀਗਾ, ਉਹ ਨਾ ਰਾਤ ਨੂੰ ਸੌਣ ਲੱਗੇ ਜਿੱਦਾਂ ਬਾਹਾਂ ਤੇ ਹੱਥ ਵਗੈਰਾ ਬਹੁਤ ਸੌਂਦੇ ਨੇ, ਸੌਂ ਜਾਂਦੇ, ਇਹਦਾ ਪਤਾ ਹੋਊਗਾ? ਬਸ ਪਹਿਲਾਂ ਦੱਸ ਕੇ ਗਏ ਆ ਕਿ ਜਿਨ੍ਹਾਂ ਦੇ ਹੱਥ ਸੌਂਦੇ ਸੀਗੇ ਨਾ, ਫਿਰ ਵੀ ਆਪਾਂ ਪੁੱਛ ਲੈਨੇ ਜਿਹਨੇ ਹੋਲਡ ਤੇ ਆ। ਠੀਕ ਹੈ, ਠੀਕ ਹੈ। ਹਾਂਜੀ ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਸਾਡੇ ਕਾਲਰ ਨੇ ਸੋਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਨਾ ਪਿੱਛੇ ਅੱਡੀ ਦੁਖਦੀ, ਅੱਡੀ ਤੋਂ ਆਪਣੇ ਗੋਡੇ ਤੱਕ ਪਿੱਛੇ ਜਿਹੜੀ ਨਾੜ ਹੁੰਦੀ ਹੈ ਪਿੰਜਣੀ ਦੇ ਵਿੱਚ, ਉਹਦੇ ਵਿੱਚ ਚੀਜ਼ ਬਹੁਤ ਪੈਂਦੀ ਹੈ, ਪਰ ਤੁਰ ਨਹੀਂ ਹੁੰਦਾ, ਵਜਨ ਨਹੀਂ ਦੇ ਹੁੰਦਾ ਉਹਦੇ ਉੱਤੇ। ਅੱਡੀ ਤੇ ਠੀਕ ਆ। ਅੱਡੀ ਤੋਂ ਆਪਣੇ ਗੋਡੇ ਦੇ ਪਿੱਛੇ ਤੱਕ ਜਿਹੜੀ ਪਿੰਜਣੀ, ਉਹਦੇ ਵਿੱਚ ਚੀਜ਼ ਪੈਂਦੀ ਹੈ ਉੱਪਰ ਤੱਕ, ਗੋਡੇ ਤੱਕ ਥੱਲੇ। ਗੋਡੇ 'ਚ ਨਹੀਂ ਪੈਂਦੀ, ਪਰ ਉਹ ਤੁਰ ਨਹੀਂ ਹੁੰਦਾ ਹੈਗਾ, ਉਹਦੇ ਨਾਲ ਇੰਨੀ ਵਜਨ ਨਹੀਂ ਦੇ ਹੁੰਦਾ ਲੱਤ ਤੇ। ਪਲੀਜ਼ ਉਹਦਾ ਕੋਈ ਦੱਸੋ, ਕੋਈ ਇਲਾਜ। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਕਈ ਵਾਰ ਤਾਂ ਕਹਿ ਦਿੰਦੇ ਅੱਡੀਆਂ ਘਸੀਟ ਕੇ ਤੁਰ ਲਓ, ਉਹ ਵੀ ਕਈ ਵਾਰ ਤੁਹਾਡਾ ਵਿਗੜਿਆ ਹੁੰਦਾ ਕੋਈ ਨਾ ਕੋਈ ਸਿਸਟਮ। ਚਲੋ ਆਪਾਂ ਪੁੱਛਦੇ ਹੈਗੇ ਹਾਂ। ਜਗਤਾਰ ਜੀ ਸਤਿ ਸ਼੍ਰੀ ਅਕਾਲ। ਜਗਤਾਰ ਕਿਰਨ। ਹੈਲੋ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜਿਹੜੀ ਹੁਣੇ ਪੁੱਛਦੇ ਗਏ ਅੱਡੀ ਦਰਦ ਦੇ ਲਈ, ਉਹੀ ਪੈਰ ਘੜੀਸ ਕੇ ਤੁਰਨਾ ਆ ਪਲੇਟ ਵਾਲੇ ਘਾਹ ਦੇ ਉੱਤੇ ਸਵੇਰੇ ਸਾਜਰੇ ਉੱਠ ਕੇ, ਤੇ ਇਹਦੇ ਨਾਲ ਜਿਹੜੀ ਲੱਤ ਦਰਦ ਵੀ ਠੀਕ ਹੋ ਜਾਊਗੀ, ਜਿਹੜੀ ਉਹ ਕਹਿੰਦੇ ਪਿੱਛੇ ਪਿੰਨਣੀਆਂ ਦਰਦ ਹੁੰਦੀਆਂ, ਤੇ ਅੱਡੀ ਵੀ ਦਰਦ ਠੀਕ ਹੋ ਜਾਊਗੀ, ਤੇ ਜਿਹੜੀ ਹੱਡੀ ਵਧੀ ਹੋਊਗੀ ਉਹ ਵੀ ਠੀਕ ਹੋ ਜਾਊਗੀ। ਤੇ ਘਰਾੜਿਆਂ ਦੇ ਲਈ ਹੈਗੇ ਆਪਣੇ ਘਿਓ ਪਾਉਣਾ, 2 ਬੂੰਦਾਂ ਰਾਤ ਨੂੰ ਸੌਣ ਵੇਲੇ ਪਾਉਣੀਆਂ, ਦੋਨਾਂ ਨੱਕ ਦੇ ਵਿੱਚ ਹਨਾ ਵਿੱਚ ਪਾਉਣੇ ਦੋਨਾਂ, ਤੇ ਉਹ ਤੋਂ ਬਾਅਦ ਉਹਨਾਂ ਨੂੰ ਘਰਾੜਿਆਂ ਦੀ ਸ਼ਿਕਾਇਤ ਜਿਹੜੀ ਠੀਕ ਹੋ ਜਾਊਗੀ। ਉਹ ਲਗਾਤਾਰ 5 ਜਾਂ 10 ਦਿਨ ਕਰਨ, ਉਹਨਾਂ ਕਾਫੀ ਫਰਕ ਪਊਗਾ। ਸੰਗ੍ਰਹਿਣੀ ਦੇ ਲਈ ਹੈਗੀਆਂ 3 ਦਿਨ ਕਣਕ ਦੀ ਰੋਟੀ ਛੱਡ ਕੇ ਤੇ ਮੱਕੀ ਦੀ ਰੋਟੀ ਖਾਣੀ ਆ, ਦਹੀਂ ਦੇ ਨਾਲ ਮਸਾਲਾ ਪਾ ਸਕਦੇ ਥੋੜਾ ਵਾਲਾ, ਤੇ ਹੋਰ ਕੁਛ ਨਹੀਂ ਖਾਣਾ। ਉਹ 3 ਦਿਨ ਲਗਾਤਾਰ ਖਾਣ ਦੇ ਨਾਲ ਸੰਗ੍ਰਹਿਣੀ ਬਿਲਕੁਲ ਠੀਕ ਹੋ ਜਾਊਗੀ। ਠੀਕ ਆ ਜੀ। ਤੇ ਜੇ ਇਹਦੇ ਵਿੱਚ ਕਾਬਜ਼ ਵੀ ਹੁੰਦੀ ਹੈ ਨਾ ਕਈ ਵਾਰੀ ਕਿਸੇ ਨੂੰ, ਜਾਂ ਜਿੱਦਾਂ ਪਹਿਲਾਂ ਕਿਸੇ ਨੇ ਕਿਹਾ ਸੀ ਕਾਬਜ਼ ਹੁੰਦੀ ਹੈ ਨਾ, ਤੇ ਉਹਦੇ ਲਈ ਜਿਹੜਾ ਪ੍ਰੂਨ ਜੂਸ ਪੀ ਸਕਦੇ ਆ। ਤੇ ਉਹਦੇ ਦੂਸਰਾ ਇਹਦੇ ਲਈ ਆਪਣਾ ਤ੍ਰਿਫਲਾ ਚੂਰਨ ਰਾਤ ਨੂੰ ਭਿਓ ਦੇਣਾ ਆ ਪਾਣੀ ਦੇ ਗਲਾਸ ਵਿੱਚ, ਸਵੇਰੇ ਉਹਨੂੰ ਉਬਾਲ ਕੇ ਵੀ ਪੀ ਸਕਦੇ ਆ, ਜਿਹਦੀ ਕਬਜ਼ ਨਹੀਂ ਖੁੱਲਦੀ ਹੈ ਨਾ। ਤੇ ਸਵੇਰੇ ਨਹੀਂ ਤਾਂ ਉੱਦਾਂ ਆਪਣਾ ਪਾਣੀ ਉਤਾਰ ਕੇ ਵੀ ਪੀ ਸਕਦੇ ਆ। ਉਹ ਸਾਰੀਆਂ ਇਹ ਕਬਜ਼ ਦੇ ਲਈ ਆ। ਤੇ ਸੰਗ੍ਰਹਿਣੀ ਦੇ ਲਈ ਮੱਕੀ ਦੀ ਰੋਟੀ ਖਾਣੀ ਆ 3 ਦਿਨ ਲਗਾਤਾਰ। ਤੇ ਬਵਾਸੀਰ ਦੇ ਲਈ ਜਿਹੜਾ ਉਹ ਆਪਣੇ ਬਾਥਰੂਮ ਦੇ ਨਾਲ ਹੱਥ ਧੋਣ, ਤੇ ਜਿਹੜੀ ਬਵਾਸੀਰ ਉਹ ਕਾਫੀ ਠੀਕ ਹੋ ਜਾਊਗੀ ਉਹਦੇ ਨਾਲ। ਕਾਫੀ ਕਿਸੇ ਨੇ ਦੱਸਿਆ ਸੀ 2 ਸਾਲ ਪਹਿਲਾਂ ਇੱਥੇ। ਤੇ ਛਪਾਕੀ ਦੇ ਲਈ ਹੈਗੀ ਆ ਗਰਮ ਚੀਜ਼ਾਂ ਬੰਦ ਕਰ ਦੇਣ, ਠੰਡੀਆਂ ਚੀਜ਼ਾਂ ਖਾਣ ਜਿੰਨੀਆਂ ਵੀ ਹੋ ਸਕਦੀਆਂ, ਤੇ ਉਹ ਗਰਮੀ ਕਰਕੇ ਵੀ ਅੰਦਰ ਆਪਣੇ ਸਰੀਰ ਵਿੱਚ ਗਰਮੀ ਹੁੰਦੀ ਆ, ਉਹਦੇ ਨਾਲ ਵੀ ਛਪਾਕੀ ਹੁੰਦੀ ਆ। ਤੇ ਜਿਹੜਾ ਕਤੀਰਾ ਗੂੰਦ ਹੁੰਦਾ ਰਾਤ ਨੂੰ ਭਿਓ ਦੇਣਾ ਆ ਉਹ ਹਨਾ, ਤੇ ਪਾਣੀ ਵਿੱਚ ਸਵੇਰੇ ਦੁੱਧ ਵਿੱਚ ਵੀ ਉਹ ਪੀ ਸਕਦੇ ਆ। ਥੋੜ੍ਹੇ ਜਿਹੇ ਆਪਣੀ ਸ਼ੂਗਰ ਨਹੀਂ, ਖੰਡ ਨਹੀਂ ਪਾਉਣੀ, ਸ਼ੱਕਰ ਪਾ ਕੇ ਤੇ ਦੁੱਧ ਪਾ ਕੇ ਉਹ ਪੀ ਸਕਦੇ ਆ। ਉਹਦੇ ਨਾਲ ਜਿਹੜੀ ਛਪਾਕੀ ਵੀ ਠੀਕ ਹੁੰਦੀ ਆ ਜੀ। ਇੱਕ ਬਾਥਰੂਮ ਜਿਹਨੂੰ ਜ਼ਿਆਦਾ ਆਉਂਦਾ ਆ, ਅੰਗੂਰ ਖਾ ਸਕਦੇ ਆ, ਤੇ ਔਲੇ ਜ਼ਿਆਦਾ ਖਾ ਸਕਦੇ ਆ। ਤੀਸਰਾ ਇਹਦੇ ਵਿੱਚ ਪਾਣੀ ਦੇ ਵਿੱਚ ਸ਼ਹਿਦ ਥੋੜ੍ਹਾ ਪਾ ਕੇ ਉਹ ਪੀ ਸਕਦੇ ਆ, ਤੇ ਉਹਦੇ ਨਾਲ ਵੀ ਇਹ ਕਾਫੀ ਫਰਕ ਪੈ ਜਾਂਦਾ ਜੀ।
ਤੇ ਇੱਕ ਹੋਰ ਕਹਿੰਦੇ ਸੀਗੇ ਪਥਰੀ ਆ ਨਾ, ਪਥਰੀ ਦੇ ਲਈ ਪੱਥਰ ਚੱਟ ਦੇ ਪੱਤੇ ਖਾ ਸਕਦੇ, ਉਹ 10 ਦਿਨ ਲਗਾਤਾਰ ਖਾਣ। ਤੇ ਇਹ ਕਿਸੇ ਨੇ ਕੀਤਾ ਹੋਇਆ, ਮੈਂ 3-4 ਜਣਿਆਂ ਨੂੰ ਬੂਟੇ ਦਿੱਤੇ ਸੀਗੇ ਤੇ ਉਹਨਾਂ ਨੇ ਬਹੁਤ ਫਰਕ ਪਿਆ ਆ ਉਹਨਾਂ ਨੂੰ। ਇੱਕ ਮੈਂ ਪੁੱਛਣਾ ਸੀਗਾ, ਜਿੱਦਾਂ ਹੱਥ ਆਕੜ ਜਾਂਦੇ ਆ ਨਾ ਕਿਸੇ ਦੇ, ਤੇ ਉਹ ਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਹਰਮਿੰਦਰ ਜੀ ਸਤਿ ਸ਼੍ਰੀ ਅਕਾਲ। ਇਹਦਾ ਪੱਦਾ ਵੀ ਦੋਨਾਂ ਲਈ ਉਹ ਹੈਗਾ ਨੁਕਤਾ ਹੈ। ਅੱਛਾ, ਥਾਇਰਾਇਡ ਹਾਈ ਆ ਜਾਂ ਲੋ ਆ? ਠੀਕ ਹੈ, ਹਾਂ ਉਹਨਾਂ ਦੋਨਾਂ ਨੇ ਬਿਲਕੁਲ ਬਰਾਬਰ ਕਰਦਾ। ਠੀਕ ਹੈ, ਹਾਂਜੀ ਠੀਕ ਹੈ, ਬਸ ਇੰਨਾ ਸੀ ਦੱਸਣਾ। ਮੈਂ ਕਿਹਾ ਭੈਣ ਪੁੱਛਦੀ, ਚਲੋ ਠੀਕ ਹੈ, ਥੈਂਕ ਯੂ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੰਦੀਪ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ, ਜੇ ਕਿਸੇ ਨੂੰ ਡਰਾਈ ਕਫ ਹੋਵੇ ਤਾਂ ਕੋਈ ਦੇਸੀ ਇਲਾਜ ਹੈਗਾ? ਡਰਾਈ ਕਫ ਆ ਕਾਫੀ ਟਾਈਮ ਤੋਂ, 3-4 ਵੀਕ ਹੋ ਗਏ, ਤੇ ਐਲੋਪੈਥੀ ਸਾਰੀ ਲੈ ਲਈ, ਤੇ ਜੇ ਕੋਈ ਵੀ ਇਲਾਜ ਹੋਵੇ ਤਾਂ ਪਲੀਜ਼ ਮੈਨੂੰ ਦੱਸਿਓ। ਇਹਦਾ ਮਤਲਬ ਕਿ ਐਲੋਪੈਥੀ ਨਾਲ ਕੋਈ ਆਰਾਮ ਨਹੀਂ ਆਇਆ? ਹਾਂਜੀ। ਕੋਈ ਨਹੀਂ, ਅੱਜ ਹੀ ਦੱਸ ਕੇ ਗਏ ਆ ਪ੍ਰੋਗਰਾਮ ਦੇ ਵਿੱਚ। ਉਹ ਮੈਂ ਪਹਿਲਾਂ ਸੁਣਿਆ ਨਹੀਂ, ਮੈਂ ਲੇਟ ਹੋ ਗਈ ਥੋੜਾ। ਕੋਈ ਨਹੀਂ ਉਹਦਾ ਤੁਸੀਂ ਰਿਪੀਟ ਆ ਜ਼ਰੂਰ ਸੁਣਿਓ, ਆਪਾਂ ਜ਼ਰੂਰ ਕਰਾਂਗੇ। ਵੈਸੇ ਡਰਾਈ ਖੰਘ ਦਾ ਤਾਂ ਬਹੁਤ ਕੁਝ, ਸੁੱਕੀ ਖੰਘ ਦਾ ਤਾਂ ਜੀਰਾ, ਕਾਲੀ ਮਿਰਚ, ਅਦਰਕ ਉਬਾਲ ਕੇ ਨਿੰਬੂ ਨਿਚੋੜ ਕੇ ਪੀਣ ਨੂੰ ਵੀ ਕਿਹਾ, ਇਹ ਵੀ ਇੱਕ ਸ਼ਰਤੀਆ ਇਲਾਜ ਆ। ਅੱਛਾ ਜੀ, ਜੀਰਾ, ਕਾਲੀ ਮਿਰਚ ਤੇ ਨਿੰਬੂ ਨਿਚੋੜ ਕੇ, ਅਦਰਕ ਵਿੱਚ ਸਾਰੀਆਂ ਚੀਜ਼ਾਂ ਉਬਾਲ ਲੈਣੀਆਂ ਤੇ ਨਿੰਬੂ ਨਿਚੋੜ ਕੇ ਪੀਣਾ। ਅੱਛਾ ਜੀ, ਠੀਕ ਹੈ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਹੋਰ ਵੀ ਕੋਈ ਨਾ ਕੋਈ ਇਲਾਜ ਜ਼ਰੂਰ ਹੋਣਾ। ਸਤਵੀਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਉਹ ਜਿਨ੍ਹਾਂ ਦੇ ਜਨੇਊ ਨਿਕਲੇ ਸੀ ਨਾ, ਉਹਨਾਂ ਨੂੰ ਇਹ ਜਿਹੜਾ ਦੀਵੇ ਦੀਵਾਲੀ ਨੂੰ ਜਗਾਉਂਦੇ ਮਿੱਟੀ ਦੇ, ਹਨਾ, ਉਸ ਦੀਵੇ ਦੇ ਵਿੱਚ ਸਰੋਂ ਦਾ ਤੇਲ ਪਾਉਣਾ, ਘੀ ਨਹੀਂ ਪਾਉਣਾ ਹੈਗਾ। ਠੀਕ ਆ। ਸਰੋਂ ਦਾ ਤੇਲ ਠੰਡਾ ਆ, ਉਹਦੇ ਵਿੱਚ ਫਿਰ ਉਹ ਅਗਰਬੱਤੀ ਵੀ ਪਿਲਾ ਕੇ ਰੱਖਣੀ ਆ, ਤਾਂ ਉਹ ਫਿਰ ਲਾਉਣੀ ਆ, ਤੇ ਗਰਮ ਚੀਜ਼ ਨਹੀਂ ਖਾਣੀ ਉਹ 'ਚ ਕੋਈ। ਠੀਕ ਆ, ਤੁਸੀਂ ਆਪ ਲਾਸਟ ਵੀਕ ਵੀ ਦੱਸਿਆ ਸੀ ਤੁਸੀਂ। ਠੀਕ ਹੈ, ਹਾਂਜੀ। ਤੁੜਕਾ ਲਾਉਣਾ ਨਾ, ਉਹ ਨਹੀਂ ਲਾਉਣਾ ਹੈਗਾ, ਕਿਉਂਕਿ ਉਹਦਾ ਉਹ ਛਲ ਜਿਹਾ ਹੁੰਦਾ ਆ ਨਾ, ਗਰਮੀ ਵੀ ਹੋ ਜਾਂਦੀ, ਉਹ ਤੋਂ ਦੂਰ ਰਹਿਣਾ। ਠੀਕ ਹੈ, ਇੰਨਾ ਹੀ ਆ ਬਸ, ਸਰੋਂ ਦੇ ਤੇਲ 'ਚ ਲਾਉਣੀ ਆ। ਠੀਕ ਆ, ਥੈਂਕ ਯੂ ਜੀ। ਥੈਂਕ ਯੂ, ਬਹੁਤ ਧੰਨਵਾਦ। ਕਿਰਨ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕਹਿੰਦੇ ਸੀ ਖੰਘ ਹੋਈ ਆ ਨਾ ਕਿਸੇ ਨੂੰ, ਹਾਂਜੀ, ਉਹ ਤੁਲਸੀ ਤੇ ਮਲੱਠੀ ਦੀ ਚਾਹ ਬਣਾ ਕੇ ਪੀਣ, ਤੇ ਉਹਦੇ ਨਾਲ ਕਾਫੀ ਫਰਕ ਪੈ ਜਾਊਗਾ। ਤੇ ਇੱਕ ਸਰੋਂ ਦੇ ਤੇਲ ਦੇ ਵਿੱਚ ਕੜਾਹ ਬਣਾ ਕੇ ਤੇ ਉਹ ਸੌਫਟ ਖਾਣ, ਤੇ ਉਹਦੇ ਨਾਲ ਜਿਹੜਾ ਗਲਾ ਵੀ ਸੁੱਕਿਆ ਵੀ ਹੋਊਗਾ ਤਾਂ ਉਹ ਵੀ ਠੀਕ ਹੋ ਜਾਊਗਾ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਖਾਣ ਵਾਲੀਆਂ ਚੀਜ਼ਾਂ ਜ਼ਰੂਰ ਦੱਸਿਆ ਕਰੋ ਜੀ, ਵਧੀਆ ਹੁੰਦੀਆਂ। ਗਰਮੇਜ ਕੌਰ ਜੀ। ਹਾਂਜੀ, ਬਲਵਿੰਦਰ ਜੀ, ਮੈਂ ਇਹੋ ਹੀ ਪੁੱਛਣਾ ਸੀਗਾ। ਇੱਕ ਤਾਂ ਬਹਾਦਰ ਸਿੰਘ ਜੀ ਪੈਂਗੋ ਦੱਸ ਗਏ, ਦੂਜੀ ਚੀਜ਼ ਦਾ ਮੈਂ ਪੁੱਛਣਾ ਵਾ ਧੱਫੜਾਂ ਤੋਂ ਕੀ ਸੀਗਾ। ਠੀਕ ਹੈ, ਤੁਸੀਂ ਵੈਸੇ ਉਹਦਾ ਰਿਪੀਟ ਵੀ ਸੁਣ ਸਕਦੇ ਹੈਗੇ ਆ। ਉਹਦੇ ਵਿੱਚ ਉਹਨਾਂ ਨੇ ਦੋ ਦਵਾਈਆਂ ਦੱਸੀਆਂ ਆ, ਉਹ ਤੁਸੀਂ ਆਪਣੇ ਕਿਤੇੋਂ ਲਾਗਿਓਂ ਲੈ ਸਕਦੇ ਆ, ਜਾਂ ਉਹਨਾਂ ਨੇ ਕਿਹਾ ਸੀਗਾ ਆਰਡਰ ਕਰ ਸਕਦੇ ਆ। ਅਤੇ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ ਸਮਾਪਤੀ ਵਾਲੇ ਆ। ਅਤੇ ਉਸ ਤੋਂ ਪਹਿਲਾਂ ਉਹ ਘਰਾੜਿਆਂ ਦਾ ਤਾਂ ਦੱਸੇ ਦਿੱਤਾ ਹੈਗਾ ਆ। ਨੱਕ 'ਚ ਤੇਲ ਲਾਉਣਾ ਆ, ਅਤੇ ਜਿਨ੍ਹਾਂ ਦੇ ਨੱਕ ਦਾ ਮਾਸ ਵਧਿਆ ਆ ਉਹਨੂੰ ਵੀ ਇਹਦੇ ਨਾਲ ਫਰਕ ਪੈਂਦਾ ਆ। ਗਲਾ ਡਰਾਈ ਰਹਿੰਦਾ ਆ, ਕਿਸੇ ਨੇ ਦੱਸਿਆ ਨਹੀਂ ਗਾ ਵੀ ਗਲਾ ਡਰਾਈ ਕਿਉਂ ਰਹਿੰਦਾ ਆ। ਅਤੇ ਉਹਦੇ ਵਿੱਚ ਗਲੇ ਡਰਾਈ ਦੇ ਵਿੱਚ ਮੈਨੂੰ ਲੱਗਦਾ ਕਿ ਕਈ ਵਾਰੀ ਇਹ ਕਿਹਾ ਹੁੰਦਾ ਵੀ ਨਾਰੀਅਲ ਆ ਜਿਹੜਾ, ਉਹਨੂੰ ਚੁੱਬਦੇ ਰਹੋ ਤਾਂ ਉਹਦੇ ਨਾਲ ਵੀ ਹੋ ਜਾਂਦਾ ਆ, ਠੀਕ ਹੋ ਜਾਂਦਾ ਆ। ਅਤੇ ਇੱਕ 4 ਚੀਜ਼ਾਂ ਬਾਰੇ ਪੁੱਛਿਆ ਸੀਗਾ ਉਹਦੇ ਵਿੱਚ ਜੀ। ਅਦਰਕ ਦਾ ਜੂਸ ਕੱਢਣਾ ਆ 1 ਕੱਪ, ਲਸਣ ਦਾ 1 ਕੱਪ ਕੱਢਣਾ, ਅਤੇ ਨਿੰਬੂਆਂ ਦਾ 1 ਕੱਪ, 3 ਕੱਪ ਹੋ ਗਿਆ। ਚੌਥਾ ਕੱਪ ਤੁਸੀਂ ਐਪਲ ਸਾਈਡਰ ਪਾਉਣਾ, ਜਿਨ੍ਹਾਂ ਦੇ ਉਹ ਤੇਜ਼ਾਬ ਬਣਦਾ ਜਾਂ STD ਆ, ਜਿਹੜੀ ਜਲਣ ਹੁੰਦੀ ਆ। 1 ਕੱਪ ਐਪਲ ਸਾਈਡਰ ਦਾ ਪਾ ਕੇ 4 ਕੱਪ ਹੋ ਗਏ। ਉਹਨਾਂ ਨੂੰ ਮੀਡੀਅਮ ਅੱਗ 'ਤੇ ਉਬਾਲਣਾ ਆ, ਅਤੇ ਜਦੋਂ ਉਹ ਅੱਧਾ ਰਹਿ ਜਾਏ, 2 ਕੱਪ ਰਹਿ ਜਾਣ, ਅਤੇ ਠੰਡਾ ਕਰ ਲੈਣਾ। 1 ਕੱਪ ਉਹਦੇ ਵਿੱਚ ਸ਼ਹਿਦ ਦਾ ਪਾ ਲੈਣਾ। ਉਹਨੂੰ ਰਲਾ ਕੇ ਕੱਚ ਦੀਆਂ ਬੋਤਲਾਂ ਦੇ ਵਿੱਚ ਪਾ ਕੇ ਤੁਸੀਂ ਰੱਖ ਲਓ, ਅਤੇ ਉਹਨੂੰ 2 ਚਮਚੇ ਸਵੇਰੇ ਸ਼ਾਮ ਲੈਂਦੇ ਰਹੋ। ਤੁਸੀਂ ਠੀਕ ਹੋ ਜਾਓਗੇ ਥੋੜ੍ਹੇ ਦਿਨਾਂ ਬਾਅਦ। ਅਤੇ ਨਾਲ ਕਈਆਂ ਦਾ ਭਾਰ ਵੀ ਘਟਿਆ ਆ। ਕਈਆਂ ਨੇ, ਕਿਸੇ ਨੇ ਇਹ ਦੱਸਿਆ ਸੀ ਕਿ ਵੀ ਜਿਨ੍ਹਾਂ ਨੂੰ ਇਹ ਦਮਾ ਆ, ਪੰਜਾਬੀ ਦੇ ਵਿੱਚ ਦਮਾ ਕਹਿੰਦੇ ਆ, ਉਹ ਵੀ ਆਰਾਮ ਆਇਆ। ਵੈਸੇ ਕਈ ਬਿਮਾਰੀਆਂ ਨੂੰ ਆਰਾਮ ਆਉਂਦਾ ਆ। ਬੇਅੰਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਉਹ ਦੱਸਣਾ ਸੀ, ਜਿਹਦੇ ਹੱਥ ਪੈਰ ਸੁੰਨ ਹੁੰਦੇ ਆ, ਸਰਾਣਾ ਨਾਲ ਲੈ ਕੇ ਸੌਣ। ਅੱਛਾ ਜੀ, ਜਮਾਂ ਥੱਲੇ ਕਰ ਦੇਣਾ, ਫਿਰ ਠੀਕ ਹੋ ਜਾਂਦਾ। ਹਾਂਜੀ, ਫਿਰ ਨਹੀਂ ਹੁੰਦਾ ਸੁੰਨ ਹੁੰਦੇ। ਠੀਕ ਹੈ, ਹਾਂਜੀ, ਠੀਕ ਹੈ, ਓਕੇ ਜੀ। ਹਾਂਜੀ, ਇਹੀ ਦੱਸਣਾ ਸੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਲਓ ਜੀ, ਇਹ ਸੌਖੀਆਂ ਚੀਜ਼ਾਂ ਹੁੰਦੀਆਂ। ਤੁਹਾਡੀ ਬੋਡੀ ਆ ਜਿਹੜੀ ਆਲਵੇਜ਼ ਉਹ ਨੋਰਮਲ ਨਹੀਂ ਹੁੰਦੀ, ਉਹਨੂੰ ਕੁਛ ਨਾ ਕੁਛ ਕਰਨਾ ਪੈਂਦਾ ਹੁੰਦਾ ਆ। ਕਈ ਬੱਖੀ ਲਿਆ, ਕਿਸੇ ਦਾ ਕੁਛ ਨਾ ਕੁਛ ਹੋ ਜਾਂਦਾ। ਮੈਂ ਹੁਣ ਕਾਲਸ ਨਹੀਂ ਲੈ ਰਹੀ ਜੀ, ਮਾਫੀ ਚਾਹੁੰਦੇ ਹਾਂ। ਅਤੇ ਕਿਸੇ ਨਾਲ ਦੇਖੋ ਸਰਾਣਾ ਕੱਢਿਆ, ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਉਹਦਾ ਇਲਾਜ ਹੁੰਦਾ ਆ। ਕਈਆਂ ਦੇ ਬੈਕ ਪੇਨ ਹੁੰਦੀ ਆ,
ਉਹਨਾਂ ਦਾ ਵੀ ਕਈ ਵਾਰੀ ਕਹਿ ਦਿੰਦੇ ਆ ਵੀ ਤੁਸੀਂ ਫਲੈਟ ਸੌਣਾ ਆ, ਕਿਸੇ ਨੂੰ ਕੁਛ ਦੱਸਦੇ ਕਿਸੇ ਨੂੰ ਕੁਛ, ਉਹ ਜਿਨ੍ਹਾਂ ਨੇ ਐਕਸਪੀਰੀਅੰਸ ਹੁੰਦਾ ਆ ਉਹ ਸ਼ੇਅਰ ਕਰਦੇ ਆ। ਅਤੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆ ਕਿ ਜਿੰਨੀ ਹਿੰਮਤ ਦੇ ਨਾਲ ਤੁਸੀਂ ਫੋਨ ਕਰਕੇ ਅੱਧਾ ਪੌਣਾ ਘੰਟਾ ਹੋਲਡ 'ਤੇ ਰਹਿੰਦੇ ਆ, ਅਤੇ ਕਈ ਵਾਰੀ ਕਈ ਮਹੀਨਿਆਂ ਦੇ ਵਿੱਚ ਵੀ ਤੁਹਾਡੀ ਵਾਰੀ ਨਹੀਂ ਆਉਂਦੀ, ਮਾਫੀ ਉਸ ਲਈ ਚਾਹੁੰਦੇ ਆ। ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ, ਤੁਸੀਂ ਇੱਕ ਦੂਜੇ ਦੇ ਲਈ ਬਹੁਤ ਫਿਕਰਮੰਦ ਹੁੰਦੇ ਆ। ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੀ ਸਮਾਪਤੀ ਆ। ਐਤਵਾਰ ਨੂੰ ਤੁਸੀਂ ਇਸ ਦਾ ਰਿਪੀਟ ਸੁਣੋਗੇ, ਇਸ ਨੂੰ ਅਪਲੋਡ ਵੀ ਕਰ ਦਿੱਤਾ ਜਾਊਗਾ ਅਤੇ ਫੋਨ ਦੇ ਉੱਤੇ ਜਿਸ ਤਰ੍ਹਾਂ ਪਹਿਲਾਂ ਸੁਣਦੇ ਆ। ਜਿਹਦੇ ਕੋਲ ਸਮਾਰਟਫੋਨ ਹੈਗੇ ਆ ਉਹਨਾਂ 'ਤੇ ਐਪ ਨੂੰ ਪਲੀਜ਼ ਜ਼ਰੂਰ ਤੁਸੀਂ ਡਾਊਨਲੋਡ ਕਰ ਲਓ ਐਪ ਨੂੰ, ਅਤੇ ਫਿਰ ਤੁਸੀਂ ਉਸ ਦੇ ਉੱਤੇ ਵੀ ਸੁਣ ਸਕਦੇ ਆ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।